ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਜੀ ਸਰੋਤਿਓ, ਪ੍ਰੋਗਰਾਮ ਚੋਣ ਦੰਗਲ, ਜਿਸ ਦੇ ਵਿੱਚ ਆਪਾਂ ਗੱਲਬਾਤ ਕਰਦੇ ਹਾਂ ਕਿਸੇ ਵਿਧਾਇਕ ਦੇ ਨਾਲ, ਕਿਸੇ ਕੈਂਡੀਡੇਟ ਦੇ ਨਾਲ, ਜਾਂ ਉਹ ਸਿਟਿੰਗ ਹੋਵੇ ਜਾਂ ਹੁਣ ਇਲੈਕਸ਼ਨ ਲੜ ਰਿਹਾ ਹੋਵੇ, ਕਿਸੇ ਵੀ ਪਾਰਟੀ ਦਾ ਹੋਵੇ, ਉਸ ਦੇ ਨਾਲ ਆਪਾਂ ਗੱਲਬਾਤ ਕਰਦੇ ਹਾਂ ਜੀ ਕਿ ਜਿਹੜੀਆਂ ਇਲੈਕਸ਼ਨਾਂ ਆ ਰਹੀਆਂ ਆ, ਉਹ ਕੁਰਸੀ ਆ, ਉਸ ਕੁਰਸੀ ਨੂੰ ਕਿਸ ਦਾ ਹੱਥ ਪੈਣਾ ਆ, ਉਸ ਦੀ ਆਪਾਂ ਗੱਲਬਾਤ ਕਰਦੇ ਹਾਂ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਹਲਕਾ ਚੱਬੇਵਾਲ ਹੁਸ਼ਿਆਰਪੁਰ ਉੱਥੋਂ ਰਮਨ ਕੁਮਾਰ ਹੋਰਾਂ ਦੇ ਨਾਲ ਗੱਲਬਾਤ ਕਰਾਂਗੇ, ਜੋ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੇ। ਉਹ ਉਸ ਹਲਕੇ ਤੋਂ ਖੜੇ ਹੋਏ ਨੇ ਇਲੈਕਸ਼ਨ ਦੇ ਲਈ। ਤਾਂ ਤੁਸੀਂ ਬਹੁਤ ਸਾਰੇ ਉਸ ਇਲਾਕੇ ਦੇ ਹੋ ਜੀ, ਤੇ ਤੁਹਾਨੂੰ ਬਹੁਤ ਸਾਰੀਆਂ ਪ੍ਰੋਬਲਮ ਦਾ ਪਤਾ ਹੋਣਾ ਕਿ ਉੱਥੇ ਕੀ ਜਿਹੜੀਆਂ ਖਾਮੀਆਂ ਹੈ, ਕੀ ਕੁਛ ਕਰਨ ਵਾਲਾ ਆ। ਉਹ ਜ਼ਰੂਰ ਇਹਨਾਂ ਦੇ ਨਾਲ ਆਪਾਂ ਗੱਲਬਾਤ ਕਰਾਂਗੇ। ਗੱਲਬਾਤ ਕਰਨ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਤੁਸੀਂ ਪੰਜਾਬੀ ਰੇਡੀਓ USA ਨੂੰ ਸੁਣ ਸਕਦੇ ਹੋ ਜੀ, ਰੇਡੀਓ ਸੈੱਟ ਤੇ, ਨੈਟ ਤੇ, ਫੋਨ ਤੇ ਸੁਣ ਸਕਦੇ ਹੋ। ਫੋਨ ਨੰਬਰ ਵੱਖ-ਵੱਖ ਦਿੱਤੇ ਜਾਂਦੇ ਨੇ, ਉਹਨਾਂ ਨੂੰ ਡਾਇਲ ਕਰਕੇ ਸੁਣ ਸਕਦੇ ਹੋ। ਨੈਟ ਤੇ ਸੁਣ ਲਈ www.punjabiradiousa.com। ਪੰਜਾਬੀ ਰੇਡੀਓ USA ਨੂੰ ਤੁਸੀਂ ਕਾਰਾਂ ਵਿੱਚ ਸੁਣ ਸਕਦੇ ਹੋ, ਫ੍ਰੀਜ਼ਨੋ ਵਿੱਚ 1300 AM, ਸੈਕਰਾਮੈਂਟੋ ਵਿੱਚ 1470 AM, ਜੂਬਾ ਸਿਟੀ ਵਿੱਚ 1450 AM ਤੇ 96.5 FM ਤੇ ਸੁਣ ਸਕਦੇ ਹੋ ਜੀ। ਐਪ ਨੂੰ ਵੀ ਡਾਊਨਲੋਡ ਕਰੋ, ਬਿਲਕੁਲ ਫ੍ਰੀ ਆ, ਪੰਜਾਬੀ ਰੇਡੀਓ USA। ਇਹ ਐਪ ਡਾਊਨਲੋਡ ਕਰ ਸਕਦੇ ਹਾਂ ਜੀ। ਤੇ ਹੁਣ ਆਪਾਂ ਗੱਲਬਾਤ ਕਰਦੇ ਹਾਂ ਜੀ ਰਮਨ ਕੁਮਾਰ ਹੋਰਾਂ ਦੇ ਨਾਲ, ਜੋ ਸਾਡੇ ਨਾਲ ਜੁੜ ਚੁੱਕੇ ਨੇ। ਰਮਨ ਕੁਮਾਰ ਜੀ, ਸਵਾਗਤ ਹੈ ਤੁਹਾਡਾ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਮੈਡਮ। ਸਤਿ ਸ੍ਰੀ ਅਕਾਲ ਜੀ। ਹਾਂਜੀ। ਅਤੇ ਰਮਨ ਕੁਮਾਰ ਜੀ, ਤੁਹਾਡਾ ਜਿਹੜਾ ਹਲਕਾ ਆ ਉਹ ਹੁਸ਼ਿਆਰਪੁਰ ਚੱਬੇਵਾਲ ਆ। ਹਾਂਜੀ ਮੈਡਮ ਜੀ। ਹਾਂਜੀ। ਤੇ ਜਿਸ ਤਰ੍ਹਾਂ ਹੁਣ ਤੁਸੀਂ ਇੱਥੋਂ ਇਲੈਕਸ਼ਨ ਲੜਨੀ ਆ, ਤੇ ਸਾਨੂੰ ਆਪਣੇ ਬਾਰੇ ਜ਼ਰੂਰ ਦੱਸੋ ਕਿ ਜਦ ਤੁਹਾਨੂੰ ਟਿਕਟ ਮਿਲੀ ਹੈ, ਟਿਕਟ ਤੋਂ ਪਹਿਲਾਂ ਤੁਸੀਂ ਇੱਥੇ ਪਾਰਟੀ ਦੇ ਨਾਲ ਤੇ ਜੁੜੇ ਹੋਵੋਗੇ, ਤੇ ਹੋਰ ਤੁਸੀਂ ਕੋਈ ਜੌਬ ਕਰਦੇ ਸੀ ਜਾਂ ਕੋਈ ਹੋਰ ਕੰਮ ਕਾਰ ਸੀ? ਮੈਡਮ ਜੀ, ਮੈਂ ਇੱਕ ਆਮ ਪਰਿਵਾਰ ਚੋਂ ਰਹਿਣ ਵਾਲਾ ਹਾਂ ਜੀ। ਤੇ ਮੇਰੇ ਡੈਡੀ ਜੀ ਐਜੂਕੇਸ਼ਨ ਡਿਪਾਰਟਮੈਂਟ ਚੋਂ ਰਿਟਾਇਰਮੈਂਟ ਹੋਏ ਆ ਜੀ। ਤੇ ਮੇਰੇ ਬ੍ਰਦਰ ਵੀ ਸਰਕਾਰੀ ਸਕੂਲ 'ਚ ਪੜ੍ਹਾਉਂਦੇ ਆ। ਹਾਂਜੀ। ਤੇ ਮੈਂ ਇੱਕ ਐਜੂਕੇਟਡ ਫੈਮਿਲੀ 'ਚ ਬਿਲੋਂਗ ਕਰਦਾ ਆ। ਜੀ। ਤੇ ਆਪਣੇ ਭਰਾਵਾਂ ਨਾਲ ਰਲ ਕੇ, ਮੇਰਾ ਛੋਟਾ ਬ੍ਰਦਰ ਆ ਪ੍ਰਦੀਪ ਕੁਮਾਰ। ਹਾਂਜੀ। ਤੇ ਆਪਣਾ ਬਿਜ਼ਨਸ ਚਲਾਉਂਦੇ ਆ। ਸਾਡੀ 2 ਮੋਟਰਸਾਈਕਲ ਦੀ ਏਜੰਸੀ ਬਜਾਜ ਦੀਆਂ। ਠੀਕ ਹੈ ਜੀ। ਤੇ ਮੈਂ ਇਸ ਦੇ ਨਾਲ ਸਮਾਜ ਦੇ ਵਿੱਚ ਲੋਕ ਭਲਾਈ ਖੇਤਰ ਦੇ ਕੰਮ ਕਰਦਾ ਰਿਹਾ। ਠੀਕ ਹੈ। ਜਿਵੇਂ ਕਿ ਗਰੀਬ ਘਰਾਂ ਦੀਆਂ ਲੜਕੀਆਂ ਦੇ ਵਿਆਹ ਹੋਣ, ਤੇ ਜਾਂ ਕਿ ਜੇ ਕਿਸੇ ਗਰੀਬ ਪਰਿਵਾਰ ਦਾ ਬੱਚਾ ਕੋਈ ਬਿਮਾਰ ਹੋਵੇ ਜੀ, ਤੇ ਜਿਸ ਤਰ੍ਹਾਂ ਦੀ ਕਿਸੇ ਵੀ ਇਲਾਕੇ, ਸਾਡੇ ਇਲਾਕੇ 'ਚ ਕਿਸੇ ਦੀ ਵੀ ਹੈਲਪ ਹੋਵੇ, ਅਸੀਂ ਉਸ ਹੈਲਪ ਨੂੰ ਕਰਦੇ ਰਹੇ ਹਾਂ। ਠੀਕ ਹੈ ਜੀ। ਕਿਉਂਕਿ ਪਹਿਲਾਂ ਜ਼ਰੂਰ ਤੁਹਾਡੀਆਂ ਪ੍ਰੋਪਰਟੀਆਂ ਵੀ ਪੁੱਛੀਆਂ ਹੋਣਗੀਆਂ ਜਦੋਂ ਤੁਸੀਂ ਇਲੈਕਸ਼ਨ ਲੜਨ ਦੇ ਪੇਪਰ ਭਰੇ ਆ, ਕਿ ਤੁਹਾਡੇ ਕੋਲ ਕੀ ਆ। ਨਹੀਂ ਤਾਂ ਕਈ ਵਾਰੀ ਸਵਾਲ ਆਉਂਦਾ ਆ ਕਿ ਇੱਕ ਬੰਦਾ ਦੁੱਧ ਵੇਚਦਾ ਹੁੰਦਾ ਤੇ ਬਾਅਦ ਵਿੱਚ ਉਹਦੀਆਂ ਪ੍ਰੋਪਰਟੀਆਂ ਜਿਹੜੀਆਂ ਉਹ ਬਹੁਤ ਜ਼ਿਆਦਾ ਹੋ ਜਾਂਦੀਆਂ, ਕਰੋੜਾਂ ਦੇ ਵਿੱਚ ਹੋ ਜਾਂਦਾ ਹੈ ਸਾਰਾ ਕੁਝ। ਹਾਂਜੀ। ਤੇ ਆਪਾਂ ਗੱਲਬਾਤ ਕਰਦੇ ਹਾਂ ਕਿ ਜਦੋਂ ਤੁਹਾਨੂੰ ਟਿਕਟ ਮਿਲੀ ਆ, ਟਿਕਟ ਕਿਸ ਬੇਸ ਤੇ ਦਿੱਤੀ ਆਮ ਆਦਮੀ ਪਾਰਟੀ ਨੇ ਤੁਹਾਨੂੰ? ਮੈਡਮ ਜੀ, ਮੈਂ ਲਾਸਟ MP ਇਲੈਕਸ਼ਨ ਤੋਂ ਪਾਰਟੀ ਦੀ ਸੇਵਾ ਕਰ ਰਿਹਾ ਸੀਗਾ ਜੀ। ਤੇ ਅਸੀਂ MP ਇਲੈਕਸ਼ਨ ਦੇ ਵਿੱਚ ਸਾਡੇ ਤੋਂ ਮੈਡਮ ਜਾਮਨੀ ਗੋਮਰ ਜੀ ਸੀਗੇ ਜੀ। ਤੇ ਅਸੀਂ ਉਹਨਾਂ ਨੂੰ ਵੱਧ ਤੋਂ ਵੱਧ ਚੱਬੇ ਹਲਕੇ 'ਚ ਵੋਟਾਂ ਪਵਾਈਆਂ। ਜੀ। ਤੇ ਮੈਂ ਉਸ ਦਿਨ ਤੋਂ ਪਾਰਟੀ ਝੰਡਾ ਚੱਕਿਆ ਸੀਗਾ ਕਿ ਅਸੀਂ ਇੱਕ ਸਾਫ਼ ਸੁਥਰੀ ਰਾਜਨੀਤੀ ਦੀ ਸੋਚ ਲੈ ਕੇ ਆਣੀ ਪੰਜਾਬ ਦੇ ਵਿੱਚ। ਜੀ। ਤੇ ਮੈਂ ਐਜ ਏ ਵਲੰਟੀਅਰ ਪਾਰਟੀ ਵਿੱਚ ਕੰਮ ਕਰਦਾ ਰਿਹਾ। ਠੀਕ ਹੈ ਜੀ। ਤੇ ਪਾਰਟੀ ਦਾ ਮੈਂ ਫਾਊਂਡਰ ਸੀਗਾ, ਜੜ ਤੋਂ ਜੁੜਿਆ ਸੀ। ਠੀਕ ਆ। ਪਰ ਜਿਸ ਦੇ ਵਿੱਚ ਜਿਸ ਤਰ੍ਹਾਂ ਰੌਲਾ ਪੈਂਦਾ ਹੈਗਾ ਆ ਜੀ ਪਾਰਟੀ ਦੇ ਵਿੱਚ, ਟਿਕਟਾਂ ਜਿੱਦਾਂ ਜਾਮਨੀ ਦੇ ਵੀ ਬਿਆਨ ਹੁਣ ਆਪਾਂ ਸੁਣਦੇ ਆ ਕੀ ਕੁਛ ਕਹਿ ਰਹੇ ਆ। ਤੁਸੀਂ ਕਿੰਨੇ ਕੁ ਪੈਸੇ ਦਿੱਤੇ ਟਿਕਟ ਲੈਣ ਲਈ? ਕੋਈ ਪੈਸਾ ਨਹੀਂ ਦਿੱਤਾ ਮੈਡਮ ਜੀ, ਇਹ ਸਾਰੀ ਅਫਵਾਹਾਂ ਆ ਜੀ। ਸਾਡੀ ਪਾਰਟੀ ਵਿੱਚ ਕੋਈ ਪੈਸੇ ਦੇ ਕੇ ਟਿਕਟ ਨਹੀਂ ਮਿਲਦੀ। ਟਿਕਟਾਂ ਆਮ ਲੋਕਾਂ ਨੂੰ ਮਿਲੀਆਂ ਹਨ ਤੇ ਜੋ ਵੀ ਪਾਰਟੀ ਦੇ ਵਲੰਟੀਅਰਸ ਉਹਨਾਂ ਨੂੰ ਟਿਕਟਾਂ ਪਾਰਟੀ ਨੇ ਦਿੱਤੀਆਂ, ਜਿਹਨਾਂ ਨੇ ਪਾਰਟੀ ਦੀ ਸੇਵਾ ਕੀਤੀ, ਦਿਨ ਰਾਤ ਪਾਰਟੀ ਲਈ ਕੀਤਾ ਹੈ। ਮਤਲਬ ਕਿ ਪੈਸੇ ਨਹੀਂ ਦਿੱਤੇ, ਤਾਂ ਜਿਹੜਾ ਰੌਲਾ ਗੋਲਾ ਜਿਹਾ ਪੈਂਦਾ ਹੈ। ਠੀਕ ਹੈ ਮੈਡਮ ਜੀ, ਸਭ ਕੁਝ ਝੂਠ ਹੈ। ਪਾਰਟੀ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ, ਬਹੁਤ ਵਿਰੋਧੀ ਪਾਰਟੀਆਂ ਦੁਆਰਾ ਕੋਸ਼ਿਸ਼ ਕੀਤੀ ਜਾਂਦੀ। ਜਾਂ ਉਹ ਲੋਕ ਜਿਨ੍ਹਾਂ ਨੂੰ ਟਿਕਟਾਂ ਦੀ ਲਾਲਸਾ ਵਾਸਤੇ ਪਾਰਟੀ ਜੁਆਇਨ ਕਰਦੇ ਹਨ, ਜਾਂ 2 ਮਹੀਨੇ ਪਹਿਲਾਂ ਆ ਜਾਂਦੇ ਹਨ, ਜਾਂ 4 ਮਹੀਨੇ ਪਹਿਲਾਂ ਆ ਜਾਂਦੇ ਹਨ, ਜਿਹਨਾਂ ਦੀ ਆਪਣੀ ਲਾਲਸਾ ਹੁੰਦੀਆਂ ਕਿ ਮੈਂ ਟਿਕਟ ਲੈ ਕੇ ਇਹ ਕਰਾਂਗਾ, MLA ਬਣਾਂਗਾ, ਮੰਤਰੀ ਬਣਾਂਗਾ, ਜਾਂ ਆਪਣੀ ਕੁਛ ਲਾਲਸਾ ਹੁੰਦੀਆਂ ਹੈ ਤੇ ਕੋਈ ਜਾਂ ਕਹਿੰਦਾ ਕਿ ਮੈਂ MLA ਬਣ ਕੇ ਇੱਦਾਂ ਹੋ ਜਾਊਗਾ, ਮੇਰੀ ਟੋਰ ਬਣ ਜਾਏਗੀ, ਤੇ ਉਹ ਲੋਕ ਪਾਰਟੀ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਹਨ। ਪਰ ਅਸੀਂ ਇੱਕ ਇਨਕਲਾਬੀ ਯੋਧੇ ਬੰਦੇ ਹਾਂ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਾ ਕੇ ਪੰਜਾਬ ਨੂੰ ਬਚਾਇਆ ਜਾਏ, ਪੰਜਾਬੀਅਤ ਨੂੰ ਬਚਾਇਆ ਜਾਏ। ਤੇ ਚਲੋ ਹੁਣ ਤੁਸੀਂ ਜਿੱਦਾਂ ਕੈਂਡੀਡੇਟ ਆ, ਤੁਸੀਂ ਇਲੈਕਸ਼ਨ ਲੜਨੀ ਆ, ਤੇ ਤੁਸੀਂ ਕੀ ਸੋਚਿਆ ਹੈ ਕਿ ਤੁਹਾਡੇ ਇਲਾਕੇ ਦੇ ਵਿੱਚ ਤੁਸੀਂ ਕੀ ਕਰੋਗੇ? ਮੈਡਮ, ਸਾਡੇ ਇਲਾਕੇ ਦੇ ਵਿੱਚ ਬਹੁਤ ਸਾਰੀਆਂ ਮੁਸ਼ਕਲਾਂ ਹਨ ਜਿਹਨਾਂ ਨੂੰ ਆਪਾਂ ਆਮ ਆਦਮੀ ਪਾਰਟੀ ਸਰਕਾਰ ਬਣ ਕੇ ਦੂਰ ਕੀਤਾ ਜਾਵੇਗਾ।
ਮੁਸ਼ਕਿਲ ਤੇ ਤੁਹਾਡੀ ਇੱਕ ਜਿਹੜੀ ਬਹੁਤ ਵੱਡੀ ਆ ਜੀ, ਉਹ ਇੱਕ ਡਰੱਗ ਦੀ ਹੈ, ਬਹੁਤ ਜ਼ਿਆਦਾ ਵੱਡੀ, ਕਿਉਂਕਿ ਕਿਉਂਕਿ ਜਿਹੜੇ ਇਲਾਕੇ ਦੇ ਜਿਹੜੇ ਉਹ ਨੌਜਵਾਨ ਆ ਜਿਹੜੇ ਡਰੱਗ ਖਾਂਦੇ ਆ, ਜਦੋਂ ਫਿਰ ਉਹਨਾਂ ਨੂੰ ਪੈਸੇ ਨਹੀਂ ਮਿਲਦੇ, ਮੈਂ ਖੁਦ ਉੱਥੇ ਇਹ ਗੱਲਾਂ ਬਹੁਤ ਸੁਣੀਆਂ ਆ ਕਿ ਜਿਹੜਾ ਸਰੀਆ ਆ ਕਿਸੇ ਦਾ ਪਿਆ ਆ, ਤਾਰਾਂ ਆ ਬਿਜਲੀ ਦੀਆਂ ਕੱਟ ਕੇ ਉਹ ਵੇਚ ਦਿੰਦੇ ਆ ਰਾਤੋਂ ਰਾਤ। ਮੈਡਮ ਜੀ, ਜਦੋਂ ਨਸ਼ਾ ਹੈ ਸਾਰੀ ਦੇਣ ਪੰਜਾਬ ਸਰਕਾਰ ਦੀ ਹੈ, ਬਾਦਲ ਸਰਕਾਰ ਦੀ ਹੈ। ਪੰਜਾਬ ਦੇ ਵਿੱਚ ਨਸ਼ਾ ਵਿਕ ਰਿਹਾ ਹੈ। ਅਸੀਂ ਕਈ ਵਾਰ ਅਸੀਂ ਵੀ ਪਿੰਡਾਂ ਦੇ ਵਿੱਚ ਨਸ਼ਾ ਦੇ ਖਿਲਾਫ ਰੈਲੀਆਂ ਕੱਢੀਆਂ। ਮੈਂ ਵੀ 2-2.5 ਸਾਲ ਤੋਂ ਨਸ਼ੇ ਦੇ ਖਿਲਾਫ ਬਾਈਕ ਤੇ ਰੈਲੀਆਂ ਕੱਢੀਆਂ, ਪੈਦਲ ਮਾਰਚ ਕੱਢਿਆ। ਪੰਜਾਬ ਦੇ ਹਰ ਇੱਕ ਸ਼ਹਿਰ ਦੇ ਵਿੱਚ, ਹਰ ਇੱਕ ਪਿੰਡ ਦੇ ਵਿੱਚ ਨਸ਼ਾ ਵਿਕ ਰਿਹਾ ਹੈ। ਸਰਕਾਰ ਬਾਦਲ ਸਰਕਾਰ ਦੀ ਦੇਣ ਨਸ਼ਾ ਜੋ ਵੀ ਪੰਜਾਬ ਦੇ ਵਿੱਚ ਹੈਗਾ ਆ। ਔਰ ਸਾਡੇ ਪੰਜਾਬ ਦੀ ਨੌਜਵਾਨ ਪੀੜ੍ਹੀ ਜੋ ਨਸ਼ਾ ਦੇ ਵਿੱਚ ਭੇਟ ਹੋ ਰਹੀ ਹੈ, ਹਰ ਰੋਜ਼ ਨਸ਼ਾ ਦੇ ਦਰਿਆ ਵਿੱਚ ਵਗਦੀ ਜਾ ਰਹੀ ਹੈ। ਇਹ ਸੱਚਾਈ ਹੈ, ਪੰਜਾਬ ਦੇ ਵਿੱਚ ਨਸ਼ਾ ਵਿਕ ਰਿਹਾ ਹੈ ਔਰ ਮੌਜੂਦਾ ਸਰਕਾਰ ਦਾ ਰੱਦ ਵਿਕ ਰਿਹਾ ਹੈ। ਤੇ ਇਹ 'ਚ ਕੋਈ ਸ਼ੱਕ ਨਹੀਂ ਕਿ ਨਸ਼ੇ ਦੀ ਲੋੜ ਪੂਰੀ ਕਰਨ ਵਾਸਤੇ ਕੋਈ ਵੀ ਪੰਜਾਬ ਦੇ ਬੱਚੇ ਹੈ, ਕਿਸੇ ਵੀ ਘਰ ਦੇ ਹੈਗੇ, ਆਪਣੇ ਉਹਨਾਂ ਨੂੰ ਲੋੜ ਪੂਰੀ ਕਰਨ ਵਾਸਤੇ ਲੁੱਟਾਂ ਖਸੁੱਟਾਂ ਵੀ ਕਰਦੇ ਹੈਗੇ ਆ। ਤੇ ਜੋ ਤੁਸੀਂ ਸਰੀਏ ਦੀ ਗੱਲ ਕੀਤੀ ਹੈ, ਤੇ ਇਹਦੀ ਆਮ ਪਿੰਡਾਂ 'ਚ ਦੇਖਣ ਨੂੰ ਮਿਲਦਾ ਕਿ ਜੇ ਨਸ਼ੇ ਦੀ ਪੂਰਤੀ ਕਰਨੀ ਹੋਵੇ ਜਾਂ ਆਪਣੇ ਘਰ ਤੋਂ ਪੈਸੇ ਚੋਰੀ ਕਰਕੇ ਲੈ ਜਾਂਦੇ ਹਨ ਜਾਂ ਬਾਹਰੋਂ ਕਿਸੇ ਤਰ੍ਹਾਂ ਦੀ ਚੋਰੀ ਕਰਕੇ ਨਸ਼ੇ ਨੂੰ ਪੂਰਾ ਕੀਤਾ ਜਾਵੇ। ਤੇ ਵਾਕਈ ਸੱਚਾਈ ਹੈ, ਪੰਜਾਬ ਦੇ ਵਿੱਚ ਨਸ਼ਾ ਵਿਕ ਰਿਹਾ ਮੈਡਮ। ਬਿਲਕੁਲ। ਤੇ ਕੁਛ ਕੁ ਤੁਹਾਡੇ ਪਿੰਡਾਂ ਵੱਲ ਦੀ ਜਿਹੜੀਆਂ ਹਾਲਾਤ ਆ, ਜਿਸ ਤਰ੍ਹਾਂ ਬਹੁਤ ਸਾਰੇ ਪਿੰਡ ਆ ਉਹਨਾਂ ਦੇ ਵਿੱਚ ਤੇ ਉਹ ਸੜਕਾਂ ਨਹੀਂ ਹੈਗੀਆਂ, ਟੁੱਟੀਆਂ ਫੁੱਟੀਆਂ ਹੀ ਆ। ਕਈਆਂ ਦੇ ਵਿੱਚ ਜਿਹੜੀਆਂ ਲਿੰਕ ਸੜਕਾਂ ਆ ਉਹ ਜਾਂਦੀਆਂ, ਪਰ ਅੱਗੇ ਉਹਨਾਂ ਦੇ ਵਿੱਚ ਉਹ ਕੁਛ ਨਹੀਂ ਹੈਗਾ। ਉੱਥੇ ਵੀ ਗਾਰਾ ਮਿੱਟੀ ਬਹੁਤ ਹੁੰਦਾ ਜਦ ਮੀਂਹ ਪੈ ਜਾਂਦਾ ਥੋੜਾ ਬਹੁਤਾ। ਬਿਲਕੁਲ ਮੈਡਮ ਜੀ, ਸਾਡੇ ਇੱਥੇ ਸੋਹਣ ਸਿੰਘ ਠੰਡਲ ਸਾਡੇ 20 ਸਾਲ ਤੋਂ MLA ਮੰਤਰੀ ਬਣਦੇ ਆ ਰਹੇ ਹਨ। ਜਿਹੜੀ ਚੱਬੇਵਾਲ ਹਲਕਾ ਲਾਸਟ 5 ਸਾਲ ਤੋਂ ਬਣਿਆ ਹੈਗਾ, ਉਸ ਤੋਂ ਪਹਿਲਾਂ ਮਾਲਪੁਰ ਹਲਕਾ ਰਿਜ਼ਰਵ ਸੀਗਾ ਤੇ ਲਾਸਟ 5 ਸਾਲ ਤੋਂ ਚੱਬੇਵਾਲ ਹਲਕਾ ਬਣਿਆ ਹੈ। ਚੱਬੇਵਾਲ ਹਲਕੇ ਦਾ ਕੋਈ ਵਿਕਾਸ ਨਹੀਂ ਹੋਇਆ। ਮੈਂ ਵੀ 3 ਸਾਲ ਤੋਂ ਹਰ ਇੱਕ ਪਿੰਡਾਂ 'ਚ ਜਾ ਰਿਹਾ, ਪਿੰਡਾਂ ਦੇ ਰੋਡ ਵੀ ਦੇਖ ਰਿਹਾ, ਪਿੰਡਾਂ ਦੀ ਗਲੀਆਂ ਵੀ ਦੇਖ ਰਿਹਾ, ਨਾਲੀਆਂ ਵੀ ਦੇਖ ਰਿਹਾ। ਇੱਕ ਸੱਚਾਈ ਹੈ, ਅੰਤ ਤੱਕ ਸੱਚਾਈ ਹੈ ਕਿ ਪੰਜਾਬ ਦਾ ਕੋਈ ਵਿਕਾਸ ਨਹੀਂ ਹੋਇਆ, ਚੱਬੇਵਾਲ ਹਲਕੇ ਦਾ ਕੋਈ ਵਿਕਾਸ ਨਹੀਂ ਹੋਇਆ। ਇਹ ਸਾਡੇ ਮੰਤਰੀ ਸਾਹਿਬ 20 ਸਾਲ ਤੋਂ ਮੰਤਰੀ ਬਣਦੇ ਆ ਰਹੇ ਹਨ। ਇਹ ਲੋਕਾਂ ਨੂੰ ਝੂਠ ਦੇ ਲਾਰੇ ਲਾ ਕੇ ਵੋਟਾਂ ਲੈ ਜਾਂਦੇ ਹਨ, ਪਰ ਬਾਅਦ ਵਿੱਚ ਕੋਈ ਸਾਰ ਨਹੀਂ ਲੈਂਦਾ। 5 ਸਾਲ ਗਾਇਬ ਹੋ ਜਾਂਦੇ ਹਨ ਵੋਟਾਂ ਲੈ ਕੇ ਚੱਬੇਵਾਲ ਹਲਕੇ ਦੇ ਵਿੱਚੋਂ, ਤੇ ਆਮ ਲੋਕਾਂ ਦੀ ਕੋਈ ਪੁੱਛਗਿੱਛ ਨਹੀਂ ਹੈਗੀ। ਜਿਹੜੀਆਂ ਤੁਸੀਂ ਰੋਡ ਦੀ ਗੱਲ ਕਰ ਰਹੇ ਹਾਂ ਜਾਂ ਸੜਕਾਂ ਦੀ ਗੱਲ ਕਰ ਰਹੇ, ਸੱਚਾਈ ਹੈ ਕਿ ਪੰਜਾਬ ਦੇ ਰੋਡਾਂ, ਚੱਬੇਵਾਲ ਦੇ ਰੋਡਾਂ ਦਾ ਬਹੁਤ ਬੁਰਾ ਹਾਲ ਆ। ਜੇ ਰਾਤ ਬਰਾਤੇ ਕਿਸੇ ਨੂੰ ਕੋਈ ਪ੍ਰੋਬਲਮ ਹੋ ਜਾਵੇ ਜਾਂ ਕਿਸੇ ਦਾ ਕੋਈ ਘਰ 'ਚ ਕੋਈ ਬਿਮਾਰ ਹੋ ਜਾਵੇ, ਪੇਸ਼ੈਂਟ ਹੋ ਜਾਵੇ ਤੇ ਉਹਨਾਂ ਨੂੰ ਲੈ ਕੇ ਜਾਣਾ ਹੋਵੇ ਤਾਂ ਕਦੇ ਵੀ ਮੈਂ ਕਹਿੰਦਾ ਟਾਈਮ ਨਾਲ ਹੁਸ਼ਿਆਰਪੁਰ ਜਿਹੜਾ ਸਾਨੂੰ ਮੇਨ ਹਸਪੀਟਲ ਲੱਗਦਾ ਨਹੀਂ ਪਹੁੰਚ ਸਕਦੇ, ਕਿਉਂਕਿ ਰੋਡਾਂ ਦੇ ਇੰਨਾ ਕੁ ਮਾੜੇ ਹਾਲਾਤ ਹੈਗੇ ਕਿ ਮਤਲਬ ਕਿ ਜੇ 10 ਮਿੰਟ ਰਸਤਾ ਹੈਗਾ ਤਾਂ ਉਹਨੂੰ ਅੱਧਾ ਘੰਟਾ ਪੌਣਾ ਘੰਟਾ ਲੱਗ ਜਾਂਦਾ ਹੈ ਮੈਡਮ। ਤੇ ਜੀ ਤੁਸੀਂ ਹੁਣ ਰੋਡ ਦੀ ਆਪਾਂ ਗੱਲ ਸ਼ੁਰੂ ਕੀਤੀ ਆ ਕਿ ਤੁਹਾਡੇ ਲਾਗੇ ਜਿਹੜੀਆਂ ਮੇਨ ਰੋਡ ਹੈਗੀਆਂ ਆ ਉਹਨਾਂ ਤੇ ਮੇਰੇ ਖਿਆਲ ਦੇ ਵਿੱਚ ਆ ਕਿ ਹੁਸ਼ਿਆਰਪੁਰ ਪਹੁੰਚਣ ਦੇ ਵਿੱਚ ਇੱਕ ਵੱਡਾ ਟੋਲ ਲੱਗਾ ਹੋਇਆ ਆ, ਤੇ ਅੱਗੇ ਤੁਹਾਡੇ ਪਿੰਡਾਂ ਤੋਂ ਅੱਗੇ ਨੂੰ ਚਲੇ ਜਾਓ, ਮੇਰੇ ਖਿਆਲ ਗੜ੍ਹਸ਼ੰਕਰ ਵੱਲ ਨੂੰ ਅੱਗੇ ਜਾ ਕੇ ਫਿਰ ਟੋਲ ਵੀ ਆਉਂਦੇ ਆ। ਮੈਡਮ ਜੀ ਬਿਲਕੁਲ ਇਹ ਸੱਚਾਈ ਹੈ ਕਿ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਟੋਲ ਜਿਹੜੇ ਹੁਸ਼ਿਆਰਪੁਰ ਹਲਕੇ ਦੇ ਵਿੱਚ ਲੱਗੇ ਹੋਏ ਆ। ਬਾਦਲ ਸਰਕਾਰ ਦੇ ਹਲਕੇ ਦੇ ਵਿੱਚ ਕੋਈ ਵੀ ਟੋਲ ਪਲਾਜ਼ਾ ਨਹੀਂ ਹੈ। ਜੇ ਟੋਲ ਪਲਾਜ਼ਾ ਇੱਕ ਅੱਧਾ ਹੋਏਗਾ ਤੇ ਉਹਨਾਂ ਨੇ ਆਪਣੇ ਲੋਕਾਂ ਨੂੰ ਸਹੂਲਤਾਂ ਦੇਣ ਵਾਸਤੇ ਦਿੱਤਾ ਹੋਏਗਾ। ਤੇ ਸਾਡੇ ਚੱਬੇਵਾਲ ਹਲਕੇ ਦੇ ਵਿੱਚ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਕਾਫੀ ਟੋਲ ਪਲਾਜ਼ਾ ਲੱਗੇ ਹੋਏ ਹਨ। ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਟੋਲ ਪਲਾਜ਼ਾ ਲਗਾਉਂਦੇ ਕਿਉਂ ਹਨ? ਜਦ ਅਸੀਂ ਕੋਈ ਵੀ ਨਵਾਂ ਇੱਕ ਮੋਟਰਸਾਈਕਲ ਲਈਏ ਜਾਂ ਗੱਡੀ ਲਈਏ, ਆਪਾਂ ਪਹਿਲਾਂ ਹੀ ਰੋਡ ਟੈਕਸ ਜਮ੍ਹਾਂ ਕਰਾ ਦਿੰਦੇ ਹਾਂ ਤੇ ਫਿਰ ਪਬਲਿਕ ਦੀ, ਸਾਡੇ ਆਮ ਲੋਕਾਂ ਦੀ ਲੁੱਟ ਖਸੁੱਟ ਕਰਨ ਵਾਸਤੇ ਕਿਉਂ ਇਹ ਮਿਲੀ ਭੁਗਤਣਾ ਤੇ ਟੋਲ ਪਲਾਜ਼ੇ ਖੋਲਦੇ ਹਨ? ਅਸੀਂ ਇਹ ਟੋਲ ਪਲਾਜ਼ੇ ਦੇ ਬਿਲਕੁਲ ਖਿਲਾਫ ਹੈਗੇ ਹਾਂ ਜੋ ਇਹ ਆਮ ਸ਼ਰੇਆਮ ਆਮ ਲੋਕਾਂ ਦੀ ਲੁੱਟ ਖਸੁੱਟ ਕਰ ਰਹੇ ਹਨ, ਕਿਉਂਕਿ ਕਈ ਟੋਲ ਪਲਾਜ਼ੇ ਏਦਾਂ ਦੇ ਹੈਗੇ ਜੋ ਆਪਣੇ ਸ਼ਰੇਆਮ ਮਨਮਰਜ਼ੀਆਂ ਕਰ ਰਹੇ ਹਨ, ਉਹਨਾਂ ਦੀ ਮਿਆਦ ਵੀ ਲੰਘ ਚੁੱਕੀ ਹੁੰਦੀ ਹੈ ਤੇ ਫਿਰ ਵੀ ਇਹ ਆਮ ਲੋਕਾਂ ਦੀ ਲੁੱਟ ਕਰ ਰਹੇ, ਸ਼ਰੇਆਮ ਲੁੱਟ ਕਰ ਰਹੇ ਹਨ। ਆਮ ਆਦਮੀ ਪਾਰਟੀ ਸਰਕਾਰ ਬਣਨ ਤੇ ਅਸੀਂ ਇਹਨਾਂ ਤੇ ਤੁਰੰਤ ਐਕਸ਼ਨ ਲਵਾਂਗੇ, ਕਿਉਂਕਿ ਇੱਕ ਆਮ ਬੰਦਾ ਜਦੋਂ ਕੋਈ ਵੀ ਮੋਟਰਸਾਈਕਲ ਜਾਂ ਗੱਡੀ ਲੈਂਦਾ ਆ ਉਹ ਆਪਣੇ ਟੈਕਸ ਪਹਿਲਾਂ ਹੀ RC ਦੇ ਵਿੱਚ ਜਮ੍ਹਾਂ ਕਰਾ ਦਿੰਦਾ, ਉਹਨੂੰ ਰੋਡ ਟੈਕਸ ਕਹਿੰਦੇ ਹਨ। ਬਿਲਕੁਲ ਜੀ। ਸਰੋਤੇ ਜਿਹੜੇ ਤੁਸੀਂ ਸੁਣਦੇ ਆ, ਕਿਉਂਕਿ ਮੇਰਾ ਸਵਾਲ ਸਦਾ ਹੀ ਟੋਲ ਤੇ ਹੁੰਦਾ ਆ, ਤਾਂ ਦੁਆਬੇ ਦੇ ਵਿੱਚ ਜਿਹੜੇ ਟੋਲ ਆ ਉਹ ਬਹੁਤ ਜ਼ਿਆਦਾ ਆ। ਉੱਥੇ ਪੈਸੇ ਵੀ ਕੋਈ ਜਿਸ ਤਰ੍ਹਾਂ ਜੀ ਕੱਲ ਅਕਾਲੀ ਦਲ ਦੇ ਵਿਧਾਇਕ ਆਏ ਸੀ, 40-50 ਰੁਪਏ ਨਹੀਂ ਹੈਗਾ ਉੱਥੇ ਟੋਲ ਵੀ ਜਿਹੜਾ ਆ ਬਹੁਤ ਜ਼ਿਆਦਾ ਆ। ਤੇ ਜਿਸ ਬੰਦੇ ਨੂੰ ਅਪ ਡਾਊਨ 1-2 ਵਾਰੀ ਹੋਣਾ ਪੈ ਜਾਏ ਤੇ ਉਹ ਤੁਸੀਂ ਦੇਖ ਲਓ ਕਿ ਉੱਥੇ ਕਿੰਨੇ ਪੈਸੇ ਉਸਨੂੰ ਦੇਣੇ ਪੈਂਦੇ ਆ, ਕਿਉਂਕਿ ਮੈਡਮ ਜੀ ਇਸ ਟਾਈਮ 82 ਰੁਪਏ ਅਪ ਡਾਊਨ ਦਾ 82 ਰੁਪਏ ਰੇਟ ਆ। ਜੇ 4 ਵਾਰੀ ਆਣਾ ਜਾਣਾ ਹੋਵੇ ਤਾਂ 160 ਰੁਪਏ ਮਤਲਬ ਕਿ ਅਪ ਡਾਊਨ ਦੇ ਲੱਗਦੇ ਆ ਕਾਰ ਦੇ ਵਿੱਚ। 82 ਰੁਪਏ ਇੱਕ ਮਤਲਬ ਕਿ ਅਪ ਡਾਊਨ ਦਾ ਇੱਕ ਸਾਈਡ ਦਾ ਹੈਗਾ ਅਪ ਡਾਊਨ ਕਰਨ ਦਾ। ਜੇ ਆਪਾਂ 4 ਵਾਰੀ ਆਈਏ ਜਾਈਏ ਤਾਂ ਮਤਲਬ ਕਿ ਚੱਬੇਵਾਲ ਤੋਂ ਹੁਸ਼ਿਆਰਪੁਰ ਜਾਣਾ ਹੋਵੇ, ਸਾਡਾ ਇੱਥੋਂ ਚੱਬੇਵਾਲ ਤੋਂ ਹੁਸ਼ਿਆਰਪੁਰ ਸਾਡਾ 8-9 ਕਿਲੋਮੀਟਰ ਹੈਗਾ ਆ, ਤੇ ਜੇ ਆਪਾਂ 4 ਵਾਰੀ ਇੱਕ ਦਿਨ ਚਲੇ ਗਏ ਤਾਂ ਸਾਨੂੰ 200 ਰੁਪਇਆ ਮਤਲਬ ਕਿ ਦੇਣਾ ਪੈਣਾ ਹੈ ਟੋਲ ਪਲਾਜ਼ਾ। ਹਾਂਜੀ ਜੀ ਬਿਲਕੁਲ ਜੀ। ਮੇਰਾ ਮੇਨ ਸਵਾਲ ਤੇ ਸਾਰਿਆਂ ਨੂੰ ਇਹੀ ਬਹੁਤਾ ਹੁੰਦਾ ਆ, ਤੇ ਜਿਸ ਤਰ੍ਹਾਂ ਤੁਸੀਂ ਇਹ ਹੁਣ 82 ਰੁਪਏ ਵੀ ਕਹਿਤਾ ਆ, ਤੇ ਹੋਰ ਜਿਸ ਤਰ੍ਹਾਂ ਹੁਸ਼ਿਆਰਪੁਰ ਦੇ ਵਿੱਚ ਬੜੇ ਕਾਲਜ ਤੇ ਹੈਗੇ ਆ, ਬੱਚੇ ਪੜ੍ਹ ਕੇ ਨਿਕਲਦੇ ਆ, ਉਧਰ ਮਾਲਪੁਰ ਦੇ ਵਿੱਚ ਕਾਲਜ ਹੈਗਾ, ਤੁਸੀਂ ਮਿਡਲ ਦੇ ਵਿੱਚ ਆਉਂਦੇ ਆ, ਤੇ ਉੱਥੇ ਫਿਰ ਨੌਕਰੀਆਂ ਦਾ ਕੀ ਹੈਗਾ ਕਿ ਨੌਕਰੀ ਕਿੱਥੇ ਮਿਲਦੀ ਹੈ ਲੋਕਾਂ ਨੂੰ, ਮੁੰਡਿਆਂ ਨੂੰ, ਕੁੜੀਆਂ ਨੂੰ? ਮੈਡਮ ਜੀ ਨੌਕਰੀਆਂ ਬਿਲਕੁਲ ਨਹੀਂ ਹੈਗੀਆਂ। ਜੋ ਸਾਡੇ ਅੱਜ ਦੇ ਪੰਜਾਬ ਦੇ ਨੌਜਵਾਨ, ਸਾਡੀਆਂ ਧੀਆਂ ਭੈਣਾਂ, ਸਾਡੇ ਭਰਾ ਹੱਥਾਂ ਦੇ ਵਿੱਚ ਡਿਗਰੀਆਂ ਲੈ ਕੇ ਘੁੰਮ ਰਹੇ, ਵਿਹਲੇ ਘੁੰਮ ਰਹੇ ਹਨ। ਪੰਜਾਬ ਸਰਕਾਰ ਹਰ ਸਾਲ ਵਾਅਦੇ ਕਰਦੀ, ਚਾਹੇ ਕੈਪਟਨ ਹੋਵੇ ਚਾਹੇ ਬਾਦਲ ਹੋਵੇ, ਹਰ ਸਾਲ ਨੌਕਰੀ ਦੇਣ ਦੇ ਵਾਅਦੇ ਕਰ ਦਿੰਦੇ ਹਨ, ਪਰ ਨੌਕਰੀਆਂ ਕਿਸੇ ਨੂੰ ਨਹੀਂ ਮਿਲਦੀਆਂ। ਅੱਜ ਦੇਖੋ ਲੱਖਾਂ ਹੀ ਅਸਾਮੀਆਂ ਖਾਲੀ ਪਈਆਂ ਹਨ, ਜਿੱਥੇ ਨੌਕਰੀਆਂ ਦੀ ਗੱਲ ਕਰੀ ਤਾਂ ਨੌਕਰੀਆਂ ਬਿਲਕੁਲ ਨਹੀਂ ਮਿਲਦੀਆਂ। ਜੇ ਨੌਕਰੀਆਂ ਮਿਲਦੀਆਂ ਹਨ ਤਾਂ ਆਪਣੇ ਚਹੇਤੀਆਂ ਨੂੰ ਦੇ ਦਿੰਦੇ ਹਨ, ਜਾਂ ਨੌਕਰੀਆਂ ਦਾ ਸੌਦਾ ਕੀਤਾ ਜਾਂਦਾ, ਨੌਕਰੀਆਂ ਨੂੰ ਵੇਚ ਦਿੱਤਾ ਜਾਂਦਾ ਹੈ।
ਤੇ ਅੱਜ ਵੀ ਸਾਡਾ ਨੌਜਵਾਨ ਜਿਹੜਾ ਹੈ ਪੜ੍ਹ ਲਿਖ ਕੇ ਵਿਹਲਾ ਘੁੰਮ ਰਿਹਾ। ਜੇ ਉਹਨਾਂ ਨੂੰ ਨੌਕਰੀ ਮਿਲਦੀ ਤੇ ਪ੍ਰਾਈਵੇਟ ਕਿਤੇ 4 ਜਾਂ 5 ਹਜ਼ਾਰ ਤੇ ਮਿਲਦੀ ਹੈ, ਲੱਖਾਂ ਰੁਪਈਆ ਉਹਨਾਂ ਦੇ ਮਾਂ-ਬਾਪ ਉਹਨਾਂ ਦੀ ਪੜ੍ਹਾਈ ਤੇ ਖਰਚਾ ਕਰਦੇ ਹਨ, ਪਰ ਆਮ ਬੱਚਿਆਂ ਨੂੰ ਨੌਕਰੀ ਅੱਜ ਤੱਕ ਨਹੀਂ ਮਿਲੀ। 4-5 ਹਜ਼ਾਰ ਤੇ ਉਹਨਾਂ ਨੂੰ ਮਜਬੂਰ ਹੋਣਾ ਪੈਂਦਾ ਕਿ ਨੌਕਰੀ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕੀਤਾ ਜਾਵੇ। ਜਿਸ ਤਰ੍ਹਾਂ ਜੀ ਹੁਣ ਤੁਸੀਂ ਦੱਸਿਆ ਕਿ ਜਿਹੜੀ ਸੀਟ ਆ ਉਹ ਪਿਛਲੇ ਕੁਝ ਸਮੇਂ ਤੋਂ ਉਹਨਾਂ ਨੇ ਇਹ ਰਾਖਵੀਂ ਰੱਖੀ ਆ ਤੇ ਹਾਂਜੀ ਤੇ ਇਹ ਰਾਖਵੀਆਂ ਸੀਟਾਂ ਤੋਂ ਵੀ ਕਈ ਵਾਰੀ ਲੋਕ ਇਸ ਤਰ੍ਹਾਂ ਜਿਹੜੇ ਹੁੰਦੇ ਵੋਟਰ ਹੁੰਦੇ ਆ ਉਹ ਵੀ ਕਈ ਵਾਰੀ ਇੱਧਰ ਉੱਧਰ ਨਹੀਂ ਹੋ ਜਾਂਦੇ ਕਿ ਉਹ ਇੱਕ ਥਾਂ ਇਕੱਠੇ ਨਹੀਂ ਹੁੰਦੇ? ਨਹੀਂ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਮੈਡਮ ਜੀ ਹੈਗੀ। ਪੰਜਾਬ ਜਿਹੜਾ ਹੈਗਾ ਹੈ ਸਾਡੇ ਸਾਰੇ ਧਰਮਾਂ ਦਾ ਇੱਥੇ ਮਾਸਤਕਾਰ ਹੈਗਾ ਤੇ ਸਾਰੇ ਧਰਮਾਂ ਦੇ ਲੋਕ ਰਹਿੰਦੇ ਹਨ। ਜੇ ਚੱਬੇਵਾਲ ਹਲਕੇ ਦੀ ਗੱਲ ਕਰੀਏ ਤਾਂ ਇੱਥੇ 45 ਤੋਂ 47% ਲੋਕ ਐਸਟੀ ਬਰਾਦਰੀ ਤੋਂ ਬਿਲੋਂਗ ਕਰਦੇ ਹਨ, ਦਲਿਤ ਪਰਿਵਾਰਾਂ ਤੋਂ ਬਿਲੋਂਗ ਕਰਦੇ ਹਨ ਤੇ ਸਰਕਾਰ ਹੀ ਇਸ ਨੂੰ ਰਾਖਵੀਕਰਨ ਕਰਦੀ ਹੈਗੀ ਜਾਂ ਕਿਸੇ ਦਾਇਰੇ ਦੇ ਵਿੱਚ ਆ ਕੇ ਜਾਂ ਸੰਵਿਧਾਨ ਦੇ ਵਿੱਚ ਲਿਖਿਆ ਹੈਗਾ ਕਿ ਕਿਸੇ ਇੰਨੀ ਪਦਾਰਥ ਵਿੱਚ ਗਿਣਤੀ ਹੋਵੇ ਦਲਿਤ ਪਰਿਵਾਰਾਂ ਦੇ ਉੱਤੇ ਰਾਖਵੀਂ ਸੀਟ ਕੀਤੀ ਜਾਂਦੀ ਹੈ। ਚੱਬੇਵਾਲ ਦੀ ਜਿਹੜੀ ਰਾਖਵੀਂ ਸੀਟ ਆ ਲਾਸਟ 5 ਸਾਲ ਤੋਂ ਬਣੀ, ਉਸ ਤੋਂ ਪਹਿਲਾਂ 15 ਸਾਲ ਤੋਂ ਲਗਾਤਾਰ ਮਾਲਪੁਰ ਸੀਗਾ। ਜਿਸ ਤਰ੍ਹਾਂ ਕੁਝ ਪਿੰਡ ਡਿਵਾਈਡ ਕਰਕੇ ਚੱਬੇਵਾਲ ਦੇ ਦਿੱਤੇ ਗਏ ਹਨ, ਕੁਝ ਮਾਲਪੁਰ ਸੀਗੇ ਉਹ ਗੜ੍ਹਸ਼ੰਕਰ ਹਲਕੇ 'ਚ ਕਰ ਦਿੱਤੇ ਗਏ ਹਨ ਤੇ ਰਾਖਵੀਂ ਸੀਟ ਜਿਹੜੀ ਹੈਗੀ ਚੱਬੇਵਾਲ ਦੀ ਲਾਸਟ 5 ਸਾਲ ਤੋਂ ਬਣੀ ਹੈ ਮੈਡਮ ਜੀ। ਜੀ ਅਤੇ ਇੱਕ ਸਵਾਲ ਮੇਰੇ ਅੱਜ ਵੀ ਸੀਗਾ ਸਵੇਰੇ ਕਿ ਤੁਹਾਡੇ ਹੁਣ ਰਾਤ ਆ ਤੇ ਤੁਸੀਂ ਸਾਡਾ ਫੋਨ ਚੱਕ ਲਿਆ ਤੇ ਆਪਾਂ ਗੱਲਬਾਤ ਕਰ ਰਹੇ ਹਾਂ ਤੇ ਜਦੋਂ ਤੁਸੀਂ ਆਪਣੇ MLA ਬਣ ਜਾਓਗੇ ਕਿ ਲੋਕਾਂ ਦੇ ਫੋਨ ਇਸ ਤਰ੍ਹਾਂ ਹੀ ਇੰਨੀ ਦੇਰ ਰਾਤ ਤੱਕ ਚੱਕੋਗੇ ਜਾਂ ਤੁਹਾਡੇ ਕੋਲ ਕੋਈ ਇਸ ਤਰ੍ਹਾਂ ਦਾ ਕੋਈ ਹੋਰ ਬੰਦਾ ਹੋਊਗਾ ਜਿਹੜਾ ਕੋਈ ਬਹਾਨਾ ਹੀ ਮਾਰ ਦਊਗਾ? ਬਿਲਕੁਲ ਮੈਡਮ ਜੀ, ਮੈਂ 24 ਘੰਟੇ ਮੇਰਾ ਫੋਨ ਚੱਲਦਾ ਰਹਿੰਦਾ ਹੈ। ਮੇਰਾ ਚਾਰਜਰ ਵੀ 24 ਘੰਟੇ ਕੋਲ ਹੁੰਦਾ ਹੈ ਆਪਣਾ। 3 ਸਾਲ ਤੋਂ 4 ਸਾਲ ਤੋਂ ਇਸੇ ਤਰ੍ਹਾਂ ਮੈਂ ਪਹਿਲਾਂ ਵੀ ਇੱਦਾਂ ਮੇਰਾ ਫੋਨ ਚੱਲਦਾ ਹੈ। ਕਦੀ ਵੀ ਅਸੀਂ ਵੀ ਮੇਰਾ ਫੋਨ ਕਿਸੇ ਵੀ ਸਾਡੇ ਕਿਸੇ ਦੂਜੇ ਬੰਦੇ ਨੇ ਨਹੀਂ ਚੱਕਿਆ। ਮੈਂ ਪਹਿਲਾਂ ਤੋਂ ਹੀ ਇਸ ਗੱਲ ਦਾ ਜਵਾਬ ਦੇ ਹੁੰਦਾ ਕਿ ਜਿਸ ਵੀ ਮੈਨੂੰ ਕੋਲ ਆਈ ਹੈਗੀ ਆ, ਜੇ ਕੋਈ ਰੱਬ ਨਾ ਕਰੇ ਮਿਸ ਕਾਲ ਹੋ ਜਾਂਦੀ ਤਾਂ ਆਪਾਂ 2 ਮਿੰਟ ਦੇ ਵਿੱਚ ਉਹਦਾ ਜਵਾਬ ਦੇਈਦਾ ਆ ਕਿ ਕੀ ਪ੍ਰੋਬਲਮ ਹੈ, ਕਿੱਥੇ ਸਾਨੂੰ ਫੋਨ ਆਇਆ ਤਾਂ ਆਪਾਂ ਉਹਦਾ ਸਤਿਕਾਰ ਕਰੀਦਾ ਵੀ ਜਿਸ ਵੀ ਕਿਸੇ ਵੀ ਪ੍ਰੋਬਲਮ ਹੈਗੀ ਆ ਫੋਨ ਤੇ ਜਵਾਬ ਦਿੱਤਾ ਆ। MLA ਬਣ ਕੇ ਵੀ ਮੈਂ ਇਸੇ ਤਰ੍ਹਾਂ ਆਮ ਲੋਕਾਂ ਦੀ ਸਮੱਸਿਆ ਸੁਣਦਾ ਰਹਾਂਗਾ ਤੇ ਉਹਨਾਂ ਦੀ ਸੇਵਾ ਵਿੱਚ ਹਾਜ਼ਰ ਰਹਾਂਗਾ। ਫੋਨ ਚੱਕਣਾ ਸਾਡੀ ਜ਼ਿੰਮੇਵਾਰੀ ਮੈਡਮ ਜੀ। ਹਾਂ ਤੇ ਜੀ ਠੀਕ ਹੈ, ਆਸੇ ਅਸੀਂ ਇਹੀ ਕਰਦੇ ਹਾਂ ਕਿ ਲੋਕ ਵੋਟ ਤੇ ਫੇਰ ਹੀ ਪਾਉਂਦੇ ਆ ਕਿਉਂਕਿ ਜਦੋਂ ਕਈ ਵਾਰੀ ਲੋਕ ਫੇਰ ਵੋਟ ਤਾਂ ਪਾ ਦਿੰਦੇ ਆ, ਅਸੀਂ ਜਦੋਂ MLA ਨੂੰ ਮਿਲਣ ਜਾਂਦੇ ਆ ਤੇ ਅੱਗੋਂ ਕਿਸੇ ਦਾ ਜਵਾਬ ਆ ਜਾਂਦਾ ਜੀ ਉਹ ਘਰ ਨਹੀਂ ਹੈਗੇ, ਆਰਾਮ ਕਰ ਰਹੇ ਆ, ਜਾਂ ਉਹ ਵੈਸੇ ਹੀ ਕਹਿ ਦਿੱਤਾ ਜਾਂਦਾ ਜੀ ਉਹ ਪਾਠ ਪੂਜਾ ਕਰਦੇ ਆ। ਕੋਈ ਨਾ ਕੋਈ ਜਿਹੜਾ ਬਹਾਨਾ ਆ ਉਹ ਮਾਰ ਦਿੱਤਾ ਜਾਂਦਾ ਆ। ਅਸੀਂ ਇਹੀ ਆਸ ਕਰਦੇ ਹਾਂ ਕਿ ਲੋਕਾਂ ਦੀ ਬਹੁਤੀ ਟੇਕ ਆਮ ਆਦਮੀ ਪਾਰਟੀ ਤੇ ਬਹੁਤ ਜ਼ਿਆਦਾ ਇਸ ਕਰਕੇ ਹੈਗੀ ਆ ਕਿ ਤੁਸੀਂ ਐਸੇ ਤਰ੍ਹਾਂ ਹੀ ਲੋਕਾਂ ਦੇ ਫੋਨ ਚੱਕਦੇ ਰਹੋ, ਲੋਕਾਂ ਦੀਆਂ ਜਿਹੜੀਆਂ ਮੁਸ਼ਕਲਾਂ ਆ ਉਹ ਸੁਣਦੇ ਰਹੋ ਤਾਂ ਤੁਹਾਡਾ ਇਲਾਕਾ ਬਿਲਕੁਲ ਜਿਹੜਾ ਤੁਹਾਡਾ ਹਲਕਾ ਆ ਉਹ ਪੇਂਡੂ ਹਲਕਾ ਆ ਤੇ ਪਿੰਡਾਂ ਦੀ ਜੇ ਗੱਲ ਕਰੀਏ ਤਾਂ ਕਿਸਾਨੀ ਬਹੁਤ ਆ ਤੇ ਜਿਹੜੀਆਂ ਹੁਣ ਕਿਸਾਨਾਂ ਨੂੰ ਆ ਰਹੀਆਂ ਮੁਸ਼ਕਲਾਂ ਆ ਰਹੀਆਂ ਜੀ ਤੁਹਾਡੇ ਇਲਾਕੇ ਦੇ ਵਿੱਚ ਵੀ ਆ ਰਹੀਆਂ ਹੋਣੀਆਂ, ਤੁਹਾਡੇ ਉੱਥੇ ਲਾਗੇ ਮੰਡੀ ਵੀ ਹੈਗੀ ਆ ਮੇਰੇ ਖਿਆਲ ਮਾਰਪੁਰ ਦੇ ਵਿੱਚ, ਤੇ ਜਿਹੜੀਆਂ ਮੁਸ਼ਕਲਾਂ ਆ ਰਹੀਆਂ ਇਹਨਾਂ ਨਾਲ ਕੀ ਕਰੋਗੇ ਕਿਉਂਕਿ ਕਿਸਾਨ ਆ ਜਿਹੜਾ ਇਹ ਖੁਦਕੁਸ਼ੀਆਂ ਕਰ ਰਹੇ ਆ, ਬਹੁਤ ਕੁਝ ਹੋ ਰਿਹਾ ਆ ਮੈਡਮ ਜੀ ਤੇ ਕਿਸਾਨਾਂ ਲਈ ਤੁਹਾਡੀ ਪਾਰਟੀ ਨੇ ਕੀ ਸੋਚਿਆ ਆ? ਮੈਡਮ ਜੀ ਸਾਡੇ ਚੱਬੇਵਾਲ ਦੀ ਮੰਡੀ ਹੈਗੀ ਆ, ਇਹ ਬਹੁਤ ਹੀ ਪੁਰਾਣੀ ਮੰਡੀ ਹੈਗੀ ਆ। ਏਸ਼ੀਆ ਦੀ ਸਭ ਤੋਂ ਵੱਡੀ ਮੰਡੀ ਮਟਰ ਦੇ ਵਿੱਚ, ਆਲੂ ਦੇ ਵਿੱਚ ਤੇ ਗਾਜਰਾਂ ਦੇ ਵਿੱਚ ਗਿਣੀ ਜਾਂਦੀ। ਇੱਥੇ ਬਹੁਤ ਹੀ ਜ਼ਿਆਦਾ ਉਪਜ ਕਿਸਾਨ ਜਿਹੜੇ ਸਾਡੇ ਵੀਰ ਹੈਗੇ ਮਟਰ ਦੀ ਤੇ ਆਲੂ ਦੀ ਤੇ ਗਾਜਰਾਂ ਦੀ ਕਰਦੇ ਹੈਗੇ ਆ। ਪਰ ਮੈਂ ਹਰ ਰੋਜ਼ ਜਾਂਦਾ ਪਿੰਡਾਂ ਦੇ ਵਿੱਚ, ਕਿਸਾਨ ਦੀ ਕਿਸੇ ਨੇ ਵੀ ਸਾਰ ਨਹੀਂ ਲਈ ਕਿਉਂਕਿ ਗਰੀਬ ਕਿਸਾਨ ਜਿਹੜਾ ਆ, ਕਿਸਾਨ ਆਪਾਂ ਕਹਿੰਦੇ ਆ ਕਿ ਜੈ ਜਵਾਨ ਜੈ ਕਿਸਾਨ। ਜੇ ਸਾਡੇ ਪੰਜਾਬ ਦਾ, ਸਾਡੇ ਭਾਰਤ ਦਾ ਕਿਸਾਨ ਹੀ ਨਹੀਂ ਰਹਿਣਾ ਤੇ ਜਵਾਨ ਕਿੱਥੋਂ ਸਾਡਾ ਪਹਿਰਾ ਦੇਗਾ ਬਾਰਡਰ ਤੇ ਨਾ ਮੈਡਮ ਜੀ। ਤੇ ਕਿਸਾਨਾਂ ਦੀ ਬਹੁਤ ਸਾਰੀਆਂ ਮੁਸ਼ਕਲਾਂ ਹਨ ਜਿਸ ਤਰ੍ਹਾਂ ਕਿ ਹੁਣ ਮਟਰ ਦਾ ਰੇਟ ਹੈਗਾ, ਸਾਡੇ ਕਿਸਾਨ ਨੇ ਮਟਰ ਬੀਜਿਆ, ਮਟਰ ਬੀਜਣ ਤੋਂ ਬਾਅਦ ਉਹਦੀ ਲਾਗਤ ਤੋੜਨ ਤੋਂ ਬਾਅਦ ਲਾਗਤ 6 ਰੁਪਏ ਜਾਂ 7 ਰੁਪਏ ਕਿਲੋ ਆ ਰਹੀ ਹੈ ਤੇ ਲੇਕਿਨ ਮਾਰਕੀਟ ਦੇ ਵਿੱਚ ਉਹਦਾ ਭਾਅ ਨੂੰ 5 ਰੁਪਏ ਕਿਲੋ ਮਿਲ ਰਿਹਾ ਹੈ। ਇਹ ਤਾਂ ਕਿਸਾਨ ਨਾਲ ਬਿਲਕੁਲ ਜਾਤੀ ਹੋ ਰਹੀ ਹੈ। ਤੇ ਚੱਬੇਵਾਲ ਦੀ ਮੰਡੀ ਜਿਹੜੀ ਹੈ ਆਲੂ ਤੇ ਬੀਜਣ ਦੇ ਵਿੱਚ ਤੇ ਮਟਰਾਂ ਦੇ ਵਿੱਚ ਸਭ ਤੋਂ ਵੱਡੀ ਮੰਡੀ ਗਿਣੀ ਜਾਂਦੀ ਹੈ ਤੇ ਇੱਥੇ ਅੱਜ ਤੱਕ ਕਿਸਾਨਾਂ ਨਾਲ ਧੱਕਾ ਹੀ ਹੋਇਆ ਹੈ। ਤੇ ਲਾਸਟ ਕਈ ਸਾਲਾਂ ਤੋਂ ਅਕਾਲੀ ਦਲ ਬਾਦਲ ਦੀ ਸਰਕਾਰ ਹੈਗੀ, ਅੱਜ ਤੱਕ ਕਿਸੇ ਨੇ ਵੀ ਕਿਸਾਨ ਦੀ ਬਾਂਹ ਨਹੀਂ ਫੜੀ ਕਿਉਂਕਿ ਇੱਥੇ ਜੋ ਵਪਾਰੀ ਆਉਂਦੇ ਨੇ, ਚੱਬੇਵਾਲ ਦੀ ਮੰਡੀ ਜਿਹੜੀ ਮਟਰਾਂ ਦੀ ਹੈਗੀ ਆ, ਇੱਥੇ ਕੋਈ ਵੀ ਵੱਡੀ ਏਡੀ ਮੰਡੀ ਨਹੀਂ ਹੈਗੀ ਕਿ ਮਟਰਾਂ ਦਾ ਇੱਥੇ ਵਪਾਰ ਕੀਤਾ ਜਾਵੇ। ਜਿਹੜੇ ਆੜਤੀਏ ਬਾਹਰੋਂ ਆਉਂਦੇ ਉਹ ਕਿਸਾਨਾਂ ਕੋਲ ਮਟਰ ਲੈ ਕੇ ਚਲੇ ਜਾਂਦੇ ਆ ਤੇ ਬਾਅਦ ਦੇ ਵਿੱਚ ਜੇ ਕਿਸਾਨਾਂ ਦੇ ਪੈਸੇ ਉਹ ਮਾਰ ਲਿੱਤੇ ਜਾਂਦੇ ਹਨ। ਬਹੁਤ ਸਾਰੇ ਲੋਕਾਂ ਦਾ ਕਰੋੜ ਰੁਪਏ ਕਿਸਾਨਾਂ ਦਾ, ਕਿਸੇ ਦਾ 20,000, ਕਿਸੇ ਦਾ 2 ਲੱਖ ਮਾਰਿਆ ਗਿਆ ਲਾਸਟ ਕਈ ਸਾਲਾਂ ਤੋਂ ਮੈਂ ਦੇਖ ਰਿਹਾ ਹਾਂ। ਲੇਕਿਨ ਮੈਂ ਆਮ ਆਦਮੀ ਪਾਰਟੀ ਤੋਂ ਇਹ ਕਿਸਾਨਾਂ ਨੂੰ ਯਕੀਨ ਦਿਵਾਉਂਦਾ ਕਿ ਆਉਣ ਵਾਲੇ ਟਾਈਮ ਦੇ ਵਿੱਚ 2017 ਵਿੱਚ ਆਮ ਆਦਮੀ ਪਾਰਟੀ ਸਰਕਾਰ ਬਣਨ ਤੇ ਪਹਿਲ ਦੇ ਆਧਾਰ ਤੇ ਇਹਨਾਂ ਕਿਸਾਨਾਂ ਦੀ ਬਾਂਹ ਫੜੀ ਜਾਵੇਗੀ। ਤੇ ਜੋ ਬਾਕੀ ਗਰੀਬ ਕਿਸਾਨ ਹਨ ਇਹਨਾਂ ਲਈ ਆਪਾਂ ਇੱਕ ਚੋਣ ਮੈਨੀਫੈਸਟੋ ਆਪਣਾ ਰਿਲੀਜ਼ ਕੀਤਾ ਹੈ, ਠੀਕ ਹੈ ਨਾ ਜੀ। 2020 ਤੱਕ ਸਾਰੇ ਆਪਾਂ ਸਵਾਮੀ ਵਿਵੇਕਾਨੰਦ ਰਿਪੋਰਟ ਲਾਗੂ ਕੀਤੀ ਜਾਵੇਗੀ। 2018 ਤੱਕ ਸਾਰੇ ਕਿਸਾਨਾਂ ਨੂੰ ਕਰਜ਼ਾ ਮੁਕਤ ਕੀਤਾ ਜਾਵੇਗਾ। ਪੰਜਾਬ ਦੇ ਸਾਰੇ ਗਰੀਬ ਕਿਸਾਨਾਂ ਦੇ ਕਰਜ਼ੇ ਮਾਫ ਕੀਤੇ ਜਾਣਗੇ। ਕੁਦਰਤੀ ਆਫਤ ਆਉਣ ਤੇ ਸਰਕਾਰ 32 ਏਕੜ ਦਾ 20,000 ਦਾ ਮੁਆਵਜ਼ਾ ਦੇਵੇਗੀ ਜੋ ਕਿ ਬਦਲ ਸਰਕਾਰ ਨੂੰ ਦੇਣਾ ਚਾਹੀਦਾ, ਅੱਜ ਤੱਕ ਉਹਨਾਂ ਨੇ ਦਿੱਤਾ ਨਹੀਂ ਮੈਡਮ ਜੀ। ਅੱਜ ਜੀ ਉਹ ਤੇ ਸਾਰਿਆਂ ਦੇ ਸਾਹਮਣੇ ਆ ਕਿ ਕਿਸਾਨਾਂ ਲਈ ਕੀ ਕੀਤਾ ਕਿਸਾਨਾਂ ਦੇ ਮਸੀਹਾਂ ਨੇ। ਤੇ ਤੁਹਾਡੇ ਇਲਾਕੇ ਦੇ ਵਿੱਚ ਤੁਹਾਡਾ ਮੇਨ ਮੁਕਾਬਲੇ ਦੇ ਵਿੱਚ ਅਕਾਲੀ ਦਲ ਦੀ ਜ਼ਿਆਦਾ
ਜਿਹੜੀ ਤਕੜੀ ਸੀਟ ਹੈ ਜਾਂ ਕਾਂਗਰਸ ਦੀ? ਮੈਡਮ ਮੈਂ ਨਾ ਕਾਂਗਰਸ ਨੂੰ ਤਕੜਾ ਮੰਨਦਾ, ਨਾ ਅਕਾਲੀ ਦਲ ਨੂੰ ਤਕੜਾ ਮੰਨਦਾ, ਕਿਉਂਕਿ ਇਹਨਾਂ ਨੇ ਪੰਜਾਬ ਦਾ ਘਾਣ ਕੀਤਾ, ਪੰਜਾਬ ਦੀ ਜਵਾਨੀ ਦਾ ਘਾਣ ਕੀਤਾ, ਪੰਜਾਬ ਦੀ ਕਿਸਾਨੀ ਦਾ ਘਾਣ ਕੀਤਾ। ਅੱਜ ਤੱਕ ਇਹਨਾਂ ਨੇ ਸਰਕਾਰਾਂ ਨੇ ਵੋਟ ਲੈ ਕੇ ਕਦੀ ਵੀ ਕਿਸੇ ਕਿਸਾਨ ਦੀ ਜਾਂ ਕਿਸੇ ਵੀ ਗਰੀਬ ਪਰਿਵਾਰ ਦੀ ਇਹਨਾਂ ਨੇ ਬਾਤ ਨਹੀਂ ਪੁੱਛੀ। ਤੇ ਸਾਡਾ ਮੁਕਾਬਲਾ ਕਿਸੇ ਨਾਲ ਨਹੀਂ ਹੈਗਾ। ਸਾਡਾ ਮੁਕਾਬਲਾ ਪੰਜਾਬ ਦੇ ਵਿੱਚ ਨਸ਼ਿਆਂ ਦਾ ਬੋਲਬਾਲਾ ਹੈਗਾ ਜਾਂ ਪੰਜਾਬ ਦੇ ਵਿੱਚ ਭ੍ਰਿਸ਼ਟਾਚਾਰ ਹੈ। ਸਾਡਾ ਮੁਕਾਬਲਾ ਉਹਨਾਂ ਨਾਲ ਆ। ਬਿਲਕੁਲ ਜੀ। ਤੇ ਜਿਸ ਤਰ੍ਹਾਂ ਅਸੀਂ ਇੱਕ ਬ੍ਰੇਕ ਲੈ ਕੇ ਦੁਬਾਰਾ ਆਉਂਦੇ ਹਾਂ, ਤੇ ਜੇ ਤੁਹਾਡੇ ਕੋਲ ਵੀ ਕੋਈ ਸਵਾਲ ਹੈਗੇ ਆ ਤੇ ਤੁਸੀਂ ਕਾਲ ਕਰ ਸਕਦੇ ਆ 4082725200। ਆਪਾਂ ਚੱਬੇਵਾਲ ਤੋਂ ਜਿਹੜੀ ਇਹ ਸੀਟ ਆ, ਰਾਖਵੀਂ ਸੀਟ ਆ, ਇਸ ਤੋਂ ਰਮਨ ਕੁਮਾਰ ਜੀ ਸਾਡੇ ਨਾਲ ਜੁੜੇ ਨੇ, ਜੋ ਆਮ ਆਦਮੀ ਪਾਰਟੀ ਦੇ ਨਾਲ ਨੇ ਤੇ ਇਲੈਕਸ਼ਨ ਉੱਥੋਂ ਲੜ ਰਹੇ ਨੇ। ਕਿਉਂਕਿ ਉਹ ਜਿਹੜਾ ਏਰੀਆ ਆ, ਮਾਲਪੁਰ ਦਾ ਏਰੀਆ, ਚੱਬੇਵਾਲ ਦਾ ਏਰੀਆ ਬਹੁਤ ਬਾਹਰ ਆਇਆ ਹੋਇਆ ਆ, ਤੇ ਉਹ ਇੱਥੇ ਜਿੰਨੇ ਵੀ ਹੈਗੇ ਆ, ਤੁਹਾਨੂੰ ਸਾਰਿਆਂ ਨੂੰ ਆਪਣੇ ਇਲਾਕੇ ਦੀਆਂ ਪ੍ਰੋਬਲਮਾਂ ਦਾ ਪਤਾ ਆ ਕਿ ਤੁਹਾਡੇ ਇਲਾਕੇ ਦੇ ਵਿੱਚ ਕੀ ਕੀ ਪ੍ਰੋਬਲਮ ਹੈ। ਬਹੁਤੇ ਸਾਰੇ ਜਦੋਂ ਆਪਾਂ ਵਾਪਸ ਜਾਂਦੇ ਆ ਤੇ ਬਹੁਤੇ ਆਪਾਂ ਆਪਣੇ ਇਲਾਕਿਆਂ ਦੇ ਵਿੱਚ ਹੀ ਵਿਚਰਦੇ ਆ, ਤੇ ਉੱਥੋਂ ਉਸ ਇਲਾਕੇ ਦੀਆਂ ਜਿਹੜੀਆਂ ਮੁਸ਼ਕਲਾਂ ਹੁੰਦੀਆਂ ਨਾ ਆਪਾਂ ਨੂੰ ਆਉਂਦੀਆਂ, ਉਹਨਾਂ ਬਾਰੇ ਆਪਾਂ ਨੂੰ ਜ਼ਰੂਰ ਪਤਾ ਹੁੰਦਾ। ਆਪਾਂ ਇੱਕ ਬ੍ਰੇਕ ਲੈਣੀ ਆ, ਬ੍ਰੇਕ ਤੋਂ ਬਾਅਦ ਆਪਾਂ ਵਾਪਸ ਆਵਾਂਗੇ। ਵਾਪਸ ਆਣ ਕੇ ਫਿਰ ਗੱਲਬਾਤ ਕਰਾਂਗੇ ਜੀ। 4082725200 ਸਟੂਡੀਓ ਦਾ ਫੋਨ ਨੰਬਰ ਹੈ, ਤੇ ਗੱਲਬਾਤ ਕਰ ਰਹੇ ਆ ਆਪਾਂ ਰਮਨ ਕੁਮਾਰ ਹੋਣਾ ਨਾ, ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੇ ਜੀ। ਜਿਹੜੀਆਂ ਇਲੈਕਸ਼ਨਾਂ ਹੁਣ ਹੋ ਰਹੀਆਂ ਨੇ। ਇੱਕ ਛੋਟੀ ਜਿਹੀ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਉਹਨੇ ਵਾਪਸ। ਪੰਜਾਬੀ ਰੇਡੀਓ USA ਲੈ ਕੇ ਆ ਰਿਹਾ ਹੈ ਪੰਜਾਬ ਚੋਣ ਦੰਗਲ 2017। ਤੁਹਾਡੀ ਵੋਟ ਤੈਅ ਕਰੇਗੀ ਪੰਜਾਬ ਦਾ ਭਵਿੱਖ। ਕੀ ਲੋਕਾਂ ਦੀ ਕਸੌਟੀ ਤੇ ਖਰੀ ਉਤਰੀ ਮੌਜੂਦਾ ਸਰਕਾਰ, ਜਾਂ ਲੋਕ ਹਨ ਬਦਲਾਵ ਦੇ ਲਈ ਤਿਆਰ? ਕੀ ਪੰਜਾਬ ਦੇ ਲੋਕ ਇੱਕ ਵਾਰੀ ਫੇਰ ਤਕੜੀ ਤੇ ਭਰੋਸਾ ਜਤਾਉਣਗੇ, ਜਾਂ ਫਿਰ ਪੰਜੇ ਤੇ ਮੋਹਰ ਲਾਉਣਗੇ, ਜਾਂ ਦੋਨਾਂ ਹੀ ਪਾਰਟੀਆਂ ਦੇ ਸੁਪਨਿਆਂ ਤੇ ਫਿਰੂਗਾ ਝਾੜੂ? ਇਹ ਸਾਰਾ ਕੁਝ ਜਾਣਨ ਦੇ ਲਈ, ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ਦੀ ਨਬਜ਼ ਪਹਿਚਾਨਣ ਦੇ ਲਈ ਸੁਣਨਾ ਨਾ ਭੁੱਲਿਓ ਪੰਜਾਬ ਚੋਣ ਦੰਗਲ 2017, ਸਿਰਫ ਤੇ ਸਿਰਫ ਪੰਜਾਬੀ ਰੇਡੀਓ USA ਤੇ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 8:15 ਵਜੇ। ਪੰਜਾਬ ਚੋਣ ਦੰਗਲ 2017 ਪੰਜਾਬੀ ਰੇਡੀਓ USA ਦੇ ਉੱਤੇ। ਇਸਰੋ ਤੇ ਤੁਹਾਡਾ ਇੱਕ ਵਾਰੀ ਫਿਰ ਸਵਾਗਤ ਕਰਦੇ ਆ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ, ਤੇ ਚੋਣ ਦੰਗਲ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਦੇ ਆ ਕਿਸੇ ਨਾ ਕਿਸੇ ਕੈਂਡੀਡੇਟ ਦੇ ਨਾਲ, ਕਿਸੇ ਵੀ ਪਾਰਟੀ ਦਾ ਹੋਵੇ, ਉਸ ਦੇ ਨਾਲ ਆਪਾਂ ਗੱਲਬਾਤ ਕਰਦੇ ਆ। ਉਸ ਇਲਾਕੇ ਦੀਆਂ ਪ੍ਰੋਬਲਮ ਆ ਉਹਨਾਂ ਬਾਰੇ ਪੁੱਛਦੇ ਆ, ਉਹਨਾਂ ਦੇ ਬਾਰੇ ਜਿਹੜੀ ਗੱਲਬਾਤ ਕਰਦੇ ਆ। ਤੇ ਜੇ ਕੋਈ ਤੁਹਾਡਾ ਵੀ ਸਵਾਲ ਹੋਵੇ ਤਾਂ ਤੁਸੀਂ ਕਾਲ ਕਰ ਸਕਦੇ ਆ 4082725200। ਤੇ ਸਾਡੇ ਨਾਲ ਇੱਕ ਵਾਰੀ ਫਿਰ ਜੁੜ ਚੁੱਕੇ ਨੇ ਰਮਨ ਕੁਮਾਰ ਜੀ। ਇੱਕ ਵਾਰੀ ਫਿਰ ਸਵਾਗਤ ਕਰਦੇ ਆ ਜੀ। ਰਮਨ ਕੁਮਾਰ ਜੀ ਸਤਿ ਸ਼੍ਰੀ ਅਕਾਲ ਇੱਕ ਵਾਰੀ ਫਿਰ। ਸਤਿ ਸ਼੍ਰੀ ਅਕਾਲ ਮੈਡਮ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਰਮਨ ਕੁਮਾਰ ਜੀ, ਮੈਂ ਅੱਗੇ ਚੱਲਣ ਤੋਂ ਪਹਿਲਾਂ ਮੇਰਾ ਇੱਕ ਸਵਾਲ ਆ ਕਿ ਜਿਸ ਤਰ੍ਹਾਂ ਹੁਣ ਉਹ ਜੇ ਤੁਸੀਂ ਜਿੱਤ ਜਾਂਦੇ ਆ, ਇੱਕ ਪਾਰਟੀ ਬਣਨੀ ਆ ਤੇ ਉਹਨੇ ਸੱਤਾ ਦੇ ਵਿੱਚ ਆਉਣਾ ਆ, ਜਿਸ ਤਰ੍ਹਾਂ ਹੁਣ ਆਪਾਂ ਸੱਤਾਧਾਰੀ ਪਾਰਟੀ ਦੀ ਗੱਲ ਕਰ ਲੈਂਦੇ ਆ, ਜਿਸ ਤਰ੍ਹਾਂ ਹੁਣ ਅਕਾਲੀ ਦਲ, ਬਾਦਲ, ਇਹ ਸੱਤਾ ਦੇ ਵਿੱਚ ਨੇ ਜੀ ਪਿਛਲੇ 9-10 ਸਾਲਾਂ ਤੋਂ, ਤੇ ਉਸ ਦੇ ਵਿੱਚ ਬਹੁਤ ਕੁਝ ਹੋਇਆ ਆ। ਉਹ ਬਾਰ-ਬਾਰ ਦੱਸਣ ਦੀ ਲੋੜ ਨਹੀਂ, ਬਹੁਤ ਕੁਝ ਕਤਾਈਆਂ ਹੋਈਆਂ ਆ, ਲੈਂਡ ਮਾਫੀਆ, ਸੈਂਡ ਮਾਫੀਆ, ਗੈਂਗਸਟਰ, ਬਹੁਤ ਕੁਝ ਜਿਹੜਾ ਉਹ ਚੱਲ ਰਿਹਾ ਆ। ਤੇ ਉਹਦੇ ਵਿੱਚ ਫਿਰ ਜਦੋਂ ਆਪਾਂ ਕਿਸੇ ਨੂੰ ਹੋਰ ਨੂੰ MLA ਨੂੰ ਸਵਾਲ ਪੁੱਛਦੇ ਆ ਤੇ ਉਹ ਇੱਕ ਪਰਿਵਾਰ ਨੂੰ ਹੀ ਪ੍ਰੋਟੈਕਟ ਕਰਨਾ ਸ਼ੁਰੂ ਕਰ ਦਿੰਦਾ ਆ। ਜਿਸ ਤਰ੍ਹਾਂ ਉਹਦੇ ਵਿੱਚ ਉਸ ਪਾਰਟੀ ਦੇ ਵਿੱਚ ਬਹੁਤੇ MLA ਨੂੰ ਸ਼ਾਇਦ ਨਾ ਚੱਲਦੀ ਨੀਗੀ, ਜਾਂ ਇੱਕ ਆਪਾਂ ਕਹਿ ਲਈਏ ਕਿ ਆਪਾਂ ਸਾਰਿਆਂ ਨੂੰ ਪਤਾ ਆ ਇੱਕ ਪਰਿਵਾਰ ਦਾ ਕਬਜ਼ਾ ਆ। ਕਿ ਜਦੋਂ ਤੁਹਾਡੀ ਪਾਰਟੀ ਇਸ ਤਰ੍ਹਾਂ ਆਉਂਦੀ ਆ ਤੇ ਤੁਹਾਡੇ ਜਿਹੜੇ ਮੁੱਖ ਮੰਤਰੀ ਹੋਣਗੇ, ਉਪ ਮੁੱਖ ਮੰਤਰੀ ਹੋਣਗੇ, ਜਾਂ ਹੋਰ ਕੋਈ ਕੈਬਨਿਟ ਮੈਂਬਰ ਹੋਣਗੇ ਤੁਹਾਡੇ, ਤੇ ਉਹ ਜੇ ਕੋਈ ਗਲਤੀਆਂ ਕਰਨਗੇ ਤਾਂ ਤੁਸੀਂ ਵੀ ਇਸੇ ਤਰ੍ਹਾਂ ਲੁਕਾਵੋਗੇ ਉਹਨਾਂ ਨੂੰ ਜਾਂ ਕੋਈ ਸਲਾਹਾਂ ਦੇਵੋਗੇ? ਨਹੀਂ ਮੈਡਮ ਜੀ, ਬਿਲਕੁਲ। ਜੇ ਸਾਡੀ ਪਾਰਟੀ ਦਾ MLA ਕੋਈ ਏਦਾਂ ਦੀ ਗਲਤੀ ਕਰੇਗਾ ਤਾਂ ਅਰਵਿੰਦ ਜੀ ਕੇਜਰੀਵਾਲ ਜੀ ਇੱਕ ਐਸੇ ਇਨਸਾਨ ਹੈ, ਤੁਹਾਨੂੰ ਪਤਾ ਦਿੱਲੀ ਦੇ ਵਿੱਚ ਵੀ ਉਹਨਾਂ ਦੇ ਕੁਝ ਮੰਤਰੀ ਸਾਹਿਬਾਂ ਤੇ ਇੱਕ ਮੰਤਰੀ ਸਾਹਿਬ ਤੇ ਪੈਸੇ ਲੈਣ ਦੇਣ ਦਾ ਆਰੋਪ ਲੱਗਾ ਸੀਗਾ। ਉਹਨਾਂ ਨੇ ਬਿਨਾਂ ਮੀਡੀਆ ਬੁਲਾਏ, ਬਿਨਾਂ ਉਸ ਗੱਲ ਨੂੰ ਸੁਣੇ ਹੋਏ, ਉਹਨਾਂ ਨੂੰ ਇੱਕ ਰਿਕਾਰਡਿੰਗ ਆਈ ਸੀ ਤੇ ਉਹਨਾਂ ਰਿਕਾਰਡਿੰਗ ਦੇ ਆਧਾਰ ਤੇ ਹੀ ਉਸ ਮੰਤਰੀ ਨੂੰ ਆਪਣੇ ਕੈਬਨਿਟ ਤੋਂ ਬਾਹਰ ਕੀਤਾ ਗਿਆ। ਤੇ ਜੇ ਸਾਡੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਬਣਨ ਤੇ ਈਵਨ ਮੈਂ ਵੀ ਕਿਉਂ ਨਾ ਆਵਾਂ, ਜੇ ਮੈਂ ਵੀ ਇਸ ਤਰ੍ਹਾਂ ਦੀ ਕੋਈ ਗਲਤੀ ਕਰਦਾ ਜਾਂ ਕਿਸੇ ਦੇ ਵੀ ਭ੍ਰਿਸ਼ਟਾਚਾਰ ਦੇ ਵਿੱਚ ਲਿਪਤ ਪਾਇਆ ਜਾਂਦਾ ਜਾਂ ਮੇਰੇ ਵੱਲੋਂ ਕੋਈ ਗਲਤੀ ਹੁੰਦੀ ਤਾਂ ਬਿਲਕੁਲ ਮੈਂ ਵੀ ਇਸ ਤਰ੍ਹਾਂ ਮੇਰੇ ਨਾਲ ਵੀ ਕਾਰਵਾਈ ਹੋਣੀ ਚਾਹੀਦੀ ਹੈ। ਕਿਉਂਕਿ ਅਕਾਲੀ ਦਲ ਬਾਦਲ ਉਹਨਾਂ ਦੇ ਕਈ ਮੰਤਰੀ ਜਿਹੜੇ ਹੈਗੇ ਹਨ ਭ੍ਰਿਸ਼ਟਾਚਾਰੀ ਹਨ, ਪਰ ਅਕਾਲੀ ਦਲ ਬਾਦਲ ਇਹਨਾਂ ਮੰਤਰੀਆਂ ਨੂੰ ਲੁਕਾਉਂਦਾ ਹੈ, ਬਚਾਉਂਦਾ ਹੈ। ਤੋਤਾ ਸਿੰਘ ਦੀ ਗੱਲ ਕਰ ਲਈਏ, ਉਹਨਾਂ ਨੇ ਦਵਾਈਆਂ ਵਿੱਚ ਘਪਲਾ ਕੀਤਾ, ਜਾਂ ਮਜੀਠੀਆ ਦੀ ਗੱਲ ਕਰ ਲਈਏ, ਤਾਂ ਬੀਬੀ ਜੋਸ਼ ਦੀ ਗੱਲ ਕਰ
ਕਰ ਲਈਏ ਜਾਂ ਹੀ ਸਾਡੇ ਤੋਂ ਮੰਤਰੀ ਸਾਹਿਬ ਸੋਹਣ ਸਿੰਘ ਠੰਡਲ ਦੀ ਗੱਲ ਕਰ ਲਈਏ, ਇਹਨਾਂ ਨੂੰ ਅਕਾਲੀ ਦਲ ਬਚਾਉਂਦੀ ਆਈ ਹੈ। ਲੇਕਿਨ ਆਮ ਆਦਮੀ ਪਾਰਟੀ ਇੱਕ ਅਜਿਹੀ ਪਾਰਟੀ ਹੈ ਜਿੱਥੇ ਕੋਈ ਵੀ ਜੇ ਗਲਤੀ ਕਰਦਾ ਤੇ ਉਹਨੂੰ ਬਿਲਕੁਲ ਸਜ਼ਾ ਦਾ ਪ੍ਰਾਵਧਾਨ ਹੈ ਕਿ ਉਹਨੂੰ ਸਜ਼ਾ ਮਿਲਣੀ ਚਾਹੀਦੀ। ਸਾਡੇ ਹਿਸਾਬ ਨਾਲ ਸਜ਼ਾ ਮਿਲਣੀ ਚਾਹੀਦੀ ਹੈ ਜੀ। ਬਿਲਕੁਲ ਜੀ। ਤਾਂ ਜਿਸ ਤਰ੍ਹਾਂ ਮੇਰਾ ਮੇਨ ਸਵਾਲ ਸੀਗਾ, ਜਿਹੜਾ ਤੁਹਾਡਾ ਮੁੱਖ ਮੰਤਰੀ ਬਣਦਾ ਆ, ਕਈ ਵਾਰੀ ਕਹਿੰਦੇ ਹੁੰਦੇ ਆ ਵੀ ਜਿਹੜੇ ਜਿਸ ਤਰ੍ਹਾਂ ਹੁਣ ਮੋਦੀ ਨੂੰ ਰਾਤ ਨੂੰ ਸੁਪਨਾ ਆਇਆ, ਉਹਨੇ ਨੋਟਾਂ ਦਾ ਸਵੇਰੇ ਐਲਾਨ ਕਰ ਦਿੱਤਾ ਉੱਠ ਕੇ ਕਿ ਨੋਟ ਬੰਦ। ਇਹ ਜੇ ਤੁਹਾਡਾ ਵੀ ਮੁੱਖ ਮੰਤਰੀ ਆ ਕੋਈ ਇਸ ਤਰ੍ਹਾਂ ਦਾ ਜਿਹੜਾ ਲੋਕਾਂ ਦੇ ਹੱਕ ਵਿੱਚ ਫੈਸਲਾ ਨਾ ਹੋਵੇ ਉਹ ਕਰਦਾ ਹੈ, ਤੇ ਕੀ ਤੁਸੀਂ ਵੀ ਉਹ ਸੱਤਾਧਾਰੀ ਪਾਰਟੀ ਦੇ ਵਿੱਚ ਜਿਸ ਤਰ੍ਹਾਂ ਹੈਗੇ ਆ, ਜਿਸ ਤਰ੍ਹਾਂ ਰਵਾਇਤੀ ਪਾਰਟੀਆਂ ਕਰਦੀਆਂ ਆ ਕਿ MLA ਚਾਪਲੂਸੀਆਂ ਕਰਦੇ ਆ, ਕਿ ਤੁਸੀਂ ਵੀ ਚਾਪਲੂਸੀ ਕਰੋਗੇ ਜਾਂ ਉਹਨਾਂ ਨੂੰ ਰਾਈਟ ਡਾਇਰੈਕਸ਼ਨ ਵੀ ਦਓਗੇ? ਨਹੀਂ ਮੈਡਮ ਜੀ, ਬਿਲਕੁਲ ਇਸ ਤਰ੍ਹਾਂ ਨਹੀਂ, ਆਪਾਂ ਚਾਪਲੂਸੀਆਂ ਨਹੀਂ ਕਰਾਂਗੇ। ਜੇ ਸਾਡਾ ਪਾਰਟੀ ਦੀ ਗਲਤੀ ਹੁੰਦੀ, ਜੇ ਮੁੱਖ ਮੰਤਰੀ ਸਾਹਿਬ ਵੀ ਕੁਛ ਸਾਡੀ ਪਾਰਟੀ ਦੇ ਆਉਣ ਵਾਲੇ ਮੁੱਖ ਮੰਤਰੀ ਸਾਹਿਬ ਕੋਈ ਗਲਤੀ ਕਰਨਗੇ ਤਾਂ ਆਪਾਂ ਬਿਲਕੁਲ ਉਹਨਾਂ ਨੂੰ ਇਸ ਬਾਰੇ ਜਾਗਰੂਕ ਕਰਾਂਗੇ ਕਿ ਇੱਥੇ ਗਲਤੀ ਹੋਈ ਹੈ ਤੇ ਐਕਸ਼ਨ ਲੈਣਾ ਪੈਣਾ ਹੈ। ਤੇ ਕਿਉਂਕਿ ਆਮ ਲੋਕਾਂ ਨੇ ਸਾਨੂੰ ਬਣਾਉਣਾ ਹੈ, ਆਮ ਲੋਕਾਂ ਦੀ ਸੋਚ ਤੇ ਸਾਨੂੰ ਖਰਾ ਉਤਰਨਾ ਪੈਣਾ ਹੈ। ਜੋ ਪਬਲਿਕ ਸਾਡੇ ਤੋਂ ਐਕਸੈਪਟ ਕਰਦੀ ਹੈ ਤੇ ਉਹਨਾਂ ਦੀ ਸਾਨੂੰ ਆਸਾਂ ਤੇ ਸਾਨੂੰ ਖਰਾ ਉਤਰਨਾ ਪੈਣਾ। ਜੇ ਸਾਨੂੰ ਉਹ ਵੋਟ ਦੇ ਕੇ ਸਾਨੂੰ ਸਰਕਾਰ ਬਣਾਉਣਗੇ, ਸਾਨੂੰ ਵਿਧਾਨ ਸਭਾ ਤੇ ਬਿਠਾਉਣਗੇ ਤੇ ਅਸੀਂ ਉਹਨਾਂ ਦੀ ਇੱਛਾ ਤੇ ਪੂਰੀਆਂ ਨਹੀਂ ਕਰਾਂਗੇ ਤੇ ਸਾਡੀ ਬਹੁਤ ਵੱਡੀ ਗਲਤੀ ਹੋਵੇ। ਕਿਉਂਕਿ ਆਮ ਲੋਕਾਂ ਦੀ ਆਸਾ ਆਮ ਆਦਮੀ ਪਾਰਟੀ ਤੋਂ ਹੈਗੀ ਹੈ। ਆਮ ਆਦਮੀ ਪਾਰਟੀ ਜਿਹੜੀ ਆਮ ਲੋਕਾਂ ਦੀ ਪਾਰਟੀ, ਇਹਨਾਂ ਦੋਨਾਂ ਪਾਰਟੀਆਂ ਤੋਂ ਬਿਲਕੁਲ ਇੱਕਦਮ ਅਲੱਗ ਤੋਂ ਹੈਗੀ ਹੈ। ਚਾਹੇ ਬਾਦਲ ਪਰਿਵਾਰ ਹੋਵੇ, ਅਕਾਲੀ ਦਲ ਤੋਂ, ਚਾਹੇ ਕਾਂਗਰਸ ਕੈਪਟਨ ਦੀ ਹੋਵੇ, ਦੋਨਾਂ ਤੋਂ ਅਲੱਗ ਆਮ ਆਦਮੀ ਪਾਰਟੀ। ਜੇ ਸਾਡੀ ਪਾਰਟੀ ਦੀ ਗਲਤੀ ਕਰਦਾ ਹੋਵੇ ਜਾਂ ਈਵਨ ਕੋਈ ਸਾਡਾ ਮੁੱਖ ਮੰਤਰੀ ਦੀ ਗਲਤੀ ਕਰਦਾ ਹੋਵੇ, ਬਿਲਕੁਲ ਉਹਨਾਂ ਨੂੰ ਜਾਗਰੂਕ ਕਰਾਂਗੇ ਜੀ ਵੀ ਇਹ ਸਹੀ ਨਹੀਂ ਹੈਗਾ। ਜੋ ਵੀ ਡਿਸੀਜ਼ਨ ਲੈਣਾ ਆਮ ਲੋਕਾਂ ਤੋਂ ਪੁੱਛ ਕੇ ਲਿਆ ਜਾਵੇਗਾ, ਉਹ ਜਨਤਾ ਕੀਤਾ ਜਾਵੇਗਾ। ਤੇ ਬਿਲਕੁਲ ਜੀ, ਹੁਣ ਸਾਡੇ ਨਾਲ ਕੁਝ ਕਾਲਰ ਜੁੜ ਚੁੱਕੇ ਨੇ, ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਵਿੱਚ ਅਸੀਂ ਵੀ ਵਿੱਚੋਂ ਜਿਹੜਾ ਸਵਾਲਾਂ 'ਚੋਂ ਸਵਾਲ ਨਿਕਲਦਾ ਉਹਦੀ ਗੱਲਬਾਤ ਕਰਦੇ ਹਾਂ। ਸਾਡੇ ਨਾਲ ਜੁੜ ਚੁੱਕੇ ਨੇ ਸਰਜੀਤ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ MLA ਸਾਹਿਬ ਨੂੰ ਜਿਹਨੇ ਬਣ ਜੀ ਨੰਬਰ ਸਤਿ ਸ਼੍ਰੀ ਅਕਾਲ ਭਾਈ, ਸਤਿ ਸ਼੍ਰੀ ਅਕਾਲ ਜੀ। 2 ਮਹੀਨੇ ਹੋਏ ਕੈਪਟਨ ਸਾਹਿਬ ਨੇ ਇੱਕ ਬਿਆਨ ਦਿੱਤਾ ਸੀਗਾ ਵੀ ਇੱਕ ਤਾਂ ਸੁੱਚਾ ਸਿੰਘ ਲੰਗਾ ਤੇ ਇੱਕ ਉਹ ਜਿਹੜਾ ਵਿਰਸਾ ਸਿੰਘ ਬਟੋਆ, ਇਹਨਾਂ ਦੀ ਕੋਠੀ ਦੇ ਵਿੱਚ ਆ ਕੇ ਨਸ਼ੇ ਡਿੱਗਦੇ ਆ, ਇਹ ਲੋਕਾਂ ਨੂੰ ਸਪਲਾਈ ਕਰਦੇ ਆ। ਏਦਾਂ ਦੇ ਬੜੇ ਬੜੇ ਭਲਵਾਨਾਂ ਨੂੰ ਹੱਥ ਪਾਉਣ ਦੀ ਹੈ ਤੁਹਾਡੇ 'ਚ ਜ਼ਰੂਰਤ ਕਿ ਇਹ ਪੁਲਿਸ ਵਾਲਿਆਂ ਨਾਲ ਮਿਲ ਕੇ ਕਰਦੇ ਆ? ਬਿਲਕੁਲ ਜੀ, ਸਾਡੇ ਤੇ ਜ਼ਰੂਰਤ ਹੈ ਜੀ। ਹਾਂਜੀ ਸਰ, ਸਾਡੇ ਜ਼ਰੂਰਤ ਹੈ ਜੀ ਸਰ, ਬਿਲਕੁਲ ਹੱਥ ਪਾਵਾਂਗੇ ਇਹਨਾਂ ਨੂੰ। ਇਹਨਾਂ ਨੇ ਪੰਜਾਬ ਦੀ ਜਵਾਨੀ ਦਾ ਘਾਣ ਕਰਕੇ ਦਿੱਤਾ। ਜੋ ਪੰਜਾਬ ਦੇ ਵਿੱਚ ਇਸ ਟਾਈਮ 6ਵਾਂ ਦਰਿਆ ਨਸ਼ਿਆਂ ਦਾ ਵਗ ਰਿਹਾ, ਇਹ ਸਰਕਾਰ ਦੀ ਦੇਣ ਹੈ। ਕਿਉਂਕਿ ਬਾਦਲ ਸਾਹਿਬ ਖੁਦ ਆਪਣੇ ਮੰਤਰੀਆਂ ਨੂੰ ਬਚਾਉਂਦੇ ਆ, ਲੇਕਿਨ ਆਮ ਆਦਮੀ ਪਾਰਟੀ ਸਰਕਾਰ ਬਣਨ ਤੇ ਮੈਂ ਤੁਹਾਨੂੰ ਯਕੀਨ ਦਵਾਉਂਦਾ ਕਿ ਮੈਂ ਇੱਕ ਵਾਰੀ ਨਹੀਂ 1000 ਵਾਰੀ ਕਹਿੰਦਾ, ਬਿਕਰਮਜੀਤ ਸਿੰਘ ਮਜੀਠੀਆ ਦੀ ਚਾਹ ਤੇ ਸਭ ਕੁਝ ਪੰਜਾਬ 'ਚ ਹੋ ਰਿਹਾ। ਤੇ 2017 ਦੇ ਵਿੱਚ ਮਾਰਚ ਮਹੀਨੇ, ਫਰਵਰੀ ਮਹੀਨੇ ਸਰਕਾਰ ਬਣ ਤੇ ਮਾਰਚ ਮਹੀਨੇ ਦੇ ਵਿੱਚ ਬਿਕਰਮਜੀਤ ਸਿੰਘ ਮਜੀਠੀਆ ਨੂੰ ਜੇਲ੍ਹ 'ਚ ਦਿੱਤਾ ਜਾਊਗਾ, ਔਰ ਜਿਹੜੇ ਮੰਤਰੀ ਉਹਨਾਂ ਦੇ ਨਾਲ ਰਲ ਕੇ ਕੰਮ ਕਰਦੇ ਹਨ ਆਪਾਂ ਉਹਨਾਂ ਨੂੰ ਬਿਲਕੁਲ ਜੇਲ੍ਹ 'ਚ ਦਿੱਤਾ ਜਾਊਗਾ। ਕਿਉਂਕਿ ਸਾਡੇ ਪੰਜਾਬ ਦੀ ਜਵਾਨੀ ਦਾ ਉਹਨਾਂ ਨੇ ਘਾਣ ਕਰਕੇ ਰੱਖਤਾ। ਸਾਡੇ ਪੰਜਾਬ ਦੇ ਨੌਜਵਾਨ ਉਹਨਾਂ ਨੇ ਨਸ਼ਿਆਂ ਦੇ ਭੇਡ ਚਾੜ ਕੇ ਰੱਖ ਦਿੱਤੇ। ਅੱਜ ਸਾਡੇ ਨਾਲ ਜੁੜੇ ਨੇ ਬਲਜਿੰਦਰ ਪੱਟੀ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਰਮਨ ਭਾਜੀ, ਸਤਿ ਸ਼੍ਰੀ ਅਕਾਲ। ਮੇਰਾ ਪਿੰਡ ਪੱਟੀ ਹੈ ਜੀ। ਸਤਿ ਸ਼੍ਰੀ ਅਕਾਲ ਭਾਜੀ, ਸਾਡੇ ਪਿੰਡ ਪੱਟੀ ਭਾਜੀ। ਸਤਿ ਸ਼੍ਰੀ ਅਕਾਲ ਭਾਜੀ, ਵੈਲਕਮ ਭਾਜੀ। ਮੈਂ ਹੀ ਹਰਵਿੰਦਰ ਭਾਜੀ ਹੁਣਾਂ ਨੂੰ ਕਾਲ ਕੀਤੀ ਸੀ ਕਿ ਭਾਜੀ ਹੁਣਾਂ ਰੇਡੀਓ ਤੇ ਲਿਆਉਣ ਲਈ। ਥੈਂਕ ਯੂ ਭਾਜੀ, ਥੈਂਕ ਯੂ ਮਿਹਰਬਾਨੀ ਜੀ। ਆਪਣੇ ਜਿੱਦਾਂ ਭਾਜੀ ਆਪਣੇ ਸਾਡੀਆਂ ਸ਼ੁਭ ਕਾਮਨਾ ਤੁਹਾਡੇ ਨਾਲ ਹੈ ਜੀ। ਮੈਂ ਹੁਣੇ ਭਾਜੀ ਸੜਕਾਂ ਦਾ ਬਹੁਤ ਮੰਦਾ ਹਾਲ ਹੈ ਭਾਜੀ। ਹਾਂਜੀ ਭਾਜੀ, ਮੈਂ ਇਸ ਗੱਲ ਦਾ ਖੁਦ ਗਵਾਹ ਆ ਭਾਜੀ। ਮੈਂ 8ਵੇਂ ਮਹੀਨੇ ਦੀ 3 ਤਰੀਕ ਨੂੰ ਦੁਬਾਰਾ ਅਮਰੀਕਾ 'ਚ ਆਇਆ ਜੀ। 2 ਮਹੀਨੇ ਪਿੰਡ ਲਾ ਕੇ ਆਇਆ। ਤੁਸੀਂ ਖੁਦ ਜਾਣਾ ਕਿ ਜਿਹੜੀ ਚੱਬੇਵਾਲ ਤੋਂ ਪੱਟੀ ਨੂੰ ਸੜਕ ਜਾਂਦੀ ਉਹਦਾ ਕਿੰਨਾ ਖਾਲ ਹੈ। ਜੇ ਚੱਬੇਵਾਲ ਰੋਟੀ ਪਾਣੀ ਖਾ ਕੇ ਤੁਰੀਏ ਤਾਂ ਮੇਰਾ ਖਿਆਲ ਪਿੰਡ ਜਾ ਕੇ ਰੋਟੀ ਦੁਬਾਰਾ ਖਾਣੀ ਪਊ, ਕਿਉਂਕਿ ਜਿਹੜੇ ਖੱਡੇ ਦੁਬਾਰਾ ਖਾਣੀ ਪਏਗੀ। ਬਿਲਕੁਲ ਸਰ, ਬਿਲਕੁਲ ਸਰ। ਹਾਂਜੀ ਠੀਕ ਹੈ ਜੀ। ਸਾਡੀਆਂ ਸ਼ੁਭ ਕਾਮਨਾ ਤੁਹਾਡੇ ਨਾਲ ਹੈ ਜੀ ਭਾਜੀ। ਆਪਣੇ ਸਰ ਜੀ ਇਹਦੇ ਵਿੱਚ ਸਰ ਜੀ ਮੈਂ ਤੁਹਾਨੂੰ ਇੱਕ ਜਵਾਬ ਦੇਣਾ ਚਾਹੁੰਦਾ ਹਾਂ। ਹਾਂਜੀ, ਮੈਂ ਲਾਸਟ 6 ਮਹੀਨੇ ਪਹਿਲਾਂ ਮੈਂ ਸਾਡੇ ਚੱਬੇਵਾਲ ਦਾ ਪਾਣੀ ਬੀਰੌਰ ਹੋ ਜਾਂਦਾ, ਉਹਦੇ ਬਾਰੇ ਜ਼ਰੂਰ ਸੋਚਿਓ ਜੀ ਕੁਛ। ਮੇਰੀ ਰੰਮੀ ਸਰ ਜੀ ਉਹਦੇ ਬਾਰੇ ਵੀ ਸਰ ਸੋਚਿਆ ਸੀਗਾ ਮੈਂ। ਸਰ ਜੀ ਉਹਦੇ ਬਾਰੇ ਵੀ ਮੈਂ ਬਜੋਰ ਦੇ ਪਿੰਡ ਦੇ ਨਾਲ ਜਿੰਨੇ ਵੀ ਲਾਗੇ ਪਿੰਡ ਲੱਗਦੇ ਹਨ, ਬਜੋਰ ਪੱਟੀ ਦੇ ਪਿੰਡ, ਮੈਂ ਸਾਰੇ ਪਿੰਡ ਵਾਸੀਆਂ ਨਾਲ ਖੜਾ ਹੋਇਆ ਸੀਗਾ ਤੇ ਮੈਂ ਇਸ ਗੱਲ ਨੂੰ ਮੁੱਦਾ ਵੀ ਚੱਕਿਆ ਸੀਗਾ। ਕਿਉਂਕਿ ਚੱਬੇਵਾਲ ਦੀ ਪੰਚਾਇਤ ਦੇ ਕੋਲ ਪਾਣੀ ਕੱਢਣ ਲਈ ਜਗ੍ਹਾ ਹੈ ਨਹੀਂ। ਕਿਸੇ ਕਿਸਾਨ ਦੇ ਕੋਲ ਜ਼ਮੀਨ ਲੈ ਗਈ ਸੀਗੀ, ਲੇਕਿਨ ਸਰਕਾਰ ਨੇ ਅੱਜ ਤੱਕ ਕੋਈ ਇਸ ਦੇ ਕਦਮ ਨਹੀਂ ਚੁੱਕਿਆ ਕਿ ਆਪਾਂ ਇਸ ਪਾਣੀ ਪਿੰਡ ਦਾ ਚੱਬੇਵਾਲ ਪਿੰਡ ਦਾ ਪਾਣੀ ਜੋ ਬਜੋਰ ਪਿੰਡ ਨੂੰ ਜਾ ਰਿਹਾ ਇਹਦੇ ਲਈ ਆਪਾਂ ਵਧੀਆ ਕੋਈ ਸਕੀਮ ਲਗਾਈਏ ਕਿ ਇਸ ਪਾਣੀ ਨੂੰ ਕਿਸ ਤਰ੍ਹਾਂ ਆਪਾਂ ਸੀਵਰੇਜ ਕੀਤਾ ਜਾਵੇ। ਲੇਕਿਨ ਇਹ ਸਰਕਾਰ ਇਸ ਕੰਮ 'ਚ ਫੇਲ ਹੋਈ ਹੈ। ਮੈਂ ਤੁਹਾਨੂੰ ਯਕੀਨ ਦਿਵਾਉਂਦਾ ਭਾਈ 2017 'ਚ ਆਮ ਆਦਮੀ ਪਾਰਟੀ ਸਰਕਾਰ ਬਣਨ ਤੇ ਪਹਿਲ ਦੇ ਦਰ ਤੇ ਕੰਮ ਕੀਤੇ ਜਾਣਗੇ। ਤੇ ਮੈਂ 6 ਮਹੀਨੇ ਪਹਿਲਾਂ ਇੱਕ ਇਸ਼ੂ ਚੱਕਿਆ ਸੀ, ਮੁੱਦਾ ਚੱਕਿਆ ਸੀਗਾ ਅਖਬਾਰ ਦੇ ਵਿੱਚ। ਪੰਜਾਬੀ ਜਾਗਰਣ 'ਚ ਖਬਰ ਲੱਗੀ ਸੀਗੀ ਕਿ ਸਾਡਾ ਹਲਕਾ ਚੱਬੇਵਾਲ ਦੇ ਵਿੱਚ ਬੀਤ ਦਾ ਕੰਢੀ ਇਲਾਕਾ ਪੈਂਦਾ, ਪਿੰਡ ਬਸ਼ੋਈ ਤੇ ਭੇੜੂਆ, ਉੱਥੇ ਬਿਲਕੁਲ ਸੜਕ ਹੈ ਨਹੀਂ। ਚੋ ਦੇ ਵਿੱਚ ਸੜਕ ਰੋੜ ਚੁੱਕੀ ਹੈ। ਤੇ ਮੈਂ ਖਬਰ ਅਖਬਾਰ 'ਚ ਲੱਗੀ ਸੀਗੀ ਤੇ ਉਹਨਾਂ ਦੇ ਮੰਤਰੀ ਸਾਹਿਬ ਦੇ ਕੁਛ ਜਿਹੜੇ ਚਾਪਲੂਸ ਹੁੰਦੇ ਉਹਨਾਂ ਨੇ ਸਾਨੂੰ ਇਹ ਕਿਹਾ ਸੀਗਾ ਵੀ ਇਹ ਤਾਂ ਹਿਮਾਚਲ ਦੀ ਸੜਕ ਹੈ। ਜਿਨ੍ਹਾਂ ਬੰਦਿਆਂ ਨੂੰ ਠੰਡਲ ਸਾਹਿਬ ਦੇ ਬੰਦੇ ਜਿਹੜੇ ਠੰਡਲ ਸਾਹਿਬ ਨੂੰ ਇਹ ਨਹੀਂ ਪਤਾ ਸਾਡੇ ਚੱਬੇਵਾਲ ਹਲਕੇ 'ਚ ਕਿਹੜੇ ਪਿੰਡ ਪੈਂਦੇ ਹਨ ਤੇ ਕਿਹੜੇ ਰੋਡਾਂ ਦਾ ਕੀ ਹਾਲ ਹੈ। ਠੰਡਲ ਸਾਹਿਬ ਨੇ ਮੈਨੂੰ ਇਹ ਗੱਲ ਕਹੀ ਸੀ ਕਿ ਸਾਡੇ ਨਾਲ ਬਹਿਸ ਕਰ ਸਕਦੇ ਆ। ਮੈਂ ਚੱਬੇਵਾਲ ਹਲਕੇ ਦਾ ਕੋਈ ਬਹੁਤ ਜ਼ਿਆਦਾ ਵਿਕਾਸ ਕੀਤਾ, ਚੱਬੇਵਾਲ ਹਲਕੇ ਦਾ ਕੋਈ
ਕੋਈ ਵਿਕਾਸ ਨਹੀਂ ਹੋਇਆ। ਚਾਹੇ ਪੱਟੀ ਦੀ ਗੱਲ ਕਰ ਲਈਏ, ਚਾਹੇ ਬਠੁੱਲੇ ਦੀ ਗੱਲ ਕਰ ਲਈਏ, ਚਾਹੇ ਬਿਸ਼ੋਈ ਭੀੜੀ ਰੋਡ ਦੀ ਗੱਲ ਕਰ ਲਈਏ, ਚਾਹੇ ਕਾਲੇਵਾਲ ਭਗਤਾ ਰੋਡ ਦੀ ਗੱਲ ਕਰ ਲਈਏ, ਚਾਹੇ ਬੜੇਲਾ ਰੋਡ ਦੀ ਗੱਲ ਕਰ ਲਈਏ, ਚਾਹੇ ਭਾਮ ਰੋਡ ਦੀ ਗੱਲ ਕਰ ਲਈਏ, ਬਿਲਕੁਲ ਰੋਡਾਂ ਦਾ ਬਿਲਕੁਲ ਮਾੜਾ ਹਾਲ ਹੈ। ਜੇ ਵਿਕਾਸ ਇਹਨਾਂ ਨੇ ਕੀਤਾ ਤਾਂ ਆਪਣਾ ਵਿਕਾਸ ਕੀਤਾ। ਅੱਜ ਤੱਕ ਪੰਜਾਬ ਦੇ ਰੋਡਾਂ ਦਾ, ਚੱਬੇਵਾਲ ਦੇ ਰੋਡਾਂ ਦਾ ਕੋਈ ਵਿਕਾਸ ਨਹੀਂ ਹੋਇਆ। ਬਿਲਕੁਲ ਜੀ, ਇਸ ਗੱਲ ਦਾ ਸਿਰਾ ਤੇ ਲੋਕਾਂ ਨੂੰ, ਪਿੰਡ ਦਿਆਂ ਨੂੰ ਜਾਂਦਾ ਕਿ ਜਿਹੜੇ ਉਸ ਪਿੰਡ ਦੇ ਲੋਕ ਆ ਬਾਹਰ ਵਿਦੇਸ਼ਾਂ ਵਿੱਚ ਬਹੁਤ ਆਏ, ਉਹਨੇ ਆਪਣਾ ਵਿਕਾਸ ਆਪ ਜ਼ਰੂਰ ਕੀਤਾ ਹੈਗਾ। ਅੱਗੇ ਸਾਡੇ ਨਾਲ ਕੈਨੇਡਾ ਤੋਂ ਜੁੜੇ ਹੋਏ ਨੇ ਨਵਤੇਜ ਸਿੰਘ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਨਵਤੇਜ ਸਿੰਘ ਜੀ, ਕੀ ਸਵਾਲ ਹੈ ਜੀ? ਮੇਰਾ ਸਵਾਲ ਸੀਗਾ ਰਮਨ ਜੀ ਹੁਣਾਂ ਨੂੰ, ਕਿਉਂਕਿ ਮੇਰਾ ਵੀ ਉਹੀ ਏਰੀਆ ਆ। ਮੈਂ ਜਿਸ ਵੇਲੇ ਇਹ ਪਹਿਲਾਂ ਮਤਲਬ ਜਿੱਦਾਂ ਐਲਾਨ ਨਹੀਂ ਸੀ ਹੋਏ ਕੈਂਡੀਡੇਟ, ਤੇ ਕਈ ਬੰਦੇ ਸੀਗੇ ਜਿੱਦਾਂ ਕਾਫੀ ਐਕਟਿਵ ਸੀਗੇ ਆਪਣੇ ਵਰਕਰ, ਜਿਹੜੇ ਕੁਛ ਬੰਦੇ ਜਿਹੜੇ ਨਾਰਾਜ਼ ਹੋ ਗਏ, ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਜੀ ਸਰ ਜੀ, ਸਾਡਾ ਇੱਕ ਪਰਿਵਾਰ ਹੈ, ਆਮ ਆਦਮੀ ਪਾਰਟੀ ਦਾ ਇੱਕ ਪਰਿਵਾਰ ਹੈ। ਨਜ਼ਰ ਨਹੀਂ ਆ ਰਹੇ ਜਿੰਨੇ ਪਹਿਲਾਂ ਸੀਗੇ, ਹਨਾ ਜੀ। ਸਰ ਜੀ ਸਾਰੇ ਬਿਲਕੁਲ ਸਾਡੇ ਨਾਲ ਹੈਗੇ। ਆਮ ਆਦਮੀ ਪਾਰਟੀ ਦਾ ਇੱਕ ਪਰਿਵਾਰ ਹੈ। ਪਰਿਵਾਰ ਵਿੱਚ ਕੁਝ ਹੋ ਜਾਂਦਾ ਹੈ, ਖੈਰ ਸੁਣੀ ਹੋ ਜਾਂਦੀ ਹੈ, ਲੇਕਿਨ ਟਿਕਟ ਤੇ ਇੱਕ ਬੰਦੇ ਨੂੰ ਮਿਲਣੀ ਵੀ, ਚਲੋ ਸਾਰੇ ਹੀ ਸਾਡੇ ਨਾਲ ਪਾਰਟੀ ਦੀ ਸੇਵਾ ਕਰਦੇ ਹਨ। ਆਮ ਆਦਮੀ ਪਾਰਟੀ ਦੀ ਲੜਾਈ ਲੜ ਰਹੇ ਹਾਂ ਆਪਾਂ ਸਾਰੇ ਨਾਲ ਮਿਲ ਕੇ। ਚਲੋ ਟਿਕਟ ਤੇ ਇੱਕ ਬੰਦੇ ਨੂੰ ਮਿਲਣੀ ਹੁੰਦੀ ਹੈ, ਲੇਕਿਨ ਸਾਡੇ ਜਿੰਨੇ ਵੀ ਪੁਰਾਣੇ ਵਲੰਟੀਅਰਸ ਹੈਗੇ ਆ, ਜਿੰਨੇ ਵੀ ਵਰਕਰ ਸਾਡੇ ਨਾਲ ਤੁਰ ਰਹੇ ਹਨ, ਜਿਹੜੇ ਟਿਕਟਾਂ ਵਾਸਤੇ ਆਉਂਦੇ ਹਨ, ਜਿਹਨਾਂ ਨੂੰ ਟਿਕਟ ਦੀ ਲੋੜ ਹੁੰਦੀ ਜਾਂ ਆਪਣੇ ਆਪ ਨੂੰ ਮੰਤਰੀ ਬਣਾਉਣਾ ਹੁੰਦਾ ਹੈ, ਉਹ ਸ਼ਾਇਦ ਇਸ ਸੋਚਣਾ ਆ ਜਾਣਗੇ। ਲੇਕਿਨ ਜਿੰਨੇ ਵੀ ਪਾਰਟੀ ਦੇ ਵਲੰਟੀਅਰ ਹਨ, ਉਹ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਵਿੱਚ ਬਣਾਉਣਾ, ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਵਾਸਤੇ ਆਏ ਹਨ, ਔਰ ਸਾਰੇ ਸਾਡੇ ਨਾਲ ਚੱਲ ਰਹੇ ਹਨ। ਤਾਂ ਜੀ ਸਾਚੀ ਲੈਣੇ ਆਪਣੇ ਅਗਲੇ ਕਾਲਰ ਸਾਡੇ ਨਾਲ ਜੁੜੇ ਨੇ ਸੇਵਾ ਸਿੰਘ ਜੀ। ਸੇਵਾ ਸਿੰਘ, ਸਤਿ ਸ਼੍ਰੀ ਅਕਾਲ। ਮੈਂ ਬੇਨਤੀ ਕਰਨਾ ਚਾਹੁੰਦਾ ਕਿ ਸਾਡੇ ਇਲਾਕੇ ਤੋਂ ਨੇ ਜਿਹੜੇ MLA ਖੜੇ ਹੋਏ ਨੇ ਜੀ, ਸਾਡੀ ਬਦਕਿਸਮਤੀ ਹੈ, ਜਦੋਂ ਤੋਂ ਹਿੰਦੁਸਤਾਨ ਆਜ਼ਾਦ ਹੋਇਆ ਸਾਰੇ ਆਏ, ਸਾਰਿਆਂ ਨੇ ਲਾਰੇ ਲਾਏ ਨੇ। ਸਾਡੇ ਜਿਹੜੇ ਪੁਰਾਣੇ ਜਿਹੜੇ ਕੇਸ ਆ ਉਹਨਾਂ ਵੱਲ ਕੋਈ ਨਹੀਂ ਦੇਖਦਾ, ਸਿਰਫ ਇਹੋ ਹੀ ਦੇਖਦੇ ਨੇ ਕਿ ਜਿਹੜਾ ਸ਼ਰਾਬ ਦੀ ਬੜੀ ਤੰਗੀ ਆ ਤੇ ਜ਼ਿਮੀਂਦਾਰ ਮਰਦੇ ਨੇ। ਇਹੋ ਹੀ ਇੱਕ ਆਈਟਮ ਲੈ ਕੇ ਜਿਹੜਾ ਇਹੋ ਕੁਛ ਅਸੀਂ ਵੀ ਹੱਲ ਕਰ ਸਕਦੇ ਹਾਂ। ਉਹ ਜਿਹੜੇ ਸਾਡੇ ਮੇਨ ਨੇ ਨਾ, ਉਹਨਾਂ ਵਾਲਾ ਇਹਨਾਂ ਦੇ ਕਿਸੇ ਵੀ ਪਾਰਟੀ ਨੇ, ਚਾਹੇ ਅਕਾਲੀ ਹੋਣ, ਕਾਂਗਰਸੀ ਹੋਣ, ਜਾਂ ਜਨਸੰਘੀ ਹੋਣ, ਜਾਂ ਕੋਈ ਹੋਰ ਹੋਣ, ਭਾਜਪਾ ਵਾਲੇ ਹੋਣ, ਬਸਪਾ ਵਾਲੇ ਹੋਣ, ਕਿਸੇ ਨੇ ਵੀ ਸਾਡੇ ਹੁਸ਼ਿਆਰਪੁਰ ਦੇ ਤਾਂ ਹੋਰ ਕਿਸੇ ਇਲਾਕੇ ਦੀ ਸਾਰ ਨਹੀਂ ਲਈ। ਪਹਿਲੀ ਗੱਲ ਤਾਂ ਇਹ ਹੈ ਕਿ ਜਦੋਂ ਬਿਜਲੀ ਸੀ, ਬਿਜਲੀ ਭਾਖੜਿਆ ਡੈਮ ਤੇ ਮਿਲਦੀ ਹੈ, ਉੱਧਰ ਜਾਂਦੀ ਹੈ, ਉਹ ਸਾਨੂੰ ਇੱਕ 20 ਯੂਨਿਟ ਨਹੀਂ ਮਿਲਦੀ। ਦੂਜੀ ਜਿਹੜੇ ਇਲਾਕੇ ਜਿਹੜੇ ਜੋ ਮੰਗੇ ਆ ਨਾ, ਉਹਨਾਂ ਨੇ ਪੰਜਾਬੀ ਸੂਬਾ ਮੰਗਿਆ ਹੈਗਾ, ਉਹ ਪੰਜਾਬੀ ਲਾਗੂ ਕਰਨ ਵਾਸਤੇ ਮੰਗਿਆ, ਇਲਾਕਾ ਨਹੀਂ ਵੀ ਇਲਾਕਾ ਸਾਡੇ ਬਣ ਦਿਓ। ਉਹਨਾਂ ਤਹਿਸੀਲ ਜਿਹੜੀ ਹੈਗੀ ਆ ਉਹ ਤੇ ਸਾਰੇ ਪੰਜਾਬੀ ਬੋਲਦੇ ਨੇ, ਉਹ ਸਾਡੇ ਵਿੱਚੋਂ ਕੱਢ ਦਿੱਤਾ। ਦੂਜੀ ਇਹਨਾਂ ਨੇ ਕਿਹਾ ਸੀ ਵੀ ਅਸੀਂ ਨੌਕਰੀਆਂ ਦੇਵਾਂਗੇ, ਉਹ ਕਿਸ ਤਰੀਕੇ ਨਾਲ, ਮਤਲਬ ਮੈਨੂੰ ਦੱਸਣ ਥੋੜਾ ਜਿਹਾ, ਬਹੁਤੀ ਚੰਗੀ ਗੱਲ ਆ, ਕਿਸ ਤਰੀਕੇ ਨਾਲ ਉਹਨੂੰ ਐਡਜਸਟਮੈਂਟ ਕਰ ਸਕਦੇ ਆ, ਇਹਦੀ ਥੋੜੀ ਜਿਹੀ ਵਿਆਖਿਆ ਮੈਨੂੰ ਕਰਕੇ ਦੱਸਣ। ਥੈਂਕ ਯੂ ਸੇਵਾ ਸਿੰਘ ਜੀ। ਬਿਲਕੁਲ ਹਾਂਜੀ, ਜਿਹੜਾ ਪੰਜਾਬੀ ਸੂਬਾ ਸਰ ਸਾਡਾ ਆਪਣਾ ਪੰਜਾਬ ਦਾ ਸੂਬਾ ਹੈਗਾ ਆ, ਇਹ ਇਹਨਾਂ ਸਰਕਾਰਾਂ ਦੀ ਨੀਤ ਨਹੀਂ ਹੈਗੀ ਨੌਕਰੀਆਂ ਦੇਣ ਦੀ ਵੀ ਜਾਂ ਪੰਜਾਬ ਦੇ ਸੂਬੇ ਦਾ ਵਿਕਾਸ ਕਰਨ ਦੀ, ਕਿਉਂਕਿ ਇਹਨਾਂ ਦੀ ਆਪਣੀ ਲਾਲ ਸਭਾ ਹੈਗੀਆਂ। ਸਰਕਾਰ ਕੋਲ ਪੈਸੇ ਦੀ ਘਾਟ ਨਹੀਂ ਹੁੰਦੀ, ਸਰਕਾਰ ਕੋਲ ਨੀਤ ਦੀ ਘਾਟ ਹੈਗੀ। ਨੀਤ ਨਹੀਂ ਹੈਗੀ ਇਹਨਾਂ ਦੀ ਜੇ ਵਿਕਾਸ ਕੀਤਾ ਜਾਵੇ ਜਾਂ ਨੌਕਰੀ ਦਿੱਤੀ ਜਾਣ। ਬਿਲਕੁਲ ਸਾਡੇ ਪੰਜਾਬ ਦੇ ਵਿੱਚ ਸਾਡੇ ਭਰਾ ਵੀਰ ਨੌਕਰੀਆਂ ਲਈ ਹਰ ਰੋਜ਼ ਦੌੜ ਭੱਜ ਕਰ ਰਹੇ ਹਨ। ਚਾਹੇ ਇੱਕ PM ਦੀ ਨੌਕਰੀ ਲੈ ਲਵੋ, ਚਾਹੇ ਪੰਜਾਬ ਪੁਲਿਸ ਦੀ ਨੌਕਰੀ ਲੈ ਲਵੋ, ਚਾਹੇ ਟੀਚਰ ਡਿਪਾਰਟਮੈਂਟ ਦੀ ਨੌਕਰੀ। ਲੱਖਾਂ ਹੀ ਸਾਡੇ ਭੈਣ ਭਰਾ, ਸਾਡੇ ਬੱਚੇ, ਸਾਡੇ ਵੀਰ ਐਗਜ਼ਾਮ ਦਿੰਦੇ ਹਨ ਤੇ ਪੰਜਾਬ ਸਰਕਾਰ ਉਹ ਪੈਸੇ ਇਕੱਠੇ ਕਰਕੇ ਆਪਣੇ ਖਾਤੇ 'ਚ ਪਾ ਲੈਂਦੀ ਹੈ। ਨੌਕਰੀਆਂ ਬਿਲਕੁਲ ਨਹੀਂ ਮਿਲ ਰਹੀਆਂ। ਲੇਕਿਨ ਮੈਂ ਤੁਹਾਨੂੰ ਯਕੀਨ ਦਿਵਾਉਂਦਾ ਕਿ ਆਮ ਆਦਮੀ ਪਾਰਟੀ ਸਰਕਾਰ ਬਣਨ ਤੇ 25 ਲੱਖ ਨੌਕਰੀਆਂ ਜਿਹੜੀਆਂ ਅਸੀਂ ਰੋਜ਼ਗਾਰ ਦਿੱਤੇ ਜਾਣਗੇ, ਇਹ ਰੋਜ਼ਗਾਰ ਦੇ ਮੌਕੇ ਪੈਦਾ ਕੀਤੇ ਜਾਣਗੇ। ਇਹ ਸੱਚੀ ਗੱਲ ਹੈ ਕਿ ਇਹਨਾਂ ਸਰਕਾਰਾਂ ਦੀ ਨੀਤ ਹੈ ਨਹੀਂ ਹੋ, ਚਾਹੇ ਬਾਦਲ ਸਰਕਾਰ ਹੋਵੇ ਚਾਹੇ ਕੈਪਟਨ, ਦੋਨੋਂ ਰਲੇ ਹੋਏ ਹਨ। ਅੱਜ ਤੱਕ ਇਹਨਾਂ ਨੇ ਸਾਡੇ ਬੱਚਿਆਂ ਨੂੰ ਨੌਕਰੀਆਂ ਨਹੀਂ ਦਿੱਤੀਆਂ, ਲੇਕਿਨ ਮੈਂ ਤੁਹਾਨੂੰ ਯਕੀਨ ਦਿਵਾਉਂਦਾ ਕਿ ਰਾਜ ਵਿੱਚ ਘੱਟੋ ਘੱਟ 25 ਲੱਖ ਨੌਕਰੀਆਂ ਤੇ ਰੋਜ਼ਗਾਰ ਦੇ ਮੌਕੇ ਪੈਦਾ ਕੀਤੇ ਜਾਣਗੇ। ਜੀ ਤੇ ਜਿਸ ਤਰ੍ਹਾਂ ਤੁਸੀਂ ਨੌਕਰੀਆਂ ਦੀ ਗੱਲ ਕੀਤੀ ਆ ਜੀ, ਅਸੀਂ ਇਸ ਚੀਜ਼ ਦੇ ਖਿਲਾਫ ਤਾਂ ਨਹੀਂ ਕਿ ਨੌਕਰੀ ਕਿਹਨੂੰ ਮਿਲਦੀ ਆ, ਪਰ ਬਹੁਤੀ ਗੱਲ ਹੈਗੀ ਆ ਜਿਹੜਾ ਜੱਟ ਤਬਕਾ ਆ, ਉਹਨਾਂ ਦੇ ਬੱਚੇ ਆ ਜਿਹੜੇ ਉਹ ਪੜ੍ਹ ਲਿਖ ਕੇ ਵੀ ਜਿਹੜਾ ਆ ਉਹਨਾਂ ਦੀ ਜਿਹੜੀ ਵਾਰੀ ਨਹੀਂ ਆਉਂਦੀ, ਉਹਨਾਂ ਨੂੰ ਜੋਬ ਨਹੀਂ ਮਿਲਦੀ। ਕਾਰਨ ਕੀ ਹੈ? ਮੈਡਮ ਜੀ ਦੇਖੋ, ਇਹ ਜਿਹੜੀ ਮਿਲੀ ਭੁਗਤ ਵੀ ਪੰਜਾਬ ਸਰਕਾਰ ਦੀ ਹੈਗੀ। ਪੰਜਾਬ ਦੇ ਵਿੱਚ ਇਸ ਟਾਈਮ ਬਾਦਲ ਸਾਹਿਬ, ਪਹਿਲਾਂ ਬਾਦਲ ਤੁਸੀਂ ਵੀ ਸੁਣਿਆ, ਸਾਡੇ ਤੋਂ ਵੱਡੇ ਆ, ਬਾਦਲ ਸਾਹਿਬ ਦੀ ਬੀਬੀ ਸੀਗੀ, ਉਹਨਾਂ ਦੇ ਮਿਸੀ ਸੀਗੇ, ਉਹ ਨੌਕਰੀਆਂ ਵੇਚਦੇ ਸੀਗੇ। ਤੇ ਕੋਈ ਗਰੀਬ ਪਰਿਵਾਰ ਦਾ ਬੰਦਾ, ਆਪਾਂ ਵੀ ਕਹਾਵਤ ਸੁਣੀ ਕਈ ਵਾਰ, ਸੱਚਾਈ ਹੈ ਕਿ ਗਰੀਬ ਪਰਿਵਾਰ ਦਾ ਇੱਕ ਬੱਚਾ ਗਿਆ ਸੀਗਾ, ਕੋਈ ਵੀ ਚਾਹੇ ਜੱਟ ਸਿੱਖ ਹੋਵੇ ਚਾਹੇ ਆਮ ਪਰਿਵਾਰ 'ਚ ਹੋਵੇ, ਨੌਕਰੀ ਲੈਣ ਗਿਆ ਸੀਗਾ ਤੇ ਬੀਬੀ ਨੌਕਰੀਆਂ ਵੇਚਦੀ ਸੀਗੀ। ਇੱਕ ਕੋੜੀ ਸੱਚਾਈ ਆ ਕਿ ਬਾਦਲ ਪਰਿਵਾਰ ਨੌਕਰੀਆਂ ਵੇਚਦਾ, ਚਾਹੇ SC ਪਰਿਵਾਰ ਹੋਵੇ ਚਾਹੇ ਜਨਰਲ ਕਾਸਟ ਤੋਂ ਹੋਵੇ, ਜੱਟ ਸਿੱਖ ਤੋਂ ਹੋਵੇ, ਨੌਕਰੀ ਕਿਸੇ ਨੂੰ ਨਹੀਂ ਮਿਲ ਰਹੀ। ਜੇ ਕਹਦੀ ਰਾਖਵਾਂ ਕਰਨਾ ਨੌਕਰੀ ਮਿਲਦੀ ਹੈ ਤਾਂ ਮੈਂ ਨਹੀਂ ਦੇਖਿਆ ਕਿ ਕਿਸੇ ਨੂੰ ਜ਼ਿਆਦਾ ਨੌਕਰੀਆਂ ਮਿਲੀਆਂ। ਹੁਣ ਇਹ ਇੱਕ ਕੋੜੀ ਸੱਚਾਈ ਹੈ, ਨੌਕਰੀ ਨਹੀਂ ਦੇ ਰਹੇ।
ਨਾ ਹੀ ਕਿਸੇ ਨੂੰ ਰੋਜ਼ਗਾਰ ਦੇ ਮੌਕੇ ਦੇ ਰਹੇ। ਇਹ ਸੱਚਾਈ ਹੈ। ਲੇਕਿਨ ਆਮ ਆਦਮੀ ਪਾਰਟੀ ਸਰਕਾਰ ਬਣਨ ਤੇ ਆਮ ਲੋਕਾਂ ਨੂੰ, ਚਾਹੇ ਜੱਟ ਸਿੱਖ ਹੋਵੇ, ਚਾਹੇ ਜਨਰਲ ਕਲਾਸ ਦਾ ਹੋਵੇ, ਚਾਹੇ ਐਸਟੀ ਪਰਿਵਾਰ ਦਾ ਹੋਵੇ, 25 ਲੱਖ ਨੌਕਰੀਆਂ ਤੇ ਰੋਜ਼ਗਾਰ ਦੇ ਮੌਕੇ ਪੈਦਾ ਕੀਤੇ ਜਾਣਗੇ। ਇਹ ਮੈਂ ਤੁਹਾਨੂੰ ਯਕੀਨ ਦਵਾਉਂਦਾ ਆਮ ਆਦਮੀ ਪਾਰਟੀ ਵੱਲੋਂ। ਹਾਂਜੀ, ਤੇ ਅੱਗੇ ਸਾਡੇ ਨਾਲ ਜੁੜੇ ਨੇ ਸਵਿੰਦਰ ਕੌਰ ਜੀ। ਬਲਵਿੰਦਰ ਭੈਣ ਜੀ, ਤੁਹਾਨੂੰ ਤੇ ਬੱਚੇ ਰਮਨ ਨੂੰ ਸਤਿ ਸ੍ਰੀ ਅਕਾਲ ਮੇਰੇ ਵੱਲੋਂ। ਸਤਿ ਸ੍ਰੀ ਅਕਾਲ ਮੈਡਮ। ਸਤਿ ਸ੍ਰੀ ਅਕਾਲ ਜੀ। ਬੇਟਾ ਜੀ, ਮੇਰਾ ਪਿੰਡ ਬਠੁੱਲਾ ਆ। ਮੈਂ ਸਰਦਾਰ ਕਸ਼ਮੀਰ ਸਿੰਘ ਹੋਰਾਂ ਦੀ ਵਾਈਫ ਹਾਂ। ਥੈਂਕ ਯੂ ਆਂਟੀ। ਹਾਂਜੀ, ਉਹ ਅੱਜ ਘਰ ਨਹੀਂ ਸੀਗੇ ਤਾਂ ਕਰਕੇ ਤੁਹਾਡੇ ਨਾਲ ਗੱਲ ਨਹੀਂ ਕੀਤੀ। ਮੇਰੇ ਨਾ ਕੋਈ ਸਵਾਲ ਤਾਂ ਨਹੀਂ ਆ, ਨਾ ਹੀ ਅਸੀਂ ਤੁਹਾਡੇ ਵੋਟਰ ਆ, ਪਰ ਸਪੋਰਟਰ ਜ਼ਰੂਰ ਆ। ਸਪੋਰਟ ਅਸੀਂ ਜਾਮਨੀ ਜਿਹੜੀ ਸੀ ਉਹਦੀ ਵੀ ਬਹੁਤ ਕੀਤੀ। ਇੱਥੋਂ ਅਸੀਂ ਪ੍ਰਦੇਸ਼ਾਂ ਚੋਂ ਇੱਥੋਂ ਤੱਕ ਪ੍ਰਚਾਰ ਕੀਤਾ ਕਿ ਆਪਣੇ ਦਰਵਾਜ਼ਿਆਂ ਤੇ ਝਾੜੂ ਟੰਗ ਲਓ। ਹਾਂਜੀ, ਬਿਲਕੁਲ। ਤੇ ਹੁਣ ਬੀਬੀ ਜਾਮਨੀ ਤੁਹਾਨੂੰ ਭੱਜ ਕੇ ਚਲੀ ਗਈ, ਛੱਡ ਕੇ ਚਲੀ ਗਈ ਆ। ਹਾਂਜੀ, ਚਲੋ ਏਦਾਂ ਹੁੰਦਾ ਰਹਿੰਦਾ ਇਲੈਕਸ਼ਨ ਵਿੱਚ। ਮੇਰੇ ਨਾ 2 ਸਵਾਲ ਹੈ ਤੁਹਾਨੂੰ। ਇੱਕ ਤੇ ਮੇਰਾ ਇਹ ਸਵਾਲ ਆ ਕਿ ਜਿਸ ਤਰ੍ਹਾਂ ਸਾਡਾ ਪਿੰਡ, ਸਾਡਾ ਇਲਾਕਾ ਜਿਹੜਾ ਆ ਬਿਲਕੁਲ ਚੋ ਆ ਉੱਥੇ, ਹਨਾ, ਤੇ ਅਸੀਂ ਆਪਣੇ ਘਰ ਖੁਰਲੀ ਵੀ ਬਣਾਉਣੀ ਹੋਵੇ ਤੇ ਅਸੀਂ ਆਪਣੇ ਖੇਤ ਵਿੱਚੋਂ ਵੀ ਰੇਤਾ ਨਹੀਂ ਲਿਆ ਸਕਦੇ ਕਿ ਉੱਥੇ ਇੱਕ ਗੁੰਡੇ ਕਿਸਮ ਦੇ, ਬਦਮਾਸ਼ ਕਿਸਮ ਦੇ ਹਰ ਵੇਲੇ ਮੂੰਹ 'ਚ ਸਿਗਰਟ ਪਾਈ ਉੱਥੇ ਘੁੰਮਦੇ ਰਹਿੰਦੇ ਆ ਕਿ ਕੋਈ ਰੇਤਾ ਤਾਂ ਨਹੀਂ ਲੈ ਕੇ ਚੱਲਿਆ। ਕਿਉਂ ਨਹੀਂ ਅਸੀਂ ਆਪਣੇ ਖੇਤਾਂ ਚੋਂ ਲਿਆ ਸਕਦੇ? ਇੱਕ ਗੱਲ। ਦੂਸਰੀ ਇਹ ਗੱਲ ਹਾਂਜੀ, ਦੂਜਾ ਸਵਾਲ ਵੀ ਨਾਲ ਹੀ ਸੁਣ ਲਓ। ਬਠੁੱਲੇ ਤੋਂ ਲੈ ਕੇ ਚੱਬੇਵਾਲ ਤੱਕ ਕਿੱਡੀਆਂ ਵੱਡੀਆਂ ਯੂਨੀਵਰਸਿਟੀਆਂ ਉੱਥੇ ਬਣ ਗਈਆਂ ਆ। ਕਿੰਨੀਆਂ ਮੰਜ਼ਿਲਾਂ ਤੁਸੀਂ ਵੀ ਵੇਖੀਆਂ ਹੋਣਾ, ਤੁਹਾਡਾ ਰੋਜ਼ ਦਾ ਰਸਤਾ ਆ ਉਹ ਜਾਣ ਦਾ। ਹਾਂਜੀ। ਪਰ ਮੇਰੇ ਪਿੰਡ ਦੇ ਪ੍ਰਾਇਮਰੀ ਸਕੂਲ ਦਾ ਕੀ ਹਾਲ ਆ? ਹਾਂਜੀ, ਬਿਲਕੁਲ ਜੀ। ਕੀ ਤੁਸੀਂ ਇਹਨਾਂ ਚੀਜ਼ਾਂ ਵੱਲ ਧਿਆਨ ਦਿਓਗੇ ਕਿ ਖੇਤ ਆਪਣੇ ਖੇਤ ਚੋਂ ਜ਼ਿਮੀਂਦਾਰ ਲਿਆ ਸਕੇ 2 ਟੋਕਰੀਆਂ ਰੇਤ ਦੀ, ਔਰ ਉਸ ਪ੍ਰਾਇਮਰੀ ਸਕੂਲ ਵਾਸਤੇ ਕੋਈ ਪਾਲਿਸੀਆਂ ਬਣਾਓਗੇ? ਬਿਲਕੁਲ ਮੈਡਮ ਜੀ, ਮੈਂ ਤੁਹਾਨੂੰ ਜਵਾਬ ਦੇ ਰਿਹਾ। ਮੈਂ ਆਪਣਾ ਇੱਕ ਲੋਕਲ ਮੈਨੀਫੈਸਟੋ ਸਾਡੇ ਚੱਬੇਵਾਲ ਹਲਕੇ ਦਾ ਬਣਾਇਆ, ਜਿਸ ਵਿੱਚ ਮੈਂ ਲਿਖਿਆ ਕਿ ਮਿੱਟੀ ਰੇਤ ਬਜਰੀ ਮਾਫੀਆ ਤੇ ਲਗਾਮ ਕੱਸੀ ਜਾਵੇਗੀ। ਕਿਉਂਕਿ ਜੇ ਤੁਸੀਂ ਜ਼ਿਮੀਂਦਾਰ ਫੈਮਿਲੀ ਤੋਂ ਹੈਗੇ ਆ, ਜੇ ਸਾਡੀ ਆਪਣੀ ਜ਼ਮੀਨ ਹੈ, ਸਾਡੀ ਰਜਿਸਟਰੀ ਸਾਡੇ ਨਾਮ ਤੇ ਬੋਲਦੀ ਹੈਗੀ ਹੈ, ਲੇਕਿਨ ਜਿਹੜੀ ਸਾਡੀ ਜ਼ਮੀਨ 5 ਫੁੱਟ ਥੱਲੇ ਦੀ ਸਾਡੀ ਜਿਹੜੀ ਰਜਿਸਟਰੀ ਸਾਡੇ ਕੋਲ ਆ, ਉੱਪਰਲੀ 5 ਫੁੱਟ ਦੀ ਜਿਹੜੀ ਜ਼ਮੀਨ ਹੈ ਸਾਡੇ ਨਾਮ ਤੇ ਨਹੀਂ ਬੋਲਦੀ। ਕਿਉਂਕਿ ਇਸ ਮਿੱਟੀ ਤੇ ਇਸ ਰੇਤ ਤੇ ਪੰਜਾਬ ਗੌਰਮੈਂਟ ਦਾ, ਪੰਜਾਬ ਪਰਿਵਾਰ ਦਾ ਕਬਜ਼ਾ ਹੈਗਾ, ਇਹਨਾਂ ਦੇ ਮਾਫੀਆ ਦਾ ਕਬਜ਼ਾ ਹੈਗਾ। ਇਹ ਕੋੜੀ ਸੱਚਾਈ ਹੈ ਕਿ ਪੰਜਾਬ ਨੂੰ ਲੁੱਟ ਰਹੇ ਹਨ ਤੇ ਮਿੱਟੀ, ਰੇਤਾ, ਬਜਰੀ ਸਭ ਕੁਝ ਖਾ ਗਏ ਹਨ ਵੇਚ ਕੇ। ਮੈਂ ਤੁਹਾਨੂੰ ਯਕੀਨ ਦਵਾਉਂਦਾ ਕਿ 2017 ਦੇ ਵਿੱਚ ਆਪਾਂ ਜਿਹੜੀ ਮਿੱਟੀ, ਰੇਤਾ, ਬਜਰੀ ਦੀ ਜਿਹੜੀ ਕਰੈਕਸ਼ਨ ਦੀ ਪ੍ਰੋਬਲਮ ਹੈਗੀ ਆ, ਉਹਨੂੰ ਆਪਾਂ ਦਰੁਸਤ ਕੀਤਾ ਜਾਵੇਗਾ। ਇਸ ਕਬਜ਼ੇ ਨੂੰ ਉਤਾਰਿਆ ਜਾਵੇਗਾ। ਬਾਕੀ ਜਿਹੜੇ ਸਕੂਲਾਂ ਦੀ ਮੈਡਮ ਜੀ ਗੱਲ, ਪਿੰਡ ਬਠੁੱਲੇ ਦੇ ਸਕੂਲ ਬਾਰੇ ਮੈਂ ਦੇਖਿਆ, ਨਾਲ ਹੀ ਸਾਡੇ ਪਿੰਡ ਪੈਂਦਾ ਬੱਸੀ ਕਲਾਂ, ਨਾਲ ਹੀ ਪਿੰਡ ਪੈਂਦਾ ਸੈਦੋਪੱਤੀ ਸਕੂਲ ਦੇ ਵਿੱਚ ਅੱਜ ਤੋਂ 8-9 ਸਾਲ ਪਹਿਲਾਂ ਬੱਚੇ ਪੜ੍ਹਦੇ ਸੀ। ਉੱਥੇ ਬੱਚਿਆਂ ਦੀ ਗਿਣਤੀ 500 ਤੋਂ 600 ਹੁੰਦੀ ਸੀਗੀ, ਲੇਕਿਨ ਮੈਂ 6 ਮਹੀਨੇ ਪਹਿਲਾਂ ਗਿਆ, ਉੱਥੇ ਸਿਰਫ 40 ਤੋਂ 50 ਬੱਚੇ ਹਨ, 1 ਜਾਂ 2 ਅਧਿਆਪਕ ਹਨ। ਸਰਕਾਰੀ ਸਕੂਲਾਂ ਦਾ ਬੁਨਿਆਦ ਡਿੱਗਦਾ ਜਾ ਰਿਹਾ ਹੈ। ਇਹ ਸਰਕਾਰ ਦੀ ਨਾਕਾਮੀ ਹੈਗੀ ਆ, ਕਿਉਂਕਿ ਸਰਕਾਰ ਨੂੰ ਚਾਹੀਦਾ ਸੀ ਕਿ ਜੇ ਸਾਡੇ ਸਕੂਲ, ਪੰਜਾਬ ਦੇ ਸਕੂਲ ਜਿਹੜੇ ਵਿਦਿਅਕ ਅਦਾਰੇ ਹੈਗੇ ਆ, ਜੇ ਉਹਨਾਂ ਦੀ ਸਾਂਭ ਸੰਭਾਲ ਨਾ ਹੋਈ, ਸਾਡੇ ਬੱਚਿਆਂ ਨੂੰ ਪੜ੍ਹਾਈ ਲਿਖਾਈ ਚੰਗੀ ਨਾ ਮਿਲੀ, ਤਾਂ ਸਾਡੇ ਪੰਜਾਬ ਦਾ ਕੀ ਵਿਕਾਸ ਹੋਵੇਗਾ? ਇਸ ਨਲਾਇਕੀ ਪੰਜਾਬ ਸਰਕਾਰ ਦੀ ਹੈਗੀ ਹੈ। ਜਿੰਨੀਆਂ ਵੀ ਸਰਕਾਰਾਂ ਪੰਜਾਬ ਚ ਆਈਆਂ, ਇਹਨਾਂ ਦੇ ਵਿਦਿਅਕ ਅਦਾਰਿਆਂ ਨੂੰ ਫੇਲ ਕੀਤਾ ਹੈਗਾ। ਮੈਂ ਤੁਹਾਨੂੰ ਯਕੀਨ ਦਵਾਉਂਦਾ 2017 ਦੇ ਵਿੱਚ ਜਿਸ ਤਰ੍ਹਾਂ ਦਿੱਲੀ ਦੇ ਵਿੱਚ ਇੱਕ ਸਰਕਾਰੀ ਸਕੂਲਾਂ ਦਾ ਵਿਕਾਸ ਹੋਇਆ, ਸਾਡੇ ਕੋਲ ਸਿੰਗਲ ਕਮਰੇ ਸੀਗੇ, 1 ਮੰਜ਼ਿਲੀ ਬਿਲਡਿੰਗ ਸੀਗੀ, ਆਪਾਂ ਦੂਸਰੀ ਮੰਜ਼ਿਲ ਪਰ ਬਣੀ, ਤੀਸਰੀ ਮੰਜ਼ਿਲ ਬਿਲਡਿੰਗ ਬਣਾਈ, ਫਿਰ ਆਪਾਂ ਏਅਰ ਕੰਡੀਸ਼ਨ ਤੇ ਰੂਮਾਂ ਦਾ ਇੰਤਜ਼ਾਮ ਕੀਤਾ, ਬੱਚਿਆਂ ਲਈ ਖੇਲਣ ਲਈ ਵਧੀਆ ਉੱਥੇ ਸਟੇਡੀਅਮ ਦਾ ਇੰਤਜ਼ਾਮ ਕੀਤਾ, ਵਧੀਆ ਸਕੂਲ ਬਣਾਏ। ਇਸੇ ਤਰ੍ਹਾਂ ਪੰਜਾਬ ਦੇ ਵਿੱਚ ਸਕੂਲਾਂ ਦਾ ਵਿਕਾਸ ਕੀਤਾ ਜਾਵੇਗਾ ਤਾਂ ਕਿ ਸਾਡੇ ਗਰੀਬ ਪਰਿਵਾਰਾਂ ਦੇ ਬੱਚੇ, ਆਮ ਲੋਕਾਂ ਦੇ ਬੱਚਿਆਂ ਨੂੰ ਚੰਗੀ ਪੜ੍ਹਾਈ ਮਿਲ ਸਕੇ ਔਰ ਚੰਗੇ ਪੜ੍ਹ ਲਿਖ ਕਰ ਉਹ ਪੰਜਾਬ ਦਾ ਵਿਕਾਸ ਕਰ ਸਕਣ। ਜੀ ਕੋਨੀ ਜੀ, ਐਜੂਕੇਸ਼ਨ ਤੇ ਵੀ ਆਪਾਂ ਜ਼ਰੂਰ ਇਸ ਤੇ ਗੱਲ ਕਰਦੇ ਹਾਂ। ਸੁਰਿੰਦਰ ਸਿੰਘ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਵੀਰ ਜੀ। ਮੇਰਾ ਸਵਾਲ ਇਹ ਹੈ ਵੀ ਜਿਹੜੇ ਆਪਣੇ NIR ਬ੍ਰਦਰਜ਼ ਭਰਾ ਸਾਡੇ ਇੰਡੀਆ ਨੂੰ ਜਾਂਦੇ ਨੇ, ਕਈ ਰਿਸ਼ਤੇਦਾਰ, ਕਈ ਆਪਣੇ ਜਿਹੜੇ ਉਹਨਾਂ ਤੇ ਝੂਠੇ ਕੇਸ ਬਣਾ ਦਿੰਦੇ ਨੇ। ਉਹਨਾਂ ਕੋਲੇ ਤਾਂ 2-4 ਹਫ਼ਤੇ ਦਾ ਹੀ ਟਾਈਮ ਹੁੰਦਾ। ਬਾਕੀ ਜਿਹੜੇ ਉੱਥੇ ਬੈਠੇ ਹੁੰਦੇ ਨੇ ਉਹਨਾਂ ਕੋਲ ਤਾਂ ਟਾਈਮ ਆਮ ਖੁੱਲਾ ਹੁੰਦਾ। ਜੇ ਉਹ ਪੁਲਿਸ ਦੇ ਜਾਂਦੇ ਨੇ ਤਾਂ ਪੁਲਿਸ ਵਾਲੇ ਨਹੀਂ ਸੁਣਦੇ, ਉਹ ਕਹਿੰਦੇ ਕੱਲ ਨੂੰ ਆਇਓ, ਅੱਜ ਅਫਸਰ ਹੈ ਨਹੀਂ, ਅੱਜ ਉਹ ਹੈ ਨਹੀਂ, ਉਹ ਹੈ ਨਹੀਂ। ਪੈਸੇ ਦੇ ਪਿੱਛੇ ਉਹਨਾਂ ਨੂੰ ਉਹ ਤੰਗ ਕਰਦੇ ਨੇ। ਕੀ ਇਹਦੇ ਵਾਸਤੇ ਵੀ ਤੁਸੀਂ ਕੋਈ ਬਾਹਰਲੇ ਬੰਦਿਆਂ ਦਾ ਕੋਈ ਉਹਨਾਂ ਵਾਸਤੇ, ਉਹਨਾਂ ਦੀ ਹੈਲਪ ਵਾਸਤੇ ਕੋਈ ਐਸਾ ਕਦਮ ਚੁੱਕੋਗੇ? ਜਿਹੜੇ ਬਾਹਰਲੇ ਭਰਾ ਆਉਂਦੇ ਨੇ, ਉਹਨਾਂ ਦੀਆਂ ਜ਼ਮੀਨਾਂ ਜਾਂ ਉਹਨਾਂ ਦੇ ਘਰ ਨੇ ਜਾਂ ਉਹਨਾਂ ਤੇ ਏਦਾਂ ਦੇ ਝੂਠੇ ਕੇਸ ਬਣਦੇ ਨੇ, ਉਹਦਾ ਜਿਹੜਾ ਉਸੇ ਟਾਈਮ ਕੋਈ ਜਿਹੜਾ ਇਲਾਜ ਕੀਤਾ ਜਾਵੇ ਜਾਂ ਉਸੇ ਟਾਈਮ ਉਹਨਾਂ ਦਾ ਕੋਈ ਡਿਸੀਜਨ ਲਿਆ ਜਾਵੇ। ਇਹਦੇ ਬਾਰੇ ਥੋੜਾ ਜਿਹਾ ਸਾਨੂੰ ਦੱਸੋ ਵੀ ਬਾਹਰਲੇ ਜਿਹੜੇ ਕਾਫੀ ਦੋਸਤ ਨੇ ਉਹਨਾਂ ਤੇ ਬਹੁਤ ਜ਼ਿਆਦਾ ਕੇਸ ਹੋਏ ਨੇ। ਮੇਰੇ ਤੇ ਖੁਦ ਤੇ ਵੀ ਇੱਕ ਐਸਾ ਕੇਸ ਪਾਇਆ ਜੀ, ਮੈਨੂੰ ਪਤਾ ਹੀ ਨਹੀਂ ਸੀਗਾ ਤੇ ਉਹ ਬੰਦੇ ਆ ਕੇ ਕਹਿੰਦੇ ਜੀ ਪੁਲਿਸ ਨੇ ਭੇਜਤੇ,
ਲਓ ਜੀ ਇਹਨੇ ਸਾਡੇ ਤੇ ਏਜੰਟੀ ਦੇ ਪੈਸੇ, ਏਜੰਟ ਹੈ ਜੀ ਇਹ ਬੰਦੇ ਲੈ ਕੇ ਜਾਂਦਾ, ਜਦ ਕਿ ਉਹ ਮੈਂ ਬੰਦਾ ਕਿਸੇ ਨੇ ਕਿਤੇ ਦੇਖਿਆ ਹੀ ਨਹੀਂ ਜਾਂ ਬੰਦੇ ਨੂੰ ਮੈਂ ਜਾਣਦਾ ਹੀ ਨਹੀਂ, ਨਾ ਮੈਨੂੰ ਉਹਦੇ ਪਿੰਡ ਦਾ ਪਤਾ ਹੈ। ਤੇ ਹੁਣ ਉਹ ਪੁਲਿਸ ਵਾਲੇ ਵੀ ਕਹਿੰਦੇ ਨੇ ਲਓ ਜੀ ਇੰਨੇ ਪੈਸੇ ਲੱਗਣਗੇ ਜੀ, ਉਹ ਬੰਦਾ ਜੀ ਕੁਛ ਨਹੀਂ, ਉਹ ਉੱਥੇ ਬੈਠਾ ਹੈ ਤੇ ਮੈਨੂੰ ਉੱਥੇ ਉਹਨਾਂ ਨੇ ਮੇਰੇ ਜਿਹੜੀ 4-6 ਹਫ਼ਤੇ ਖਰਾਬ ਕੀਤੇ ਨੇ ਤੇ ਮੈਂ ਇੱਥੇ ਆ ਗਿਆ। ਮਤਲਬ ਕਿ ਵੀ ਇਹਦੇ ਬਾਰੇ ਤੁਸੀਂ ਕੋਈ ਐਕਸ਼ਨ ਲਓਗੇ ਜਾਂ ਕੀ ਇਹਦਾ ਤੁਹਾਡਾ ਖਿਆਲ ਹੈਗਾ? ਥੈਂਕ ਯੂ। ਬਿਲਕੁਲ ਸਰ ਜੀ, ਆਪਾਂ ਐਕਸ਼ਨ ਲਵਾਂਗੇ ਬਿਲਕੁਲ ਇਸ ਦੇ ਬਾਰੇ ਸਰ ਜੀ, ਕਿਉਂਕਿ ਮੈਂ ਤੁਹਾਨੂੰ ਨਾਲ ਗੱਲ ਜਨਤਕ ਕਰ ਰਿਹਾ ਕਿ ਮੇਰੀ ਥੋੜੇ ਦਿਨ ਪਹਿਲਾਂ, ਮਹੀਨਾ ਕੁ ਪਹਿਲਾਂ ਇੱਕ NRI ਫੈਮਿਲੀ ਕੈਨੇਡਾ ਵੈਨਕੂਵਰ ਤੋਂ, ਮੈਂ ਨਾਮ ਨਹੀਂ ਲੈ ਸਕਦਾ ਉਹਨਾਂ ਦਾ, ਉਹਨਾਂ ਨਾਲ ਮੇਰਾ ਟੱਚ ਹੋਇਆ। ਉਹਨਾਂ ਨੇ ਮੈਨੂੰ ਦੱਸਿਆ ਕਿ ਮੈਂ ਕੈਨੇਡਾ ਦੇ ਵਿੱਚ ਮੇਰੀ ਪੂਰੀ ਫੈਮਿਲੀ ਰਹਿੰਦੀ ਹੈ। ਸਾਡੇ ਹਲਕੇ ਦੇ ਮੰਤਰੀ ਸਾਹਿਬ ਸੋਹਣ ਸਿੰਘ ਠੰਡਲ ਸਾਹਿਬ, ਉਹਨਾਂ ਦੇ ਕੋਲ ਪਿੰਡ ਜਾ ਕੇ ਵੀ ਰਹਿੰਦੇ ਸੀਗੇ। ਉਹਨਾਂ ਦੀ ਕੁਝ ਜ਼ਮੀਨ ਦਾ ਸੌਦਾ ਹੋਇਆ ਸੀਗਾ, NRI ਵੀਰਾਂ ਦੀ ਜ਼ਮੀਨ ਸੀਗੀ, ਉਹਨਾਂ ਦੀ ਚੱਬੇਵਾਲ ਹਲਕੇ ਦੇ ਨਾਲ ਪੈਂਦੀ ਹੈ, ਉਹਨਾਂ ਦੀ ਜ਼ਮੀਨ ਦਾ ਸੌਦਾ ਹੋਇਆ ਠੰਡਲ ਸਾਹਿਬ ਨਾਲ। ਠੰਡਲ ਸਾਹਿਬ ਨੇ ਉਹ ਜ਼ਮੀਨ ਖਰੀਦਣ ਦਾ ਉਹਨਾਂ ਨਾਲ ਐਗਰੀਮੈਂਟ ਕਰ ਲਿਆ, ਉਹਨਾਂ ਦਾ ਬਿਆਨਾ ਕੀਤਾ। ਠੰਡਲ ਸਾਹਿਬ ਨਾਲ ਉਹਨਾਂ ਦਾ ਪਾਰਟਨਰ ਸੀਗਾ। 30 ਲੱਖ ਰੁਪਏ ਉਹਨਾਂ ਨੇ ਮੈਨੂੰ ਦੱਸਿਆ ਸੀ ਕਿ 30 ਲੱਖ ਰੁਪਈਆ, 1 ਕਰੋੜ 30 ਲੱਖ ਚ ਸੌਦਾ ਹੋਇਆ ਸੀਗਾ ਤੇ 30 ਲੱਖ ਰੁਪਈਆ ਉਹਨਾਂ ਨੇ ਕਿਹਾ ਸੀ ਕਿ ਉਹਨਾਂ ਨੂੰ ਦੇਣਾ ਆ ਬਿਆਨਾ, ਤੇ 15 ਲੱਖ ਰੁਪਏ ਸ਼ਾਇਦ ਦਿੱਤਾ ਸੀਗਾ ਤੇ 15 ਲੱਖ ਰੁਪਏ ਰਹਿੰਦਾ ਸੀ, ਬਾਕੀ ਸਾਰੀ ਪੇਮੈਂਟ ਰਹਿੰਦੀ ਸੀਗੀ। ਲੇਕਿਨ ਠੰਡਲ ਸਾਹਿਬ ਨੇ ਆਪਣੇ ਅਹੁਦੇ ਦਾ ਦੁਰਉਪਯੋਗ ਕਰਕੇ ਉਸ NRI ਪਰਿਵਾਰ ਨੂੰ ਧਮਕਾ ਕੇ ਉਹਨਾਂ ਤੇ ਪਰਚਾ ਕਰਾਉਣ ਦੀ ਕੋਸ਼ਿਸ਼ ਕੀਤੀ ਔਰ ਜ਼ਮੀਨ ਨੂੰ ਹੜਪਣ ਦੀ ਕੋਸ਼ਿਸ਼ ਕੀਤੀ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਸੋਹਣ ਸਿੰਘ ਠੰਡਲ ਤੇ ਸਰਕਾਰੀ ਜ਼ਮੀਨਾਂ ਨੂੰ ਦੱਬਣ ਦੇ, NRI ਪਰਿਵਾਰਾਂ ਦੀ ਜ਼ਮੀਨਾਂ ਨੂੰ ਦੱਬਣ ਦੇ ਆਰੋਪ ਲੱਗੇ ਹਨ। ਉਹਨਾਂ ਨੂੰ 25,000 ਰੁਪਏ ਦੀ ਜੁਰਮਾਨਾ ਵੀ ਹੋ ਚੁੱਕਿਆ ਔਰ ਉਹਨਾਂ ਨੂੰ ਸਜ਼ਾ ਵੀ ਹੋ ਚੁੱਕੀ ਹੈ ਕਿ ਉਹਨਾਂ ਨੇ NRI ਵੀਰਾਂ ਦੀ ਜ਼ਮੀਨਾਂ ਦੱਬੀਆਂ ਤੇ ਹੁਣ ਉਹ ਜ਼ਮਾਨਤ ਤੇ ਬਾਹਰ ਆ ਗਏ ਹਨ। ਮੈਂ ਬਿਲਕੁਲ ਮੈਂ ਤੁਹਾਨੂੰ ਯਕੀਨ ਦਿਵਾਉਂਦਾ ਕਿ ਆਮ ਆਦਮੀ ਪਾਰਟੀ ਸਰਕਾਰ ਬਣਨ ਤੇ NRI ਵੀਰਾਂ ਨਾਲ ਕੋਈ ਵੀ ਧੱਕਾ ਨਹੀਂ ਹੋਵੇਗਾ। ਪ੍ਰਸ਼ਾਸਨ ਨੂੰ NRI ਵੀਰਾਂ ਨਾਲ ਆਮ ਲੋਕਾਂ ਦੇ ਪ੍ਰਤੀ ਜਵਾਬਦੇਹੀ ਹੋਣਾ ਪਵੇਗਾ, ਚਾਹੇ ਉਹ ਪੁਲਿਸ ਡਿਪਾਰਟਮੈਂਟ ਹੋਵੇ। ਜੇ ਕਿਸੇ ਨਾਲ ਗਲਤ ਵਤੀਰਾ ਕੀਤਾ ਆ ਤੇ ਅਸੀਂ ਉਹਨਾਂ ਦਾ ਇਨਕੁਆਇਰੀ ਕਰਾਵਾਂਗੇ। ਜੇ ਕਿਸੇ ਵੀਰ ਤੇ NRI ਵੀਰ ਤੇ ਝੂਠਾ ਪਰਚਾ ਕੀਤਾ ਤਾਂ ਬਿਲਕੁਲ ਆਪਾਂ ਪਰਚੇ ਨੂੰ ਖਾਰਜ ਕਰਾਂਗੇ ਆਮ ਆਦਮੀ ਪਾਰਟੀ ਸਰਕਾਰ ਬਣਨ ਤੇ, ਕਿਉਂਕਿ ਇਹ ਜੋ ਦੇਣ ਹੈਗੀ ਸਾਰੀ ਭ੍ਰਿਸ਼ਟਾਚਾਰੀ ਦੇਣ ਪੰਜਾਬ ਸਰਕਾਰ ਦੀ ਹੈਗੀ ਹੈ। ਤੇ ਮੈਂ ਤੁਹਾਨੂੰ ਯਕੀਨ ਦਿਵਾਉਂਦਾ 2017 ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੇ ਝੂਠੇ ਪਰਚੇ ਜਾਂ NRI ਵੀਰਾਂ ਨੂੰ ਤੰਗ ਕੀਤਾ ਜਾਂਦਾ, ਇੱਥੇ ਆਪਾਂ ਬਿਲਕੁਲ ਲਗਾਮ ਕੱਸਾਂਗੇ ਔਰ ਜੋ ਇਸ ਵਿੱਚ ਪੁਲਿਸ ਮੁਲਾਜ਼ਮ ਜਾਂ ਕੋਈ ਵੀ ਬੰਦਾ ਜਿਸ ਦਾ ਵੀ ਨਾਮ ਆ ਉੱਤੇ ਆਪਾਂ ਤੁਰੰਤ ਐਕਸ਼ਨ ਲੈ ਕੇ ਉਹਨੂੰ ਸਸਪੈਂਡ ਕਰਾਂਗੇ। ਬਿਲਕੁਲ ਜੀ ਸਰੋਤਿਓ, ਆਪਾਂ ਇਸੇ ਤਰ੍ਹਾਂ ਸਵਾਲ ਜਵਾਬ ਇਹਨਾਂ ਨਾਲ ਕਰਦੇ ਰਹਾਂਗੇ ਕਿ ਆਉਣ ਵਾਲੇ ਟਾਈਮ ਦੇ ਵਿੱਚ ਇਹ ਕੀ ਕਰਨਗੇ ਜਦੋਂ ਇਹਨਾਂ ਦੀ ਪਾਰਟੀ ਜਿੱਤ ਜਾਂਦੀ ਆ, ਇਹ ਆਪਣੇ ਇਲਾਕੇ ਦੇ MLA ਬਣ ਜਾਂਦੇ ਆ ਤੇ ਕੀ ਉਸੇ ਤਰ੍ਹਾਂ ਹੀ ਜਿਹੜੀ ਆ ਇਹਨਾਂ ਦੀ ਇਹ ਚਾਪਲੂਸੀਆਂ ਚੱਲਦੀਆਂ ਰਹਿਣਗੀਆਂ ਜਾਂ ਇਹ ਕੋਈ ਨਾ ਕੋਈ ਉੱਭਰ ਕੇ ਆਪਣੇ ਇਲਾਕੇ ਦੇ ਸਵਾਲ ਆ ਉਹ ਲੈ ਕੇ ਜਾਣਗੇ। ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਆ ਤੇ ਬ੍ਰੇਕ ਤੋਂ ਬਾਅਦ ਆਉਂਦੇ ਆ ਜੀ ਅਸੀਂ ਵਾਪਸ, ਤੇ ਬ੍ਰੇਕ ਤੋਂ ਬਾਅਦ ਆਣ ਕੇ ਫਿਰ ਆਪਾਂ ਇਸੇ ਤਰ੍ਹਾਂ ਗੱਲਬਾਤ ਜਾਰੀ ਰੱਖਦੇ। ਜੇ ਤੁਹਾਡਾ ਵੀ ਕੋਈ ਸਵਾਲ ਆ ਤੁਸੀਂ ਕਰ ਸਕਦੇ ਜੀ 4082725200 ਤੇ ਜਿਹੜੇ ਹੋਲਡ ਤੇ ਆ ਪਲੀਜ਼ ਇਸੇ ਤਰ੍ਹਾਂ ਹੋਲਡ ਤੇ ਬਣੇ ਰਹਿਣਾ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA on KOBO 1450 AM Yuba City, KIID 1470 AM Sacramento, and KWRU 1300 AM Fresno. ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਦਾ ਇੱਕ ਵਾਰੀ ਫਿਰ ਸਵਾਗਤ ਕਰਦੇ ਹਾਂ। ਤੁਸੀਂ ਜੁੜੇ ਹੋਏ ਪੰਜਾਬੀ ਰੇਡੀਓ USA ਨਾਲ ਤੇ ਪ੍ਰੋਗਰਾਮ ਹੈ ਜੀ ਚੋਣ ਦੰਗਲ, ਜਿਸ ਦੇ ਵਿੱਚ ਆਪਾਂ ਕਿਸੇ ਨਾ ਕਿਸੇ ਕੈਂਡੀਡੇਟ ਦੇ ਨਾਲ ਗੱਲ ਕਰਦੇ ਹਾਂ, ਜਾਂ ਉਹ ਕਾਂਗਰਸ ਤੋਂ ਹੋਵੇ, ਅਕਾਲੀ ਦਲ ਤੋਂ ਹੋਵੇ ਜਾਂ ਆਮ ਆਦਮੀ ਪਾਰਟੀ ਤੋਂ ਹੋਵੇ। ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਰਮਨ ਕੁਮਾਰ ਹੋਰਾਂ ਦੇ ਨਾਲ ਆਪਾਂ ਅੱਜ ਗੱਲਬਾਤ ਕਰ ਰਹੇ ਹਾਂ, ਜਿਨ੍ਹਾਂ ਦਾ ਹਲਕਾ ਚੱਬੇਵਾਲ ਆ। ਇਹ ਇੱਕ ਰਾਖਵੀਂ ਸੀਟ ਆ ਜੀ, ਹੁਸ਼ਿਆਰਪੁਰ ਡਿਸਟ੍ਰਿਕਟ ਦੇ ਵਿੱਚ ਇਹ ਪੈਂਦਾ ਹੈ। ਉਹਨਾਂ ਤੋਂ ਆਪਾਂ ਗੱਲਬਾਤ ਕਰ ਰਹੇ ਹਾਂ ਤੇ ਸਾਡੇ ਨਾਲ ਜੁੜੇ ਹੋਏ ਨੇ ਜੀ ਰਮਨ ਜੀ, ਪਰਮਜੀਤ ਕੌਰ ਜੀ, ਸਤਿ ਸ਼੍ਰੀ ਅਕਾਲ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਰਮਨ। ਅਸੀਂ, ਸਾਡਾ ਪਿੰਡ ਹੈਗਾ ਜਿੱਦਾਂ ਤਾਜਿਆਲ ਜੀ, ਹਾਂਜੀ, ਬਠੋਲੇ ਤੋਂ ਅੱਗੇ ਨੂੰ ਪੈ ਜਾਂਦਾ ਆ ਚੱਬੇਵਾਲ ਤੋਂ ਜੀ। ਸਾਡੇ ਪਿੰਡ ਵਿੱਚ ਅੱਜ ਤੋਂ 10 ਸਾਲ ਪਹਿਲਾਂ 12 ਮੇਰਾ ਖਿਆਲ ਅਸੀਂ ਜਦ ਆਏ ਸੀ, ਜਦਕ ਦਾ ਹੌਸਪੀਟਲ ਆ ਇੱਕ ਪਸ਼ੂਆਂ ਦਾ ਬਣਿਆ ਆ ਜੀ। ਉਹ ਉੱਥੇ ਕੁਛ ਵੀ ਨਹੀਂ, ਜਿੱਦਾਂ ਏਦਾਂ ਉੱਥੇ ਪਿਆ ਆ ਵੀ ਢੇਰ ਲੋਕਾਂ ਨੇ ਸਿੱਟੇ। ਉਹ ਇੰਨਾ ਗੰਦ ਉੱਥੇ, ਨਾ ਕੋਈ ਡਾਕਟਰ ਨਾ ਕੋਈ ਵਾਸਤਾ। ਉੱਥੇ ਲਿਆ ਕੇ ਜਿਮ ਦੀਆਂ ਮਸ਼ੀਨਾਂ ਸਿੱਟੀਆਂ, ਉਹ ਵੀ ਲੋਕਾਂ ਨੇ ਬਾਹਰ ਰੋਡ ਤੇ। ਸੜਕ ਇੰਨੀ ਗੰਦੀ ਆ ਨਾ ਤੇ ਤੁਸੀਂ ਪੁੱਛੋ ਹੀ ਨਾ। ਕਿਤੇ ਤੁਸੀਂ ਚੱਬੇਵਾਲ ਦੇ ਆ, ਤੁਸੀਂ ਚੱਬੇਵਾਲ ਤੋਂ ਕਿਤੇ ਵਿੱਚ ਦੀ ਉਹ ਕੁੱਕਰਵਾਲ ਵਗੈਰਾ ਦੇ ਵਿੱਚ ਵੀ ਜਾ ਕੇ ਤੁਸੀਂ ਦੇਖਿਓ ਹਾਂਜੀ ਤੇ ਕੀ ਉਹ ਸੜਕ ਦਾ ਹਾਲ ਆ। ਇੰਨੇ ਟੋਏ ਪਏ ਆ, ਇੰਨੇ ਬੁਰੀ ਹਾਲਤ, ਬੌਂਕੇ ਦਿਹਾੜੇ। ਇੰਨੀ ਵੱਡੀ ਬਿਲਡਿੰਗ ਉਹ ਬਣਾਈ ਹੌਸਪੀਟਲ ਦੀ, ਬੁਰਾ ਉਹਦਾ ਹਾਲ ਆ। ਥੈਂਕ ਯੂ ਪਰਮਜੀਤ ਜੀ, ਥੈਂਕ ਯੂ ਜੀ। ਹਾਂਜੀ ਮੈਡਮ ਜੀ, ਇੱਥੇ ਮੈਂ ਜਵਾਬ ਦੇਣਾ ਚਾਹੁੰਦਾ ਕਿ ਬਿਲਕੁਲ ਮੈਂ ਇਸ ਪਿੰਡਾਂ ਨਾਲ ਬਹੁਤ ਜ਼ਿਆਦਾ ਜੁੜਿਆ ਹੋਇਆ। ਬਿਲਕੁਲ ਵੀ ਇਸ ਪਿੰਡਾਂ ਦੇ ਰੋਡਾਂ ਦਾ ਵਿਕਾਸ ਨਹੀਂ ਹੋਇਆ ਤੇ ਮੈਂ ਆਪ ਦੇਖਿਆ, ਸਾਨੂੰ ਵੀ ਬਹੁਤ ਜ਼ਿਆਦਾ ਪ੍ਰੋਬਲਮ ਹੁੰਦੀ ਹੈ। ਸਾਨੂੰ ਜੇ ਤਾਜੇਵਾਲ ਜਾਣਾ ਪਵੇ ਕੁੱਕਰਵਾਲ ਤੋਂ ਤੇ ਸਾਨੂੰ ਬਸੂਈਆ 'ਚ ਘੁੰਮ ਕੇ ਜਾਣਾ ਪੈਂਦਾ ਹੈ, ਕਿਉਂਕਿ ਜਿਸ ਦੌਰਾਨ ਮੀਂਹ ਲੱਗ ਜਾਂਦੇ ਹਨ ਤੇ ਇਹਨਾਂ ਜਿਹੜੇ ਰੋਡ ਪਿੰਡਾਂ ਦੇ ਹਨ ਉਹ ਰੁੜ ਜਾਂਦੇ ਹਨ ਤੇ ਇਹਨਾਂ ਪਿੰਡਾਂ ਨੂੰ ਜਾਂਦੇ ਲਿੰਕ ਸੜਕਾਂ ਬਿਲਕੁਲ ਖਤਮ ਹੋ ਜਾਂਦੀਆਂ ਹਨ ਤੇ ਆਮ ਲੋਕਾਂ ਨੂੰ ਆਉਣ ਜਾਣ ਦੇ ਵਿੱਚ ਪ੍ਰੋਬਲਮ ਹੁੰਦੀ ਹੈ। ਤੇ ਜੇ ਹਸਪਤਾਲ ਦੀ ਗੱਲ ਕੀਤੀ ਜਾਵੇ, ਪਸ਼ੂ ਦੇ ਹਸਪਤਾਲ ਦੀ ਗੱਲ ਕੀਤੀ ਜਾਵੇ ਤਾਂ ਬਿਲਕੁਲ ਇੱਦਾਂ ਹੀ ਹੈ ਕਿ ਉੱਥੇ ਨਾ ਡਾਕਟਰ ਹੈਗਾ ਤੇ ਨਾ ਹਸਪਤਾਲ ਦੀ ਦੇਖ ਰੇਖ ਹੋ ਰਹੀ ਹੈ। ਤੇ ਜਿੰਮਾਂ ਦੀ ਗੱਲ ਕਰ ਲਈਏ ਤਾਂ ਬਿਲਕੁਲ
ਤੇ ਅਸੀਂ ਯਕੀਨ ਦਵਾਉਂਦੇ ਹਾਂ ਕਿ ਇਹ ਸਰਕਾਰ ਫੇਲ ਹੋਈ ਹੈ ਸਾਰੀਆਂ ਸੁਵਿਧਾ ਦੇਣ ਦੇ ਵਿੱਚ। ਆਮ ਆਦਮੀ ਪਾਰਟੀ ਸਰਕਾਰ ਬਣਨ ਤੇ ਅਸੀਂ ਸਭ ਤੋਂ ਪਹਿਲਾਂ ਇਹਨਾਂ ਪਿੰਡਾਂ ਦੀਆਂ ਸੜਕਾਂ ਦਾ ਸੁਧਾਰ ਕਰਾਂਗੇ, ਸੜਕਾਂ ਬਣਾਈਆਂ ਜਾਣਗੀਆਂ ਤੇ ਹਸਪਤਾਲਾਂ ਦੇ ਵਿੱਚ ਅਸੀਂ ਡਾਕਟਰਾਂ ਨੂੰ ਲੈ ਕੇ ਆਵਾਂਗੇ। ਤੇ ਬਿਲਕੁਲ ਜੀ, ਅਸੀਂ ਸਰੋਤੇ ਗੱਲਬਾਤ ਤੇ ਸੁਣਦੇ ਆਏ ਹੈਗੇ ਆ, ਗੱਲਾਂ ਬਾਤਾਂ ਆਪਾਂ ਬਹੁਤ ਵਾਰੀ ਸੁਣੀਆਂ ਹੈਗੀਆਂ ਕਿ ਜਿਸ ਤਰ੍ਹਾਂ ਸੱਤਾਧਾਰੀ ਪਾਰਟੀ ਆ ਉਸ ਤੋਂ ਇਹ ਜ਼ਰੂਰ ਵਿਕਾਸ ਨਾ ਜ਼ਰੂਰ ਸੁਣਦੇ ਆ ਕਿ ਵਿਕਾਸ ਕਿਸ ਚੀਜ਼ ਦਾ ਨਾ ਆ। ਆਪਾਂ ਇਹ ਜਿਹੜੇ ਪਿੰਡਾਂ ਦੇ ਹਾਲ ਸੁਣ ਰਹੇ ਆ ਕਿ ਪੰਜਾਬ ਦੇ ਵਿੱਚ ਪੇਂਡੂ ਇਲਾਕੇ ਬਹੁਤ ਜ਼ਿਆਦਾ ਆ ਤੇ ਸੜਕਾਂ ਦੀਆਂ ਹਾਲਾਤ ਕਿਸ ਤਰ੍ਹਾਂ ਦੇ ਆ ਉਹਦੇ ਬਾਰੇ ਆਪਾਂ ਜਿਹੜੀ ਆ ਸੁਣ ਹੀ ਰਹੇ ਆ। ਤੇ ਰਮਨ ਜੀ ਸਾਡੇ ਨਾਲ ਜੁੜੇ ਨੇ ਸੰਜੀਵ ਕੁਮਾਰ ਜੀ ਯੂਕੇ ਤੋਂ। ਸਤਿ ਸ਼੍ਰੀ ਅਕਾਲ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਰਮਨ ਕੁਮਾਰ ਜੀ। ਸਤਿ ਸ਼੍ਰੀ ਅਕਾਲ ਸੰਜੀਵ ਕੁਮਾਰ ਜੀ। ਸਤਿ ਸ਼੍ਰੀ ਅਕਾਲ ਜੀ। ਭਾਈ ਮੇਰਾ ਸਵਾਲ ਇਹ ਹੈਗਾ ਕਿ ਤੁਸੀਂ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਹੋ ਤੇ ਤੁਹਾਨੂੰ ਲੱਗਦਾ ਹੈਗਾ ਕਿ ਜਿਹੜੀ ਅਰਵਿੰਦ ਕੇਜਰੀਵਾਲ ਦੀ ਪਾਰਟੀ ਜਾਣੀ ਕਿ ਉਹਨਾਂ ਦੀ ਸੋਚ ਹੈਗੀ ਆ ਕਿ ਮਤਲਬ ਉਹ ਦਲਿਤਾਂ ਵਾਸਤੇ ਠੀਕ ਹੈਗੀ ਆ? ਕਿਉਂਕਿ ਇਹ ਗੱਲ ਮੈਂ ਤਾਂ ਕਰ ਰਿਹਾ ਹੈਗਾ ਕਿਉਂਕਿ ਕੇਜਰੀਵਾਲ ਜੀ ਨੇ ਮੇਰੇ ਖਿਆਲ 2008 ਜਾਂ 2006 'ਚ ਨਹੀਂ ਮੈਨੂੰ ਐਗਜ਼ੈਕਟ ਯਾਦ ਕਿਹੜਾ ਸੰਨ ਸੀ, ਉਹ 'ਚ ਯੂਥ ਇਕੁਐਲਿਟੀ ਦੀ ਮੂਵਮੈਂਟ ਚਲਾਈ ਸੀ ਇਹਨਾਂ ਨੇ ਐਜੂਕੇਸ਼ਨ ਸੈਕਟਰ ਦੇ ਵਿੱਚ IIT ਔਰ ਆਈ ਥਿੰਕ IIM ਦੇ ਵਿੱਚ ਵੀ ਰਿਜ਼ਰਵੇਸ਼ਨ ਖਤਮ ਕਰਨ ਵਾਸਤੇ। ਔਰ ਮੈਂ ਵੈਸੇ ਤਾਂ ਪੰਜਾਬੀ ਰੇਡੀਓ USA ਰੋਜ਼ ਪ੍ਰੋਗਰਾਮ ਸੁਣਦਾ, ਮੈਂ ਬਹੁਤੀਆਂ ਕਾਲਾਂ ਪੰਜਾਬੀ ਰੇਡੀਓ USA ਤੇ ਇਹੀ ਆਉਂਦੀਆਂ ਹੈਗੀਆਂ ਕਿ ਰਿਜ਼ਰਵੇਸ਼ਨ ਕਰਕੇ ਨੌਕਰੀਆਂ ਦਿੱਤੀਆਂ ਜਾਂਦੀਆਂ ਆ, ਇਹ ਖਤਮ ਹੋਣੀਆਂ ਚਾਹੀਦੀਆਂ ਹੈਗੀਆਂ ਆ। ਜਦਕਿ ਅਰਵਿੰਦ ਕੇਜਰੀਵਾਲ ਦੇ ਉੱਤੇ ਬਹੁਤ ਜ਼ਿਆਦਾ ਇਸ ਗੱਲ ਦਾ ਵੀ ਪ੍ਰੈਸ਼ਰ ਹੋਏਗਾ। ਵੀ ਤੁਹਾਨੂੰ ਲੱਗਦਾ ਹੈਗਾ ਕਿ ਅਰਵਿੰਦ ਕੇਜਰੀਵਾਲ ਰਿਜ਼ਰਵੇਸ਼ਨ ਰੱਖ ਪਾਏਗਾ ਜਾਂ ਫਿਰ ਉਹ ਖਤਮ ਕਰਨ ਵੱਲ ਨਹੀਂ ਜਾਏਗਾ? ਤੇ ਦੂਸਰਾ ਮੇਰਾ ਸਵਾਲ ਇਹ ਸੀ ਕਿ ਤੁਸੀਂ ਮੇਰੇ ਖਿਆਲ ਕਿਹਾ ਸੀਗਾ ਵੀ 2020 ਤੱਕ ਸਵਾਮੀਨਾਥਨ ਦੀ ਰਿਪੋਰਟ ਲਾਗੂ ਕਰ ਦੋਗੇ ਕਿਸਾਨਾਂ ਤੱਕ। ਕੀ ਸਵਾਮੀਨਾਥਨ ਦੀ ਰਿਪੋਰਟ ਸੈਂਟਰ ਥਰੂ ਲਾਗੂ ਕੀਤੀ ਜਾ ਸਕਦੀ ਹੈ ਕਿ ਜਾਂ ਸਟੇਟ ਵਾਈਜ਼ ਆਪਣੀ ਸਟੇਟ ਦੇ ਵਿੱਚ ਲਾਗੂ ਕੀਤੀ ਜਾ ਸਕਦੀ ਹੈ? ਬਸ ਇਹੀ ਸਵਾਲ ਹੈ ਜੀ ਮੇਰਾ। ਥੈਂਕ ਯੂ ਸੰਜੀਵ ਜੀ। ਜੀ ਰਮਨ ਜੀ। ਮੈਂ ਸੰਜੀਵ ਕੁਮਾਰ ਜੀ ਨੂੰ ਇਸ ਗੱਲ ਦਾ ਜਵਾਬ ਦੇਣਾ ਚਾਹੁੰਦਾ ਕਿ ਅੱਜ ਤੱਕ ਦਲਿਤ ਪਰਿਵਾਰ ਨੂੰ ਰਾਜ ਭਾਗ ਵਿੱਚ ਸਥਾਨ ਨਹੀਂ ਮਿਲਿਆ ਤੇ ਇਹ ਕਦੇ ਵੀ ਨਹੀਂ ਹੋ ਸਕਦਾ ਕਿ ਅਰਵਿੰਦ ਕੇਜਰੀਵਾਲ ਜੀ ਦਲਿਤਾਂ ਦੇ ਹਿੱਤ 'ਚ ਨਹੀਂ ਹੈਗੇ। ਅਰਵਿੰਦ ਕੇਜਰੀਵਾਲ ਜੀ ਨੇ ਗਰਾਇਆ ਰੈਲੀ ਦੇ ਵਿੱਚ ਐਲਾਨ ਕੀਤਾ ਸੀਗਾ ਕਿ ਅਗਲਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਦੀ ਕੁਰਸੀ ਤੇ ਬੈਠਣ ਵਾਲਾ ਦਲਿਤ ਪਰਿਵਾਰ ਦਾ ਹੋਵੇਗਾ ਤੇ ਇੱਕ ਸੱਚਾਈ ਹੈ ਕਿ ਅੱਜ ਤੱਕ ਦਲਿਤ ਪਰਿਵਾਰ ਨੂੰ ਰਾਜ ਭਾਗ ਵਿੱਚ ਹਿੱਸਾ ਨਹੀਂ ਮਿਲਿਆ। ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਸਾਡੇ ਅਰਵਿੰਦ ਕੇਜਰੀਵਾਲ ਜੀ, ਬਿਲਕੁਲ ਕੌਮੀ ਕਨਵੀਨਰ ਸਾਡੇ, ਉਹਨਾਂ ਨੇ ਇੱਕ ਬਹੁਤ ਹੀ ਵੱਡਾ ਉਪਰਾਲਾ ਕੀਤਾ ਕਿ ਪੰਜਾਬ ਦਾ ਅਗਲਾ ਡਿਪਟੀ CM ਦਲਿਤ ਪਰਿਵਾਰ ਦਾ ਹੋਵੇਗਾ ਤੇ ਨਾ ਹੀ ਕੋਈ ਰਿਜ਼ਰਵੇਸ਼ਨ ਖਤਮ ਕਰ ਸਕਦਾ ਹੈ ਕਿਉਂਕਿ ਇਸ ਸੰਵਿਧਾਨ ਦੇ ਵਿੱਚ ਲਿਖਿਆ ਹੈਗਾ ਆ ਦਲਿਤ ਸਮਾਜ ਨੂੰ ਜਿਹੜੀ ਦੇਣ ਹੈਗੀ ਹੈ ਸੰਵਿਧਾਨ ਦੇ ਵਿੱਚ ਹੈਗੀ ਆ ਰਾਖਵਾਂ ਕਰਨ ਦੀ। ਤੇ ਨਾ ਹੀ ਇਹ ਅਰਵਿੰਦ ਕੇਜਰੀਵਾਲ ਜੀ ਖਤਮ ਕਰ ਸਕਦੇ ਹਨ, ਨਾ ਹੀ ਇਹ ਬਾਦਲ ਖਤਮ ਕਰ ਸਕਦਾ ਆ ਤੇ ਨਾ ਹੀ ਸੈਂਟਰ ਗੌਰਮੈਂਟ ਖਤਮ ਕਰ ਸਕਦੀ ਹੈ। ਇਹ ਸਾਨੂੰ ਸਮਝਣ ਦੀ ਲੋੜ ਹੈ ਕਿ ਸਾਡਾ ਜਿਹੜਾ ਸੰਵਿਧਾਨ ਹੈ ਉਹ 'ਚ ਹਰ ਇੱਕ ਧਰਮਾਂ ਨੂੰ ਆਪਣੇ ਹੱਕ ਮੁਤਾਬਿਕ ਨੌਕਰੀਆਂ ਲੈਣ ਦਾ ਅਧਿਕਾਰ ਹੈਗਾ ਤੇ ਹੱਕ ਮੁਤਾਬਕ ਪੜ੍ਹਾਈ ਕਰਨ ਦਾ ਅਧਿਕਾਰ ਹੈਗਾ, ਹੱਕ ਮੁਤਾਬਕ ਵੋਟ ਪਾਉਣ ਦਾ ਅਧਿਕਾਰ ਹੈਗਾ। ਤੇ ਮੈਂ ਤੁਹਾਨੂੰ ਯਕੀਨ ਦਿਵਾਉਂਦਾ ਕਿ ਆਰਕਸ਼ਣ ਏਦਾਂ ਹੀ ਰਹੇਗਾ, ਕੋਈ ਵੀ ਖਤਮ ਨਹੀਂ ਕਰ ਸਕੇਗਾ। ਦੂਸਰੀ ਗੱਲ ਰਹੀ ਕਿਸਾਨਾਂ ਦੀ 2020 ਤੱਕ ਸਵਾਮੀਨਾਥਨ ਰਿਪੋਰਟ ਲਾਗੂ ਕਰਨ ਦੀ। ਦੇਖੋ ਸਾਡੀ ਸਰਕਾਰ ਇਸ ਟਾਈਮ ਦਿੱਲੀ ਦੇ ਪੰਜਾਬ 'ਚ ਬਣਨ ਜਾ ਰਹੀ ਹੈ, ਜਿਸ ਤਰ੍ਹਾਂ ਹੀ ਅੱਗੇ ਭਾਰਤ ਵਿੱਚ ਸਰਕਾਰ ਬਣੇਗੀ ਤੇ ਆਪਾਂ ਸਵਾਮੀਨਾਥਨ ਰਿਪੋਰਟ ਲਾਗੂ ਕਰਾਂਗੇ, ਬਿਲਕੁਲ ਕਿਸਾਨਾਂ ਲਈ ਲਾਗੂ ਕਰਾਂਗੇ ਜੀ ਇਹ। ਹਾਂਜੀ, ਥੈਂਕ ਯੂ ਸੰਜੀਵ ਜੀ। ਤੇ ਅੱਗੇ ਜਿਹੜੀ ਜੀ ਤੁਸੀਂ ਗੱਲ ਸੁਣਦੇ ਰਹੇ ਆ, ਦੇਖੋ ਜਿਹੜੀਆਂ ਨੌਕਰੀਆਂ ਦੀ ਗੱਲ ਕਰਦੇ ਆ ਨਾ, ਉਹ ਇਸ ਤਰ੍ਹਾਂ ਵੀ ਨਹੀਂ ਹੋਣੀਆਂ ਚਾਹੀਦੀਆਂ ਕਿ ਇੱਕ ਪਰਿਵਾਰ ਦੇ ਵਿੱਚੋਂ 7-7 8-8 ਬੰਦੇ ਆ ਉਹਨਾਂ ਨੂੰ ਨੌਕਰੀਆਂ ਮਿਲੀਆਂ ਹੋਣ ਤੇ ਕਈ ਪਰਿਵਾਰ ਦਲਿਤ ਪਰਿਵਾਰ ਇਸ ਤਰ੍ਹਾਂ ਦੇ ਆ ਕਿ ਉਹਨਾਂ ਦਾ ਇੱਕ ਵੀ ਬੰਦਾ ਨੌਕਰੀ ਦੇ ਵਿੱਚ ਨਹੀਂ। ਇਹਦੇ ਵਿੱਚ ਵੀ ਜਿਹੜੀ ਆ ਜਾਂ ਤੇ ਕਹਿ ਲਓ ਖਰੀਦੀਆਂ ਜਾਂਦੀਆਂ ਤੇ ਜਾਂ ਫਿਰ ਆਪਾਂ ਨੂੰ ਪਤਾ ਆ ਕਿ ਉੱਥੇ ਕਿੰਨੀ ਸਿਫਾਰਿਸ਼ ਕਿੰਨੀ ਚੱਲਦੀ ਆ। ਇਹ ਵੀ ਕੰਮ ਬਹੁਤ ਗਲਤ ਹੋ ਰਿਹਾ ਜੀ ਉੱਥੇ। ਅੱਗੇ ਸਾਡੇ ਨਾਲ ਸਖਨੰਦਨ ਸਿੰਘ ਜੀ ਜੁੜੇ ਨੇ। ਸਤਿ ਸ੍ਰੀ ਅਕਾਲ ਜੀ ਰਮਨ ਕੁਮਾਰ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਸਰ। ਸੁਣਨੇ ਵਾਲੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ। ਮੇਰੇ ਥੋੜਾ ਜਿਹਾ ਜ਼ਿਆਦਾ ਟਾਈਮ ਲਵਾਂਗਾ ਕਿ ਮੈਂ ਹੁਸ਼ਿਆਰਪੁਰ ਜਾਂਦਾ ਆਉਂਦਾ ਰਹਿੰਦਾ। ਸਾਡਾ ਸ਼ਾਮ ਚ ਹਲਕਾ ਤਾਂ ਸ਼ਾਮ 84 ਆ ਤੇ ਪਰ ਰਿਹਾਇਸ਼ ਹੁਸ਼ਿਆਰਪੁਰ ਆ, ਲੇਕਿਨ ਚੱਬੇਵਾਲ ਦੇ ਇਲਾਕੇ ਦੇ ਵਿੱਚ ਜਾਣ ਆਉਣ ਦਾ ਮੌਕਾ ਮਿਲਦਾ ਰਿਹਾ ਬਹੁਤ ਵਾਰੀ। ਪਹਿਲਾਂ ਤਾਂ ਮੇਰੀ ਗੱਲ ਇਹ ਆ ਕਿ ਜਿਹੜਾ ਵਿਕਾਸ ਤੋਂ ਸ਼ੁਰੂ ਕਰੀਏ, ਇਹ ਕਹਿੰਦੇ ਵਿਕਾਸ ਸੜਕਾਂ ਦਾ ਬਹੁਤ ਹੋਇਆ। ਜਿਸ ਵੇਲੇ ਅਸੀਂ ਅਨੰਦਪੁਰ ਸਾਹਿਬ ਨੂੰ ਜਾਂਦੇ ਹਾਂ, ਅਨੰਦਪੁਰ ਸਾਹਿਬ ਦੇ ਕੋਲ ਜਾ ਕੇ 35 ਕਿਲੋਮੀਟਰ ਦਾ ਏਦਾਂ ਦਾ ਭੈੜੀ ਸੜਕ ਆ ਜਿਹਦੇ ਵਿੱਚ ਬੱਖੀਆਂ ਦੁਖਣ ਲੱਗ ਪਈਆਂ, ਘੁੰਮ ਕੇ ਸਾਨੂੰ ਫਿਰ ਦੂਸਰੇ ਪਾਸੇ ਦੀ ਆਉਣਾ ਪਿਆ ਜੇ ਗੜ੍ਹ ਸ਼ੰਕਰ ਵੱਲ ਦੀ ਜਾਂਦੇ ਆ। ਇਹ ਵਿਕਾਸ ਦੀ ਗੱਲ ਕਰਦੇ, ਜਿਹੜਾ ਐਡਾ ਵੱਡਾ ਸਾਡਾ ਤੀਰਥ ਸਥਾਨ ਆ ਉਹਦੇ ਵਾਸਤੇ ਸੜਕ ਤੇ ਮੁਕੰਮਲ ਕਰ ਨਹੀਂ ਸਕੇ, ਉਹ ਬਜਰੀ ਵਾਲਿਆਂ ਨੇ ਸੜਕ ਤੋੜੀ ਹੋਆ। ਦੂਜੀ ਗੱਲ, ਤੁਸੀਂ ਉਹਦੇ ਬਾਰੇ ਵੀ ਖਿਆਲ ਕਰਿਓ। ਅੱਛਾ, ਮੈਂ ਪਹਿਲਾਂ ਇਹਨਾਂ ਦੀ ਗੱਲ ਕਰਦਾ, ਫਿਰ ਇੱਕ ਜਿਹੜੇ ਹਸਪਤਾਲਾਂ ਦੇ ਵਿੱਚ ਗਰੀਬਾਂ ਵਾਸਤੇ ਕੋਈ ਜਗ੍ਹਾ ਨਹੀਂ। ਤੁਹਾਡੇ ਲਾਗੇ ਜੰਡੋਲੀ ਪਿੰਡ ਆ, ਉੱਥੇ ਦੀ ਕਸ਼ਮੀਰੋਂ ਲੜਕੀ ਆ ਧਰਮੀਆਂ ਦੀ ਆ, ਇੰਨਾ ਬੁਰਾ ਹਾਲ ਸੀ, ਉਹਦੇ ਮੁੰਡੇ ਦਾ ਬੋਲ ਨਹੀਂ ਸੀ ਸਕਦਾ। ਉਹਦੇ ਵਾਸਤੇ ਅਸੀਂ ਜਾ ਕੇ ਹੈਲਪ ਕੀਤੀ। ਉਹਦੇ ਬੱਚੇ ਹੁਸ਼ਿਆਰਪੁਰ ਮੰਗਦੇ ਸੀ, ਉਹਦਾ ਪੇ ਦੀ ਲੱਤ ਟੁੱਟੀ, ਉਹ ਬੱਸ ਦੇ ਕੇ ਮੰਗਦਾ ਤਾਂ ਗੁਜ਼ਾਰਾ ਹੁੰਦਾ।
ਉਹਦੇ ਬੱਚੇ ਦੀ 700 800 ਦੀ ਦਵਾਈ ਆਉਂਦੀ ਆ, ਉਹ ਅਸੀਂ ਦੇ ਰਹੇ ਹਾਂ, ਸਾਲ ਤੋਂ ਮੈਂ ਦੇ ਰਿਹਾ। ਤੇ ਨਾਲ ਹੋਰ ਮੇਰੇ 1-2 ਦੋਸਤ ਅਸੀਂ ਕਰ ਰਹੇ, ਉਹਨਾਂ ਦਾ ਇਲਾਜ ਤੁਹਾਨੂੰ ਗਾਂ ਲੈ ਕੇ ਦਿੱਤੀ, ਇੱਕ ਵਿਚਾਰੀ ਮਰਦੀ ਸੀ। ਹਸਪਤਾਲਾਂ 'ਚ ਕੋਈ ਇਲਾਜ ਨਹੀਂ। ਉਹਦੇ ਰੋੜੇ ਦੇ ਹਸਪਤਾਲ 'ਚ ਗਏ ਸ਼ਿਵਮ ਦੇ ਵਿੱਚ, 45,000 ਰੁਪਇਆ ਪਿੰਡ ਵਾਲਿਆਂ ਨੇ ਉਹਦੇ ਬੱਚੇ ਦੇ ਉੱਤੇ ਲਾਇਆ ਮੰਗ ਕੇ। ਤੇ ਉਹ ਕਹਿੰਦਾ ਤੁਸੀਂ ਹੋਰ ਕਿਤੇ ਲੈ ਜਾਓ। ਸ਼ਿਵਮ ਵਾਲਾ ਜਿਹੜਾ ਰੋੜਾ ਆ ਉਹਦੇ ਕੋਲ ਪਿੰਡ ਤੇ ਗਏ, ਕਹਿੰਦੇ ਕਿਤੇ ਹੋਰ ਤੇ ਲੈ ਜਾ, ਜੰਡੋਲੀ ਦੀ ਜਾ ਕੇ ਪੁੱਛ ਲਿਆ। ਕਸ਼ਮੀਰ ਆ ਆਪਣੇ ਉੱਥੇ ਦੀ ਲੜਕੀ ਆਪਣੇ ਮਾਪਿਆਂ ਦੇ ਰਹਿੰਦੀ ਆ। ਦੂਸਰੀ ਗੱਲ, ਰਿਸ਼ਵਤ ਤੋਂ ਬਿਨਾਂ ਕੋਈ ਕੰਮ ਨਹੀਂ ਹੁੰਦਾ ਉਹਦੇ ਵਿੱਚ, ਪਟਵਾਰਖਾਨਿਆਂ ਵਿੱਚ ਜਾਂ ਤਹਿਸੀਲ ਦੇ ਵਿੱਚ ਕਿਸੇ ਵੀ ਚਲ ਜਾਓ, ਪਟਵਾਰੀ ਵੀ ਨਹੀਂ ਕੰਮ ਕਰਦੇ, ਪੁਲਿਸ ਵਾਲੇ ਵੀ ਨਹੀਂ ਕੰਮ ਕਰਦੇ। ਇਹ ਕਹੀ ਜਾਂਦੇ ਇੱਦਾਂ ਕੰਮ ਹੁੰਦੇ, ਇੱਦਾਂ ਕੰਮ ਹੁੰਦੇ। ਮੈਂ ਉੱਥੇ ਜਾ ਕੇ ਆਇਆ, ਹੁਣ ਮੈਨੂੰ ਹਾਲੇ 20 ਦਿਨ ਹੀ ਹੋਇਆ ਇਹਨੂੰ। ਮੈਂ ਹਰੇਕ ਸਾਲ ਜਾਂਦਾ 2-3 ਮਹੀਨੇ ਵਾਸਤੇ, ਕਿ ਮੇਰੀ ਸਿਹਤ ਨਹੀਂ ਠੀਕ, ਮੈਂ ਇਲਾਜ ਕਰਾਉਣ ਵਾਸਤੇ ਜਾਂਦਾ। ਮੇਰਾ ਮਤਲਬ ਕਹਿਣ ਦਾ ਵੀ ਇਹ ਜਿਹੜਾ ਇੰਨਾ ਕੁਛ ਉੱਥੇ ਹੋ ਰਿਹਾ, ਤੇ ਇਹ ਕਰੋਗੇ ਸ਼ਾਮ ਕਲਾਸੀ ਦੇ। ਮੈਂ ਵੈਸੇ ਪਰਸਨਲ ਤੌਰ ਤੇ ਦਵਾਈ ਦੇ ਬਾਰੇ ਗਿਆਨ, ਉਹਨਾਂ ਦੇ ਕੋਲ ਡਾਕਟਰ ਰਵਜੋਤ ਦੇ ਕੋਲ ਬੰਦੇ ਚੰਗੇ ਆ, ਸ਼ਾਇਦ ਉਹ ਵੀ ਕੁਛ ਕਰਨਗੇ, ਪਰ ਉਹਨਾਂ ਨਾਲ ਮੈਂ ਕੰਟੈਕਟ ਨਹੀਂ ਕੀਤਾ। ਨੰਬਰ ਤਾਂ ਉਹਨਾਂ ਦਾ ਮੇਰੇ ਕੋਲ ਹੈਗਾ ਆ। ਮੇਰਾ ਕਹਿਣ ਦਾ ਮਤਲਬ ਤੁਸੀਂ ਕੁਛ ਇਹਨਾਂ ਗੱਲਾਂ ਬਾਰੇ ਕਰੋਗੇ, ਜਿਹੜੇ ਆਪਣੇ ਜਿਹੜੇ ਅਰਜੀ ਨਮੀਸ਼ ਆ, ਹੁਣ ਉਹ ਪੈਸੇ ਲੈਂਦੇ ਆ ਸਾਰੀ ਫੀਸ, ਜਿਹੜਾ ਰਜਿਸਟਰੀ ਕਰਾਉਣ ਵਾਸਤੇ ਉਹਨਾਂ ਦੀ ਫੀਸ ਪੂਰੀ ਨਹੀਂ ਮੁਕੰਮਲ ਭਰਦਾ, ਉਹ ਤੇ ਕੋਈ ਨਾ ਕੋਈ ਆਬਜੈਕਸ਼ਨ ਲਾ ਕੇ ਦੂਜੇ ਤੀਜੇ ਦਿਨ ਤੇ ਉਹਨੂੰ ਰੋਕ ਦਿੱਤਾ ਜਾਂਦਾ। ਦੂਜੇ ਦਿਨ ਫਿਰ ਨਾਲ ਗਵਾਹ ਲੈ ਕੇ ਜਾਣੇ ਪੈਂਦੇ ਆ, ਕਿੰਨਾ ਖਰਚਾ ਉਹਨਾਂ ਦਾ ਸਾਰਿਆਂ ਦਾ ਆਉਂਦਾ। ਤੁਸੀਂ ਇਹਦੇ ਬਾਰੇ ਕੁਝ ਸੋਚੋਗੇ, ਕਰੋਗੇ ਕੁਛ? ਥੈਂਕ ਯੂ ਸੁਖਨੰਦਰ ਜੀ। ਜੀ ਪਹਿਲਾ ਸਵਾਲ ਸਰ, ਆਪਣਾ ਸਾਡੇ ਧਾਰਮਿਕ ਤੀਰਥ ਸਥਲ ਆਪਾਂ ਕਰੀਏ, ਸ੍ਰੀ ਅਨੰਦਪੁਰ ਸਾਹਿਬ ਦੀ ਗੱਲ ਕਰੀਏ, ਬਿਲਕੁਲ ਉੱਥੋਂ ਨੂੰ ਗੜ੍ਹਸੰਘ ਤੋਂ ਰੋਡ ਜਾਂਦਾ। ਮੈਂ ਖੁਦ ਜਾ ਰਿਹਾ, ਕਾਫੀ ਵਾਰ ਦੇਖਿਆ ਮੈਂ। ਇੱਥੋਂ ਰੋਡਾਂ ਦਾ ਬਹੁਤ ਬੁਰਾ ਹਾਲ ਹੈਗਾ ਉੱਥੋਂ, ਕਿਉਂਕਿ ਕੰਢੀ ਦਾ ਇਲਾਕਾ ਲੱਗਦਾ, ਬੀਜ ਦਾ ਇਲਾਕਾ ਲੱਗਦਾ, ਤੇ ਨਾਲ ਪਹਾੜ ਵੀ ਹੈਗੇ ਨਾ, ਤੁਸੀਂ ਪ੍ਰੈਸ਼ਰ ਲੈ ਕੇ ਆਉਂਦੇ ਹਨ। ਰੋਡਾਂ ਦਾ ਬਹੁਤ ਬੁਰਾ ਹਾਲ ਆ। ਤੇ ਆਮ ਆਦਮੀ ਪਾਰਟੀ ਸਰਕਾਰ ਬਣਨ ਤੇ ਮੈਂ ਯਕੀਨ ਦਵਾਉਂਦਾ ਕਿ ਇਸ ਰੋਡ ਨੂੰ, ਜਿਹੜਾ ਸਾਡੇ ਧਾਰਮਿਕ ਤੀਰਥ ਸਥਲ ਸ੍ਰੀ ਅਨੰਦਪੁਰ ਸਾਹਿਬ ਨੂੰ ਜਾਂਦਾ ਹੈ, ਇਹਨੂੰ 2 ਲੇਨ ਜਾਂ 4 ਲੇਨ ਕੀਤਾ ਜਾਵੇਗਾ। ਕਿਉਂਕਿ ਆਪਾਂ ਸਾਡੀ ਜ਼ਿਆਦਾ ਆਸਥਾ ਹੈਗੀ, ਆਪਾਂ ਸਾਰੇ ਜਾਂਦੇ ਹਾਂ। ਤੁਸੀਂ ਸਾਡੇ NRI ਜਿਹੜੀ ਬਾਹਰੋਂ ਆਉਂਦੇ ਹਨ, ਸ੍ਰੀ ਹਰਿਮੰਦਰ ਸਾਹਿਬ ਵੀ ਜਾਂਦੇ ਹਾਂ, ਸ੍ਰੀ ਅਨੰਦਪੁਰ ਸਾਹਿਬ ਵੀ ਜਾਂਦੇ ਹਾਂ। ਤੇ ਮੈਂ ਯਕੀਨ ਦਵਾਉਂਦਾ ਕਿ 2017 ਦੇ ਵਿੱਚ ਅਸੀਂ ਇਸ ਰੋਡ ਨੂੰ ਦਰੁਸਤ ਕੀਤਾ ਜਾਵੇਗਾ। ਤੇ ਰਹੀ ਦੂਸਰੀ ਗੱਲ, ਭਾਜੀ ਨੇ ਹਸਪੀਟਲ ਦੀ ਕੀਤੀ ਕਿ ਵਾਕਈ ਚੱਬੇਵਾਲ ਦੇ ਵਿੱਚ ਕੋਈ ਵੀ ਹਸਪੀਟਲ ਨਹੀਂ ਹੈਗਾ। ਮੈਂ ਆਪਣੇ ਲੋਕਲ ਮੈਨੀਫੈਸਟੋ ਦੇ ਵਿੱਚ ਲਿਖਿਆ ਕਿ ਚੱਬੇਵਾਲ ਹਲਕੇ ਦੇ ਵਿੱਚ ਇੱਕ ਵੱਡਾ ਹਸਪੀਟਲ ਲੈ ਕੇ ਆਵਾਂਗੇ ਆਪਾਂ। ਤੇ ਸਾਡੇ ਇਸ ਟਾਈਮ ਚੱਬੇਵਾਲ ਦੇ ਮਿੰਨੀ PSC ਹੈਗੀ, ਉੱਥੇ ਡਾਕਟਰ ਨਹੀਂ ਹੈਗਾ, ਤੇ ਸਾਡੀ ਸਰਕਾਰ ਨਹੀਂ ਹੈਗੀ, ਆਪਾਂ ਨੂੰ ਕੁਝ ਕਹਿ ਨਹੀਂ ਸਕਦੇ। 2017 ਦੇ ਵਿੱਚ ਅਸੀਂ ਡਾਕਟਰ ਦਾ ਵੀ ਇੰਤਜ਼ਾਮ ਕਰਾਂਗੇ, ਹਸਪੀਟਲ ਦਾ ਵੀ ਇੰਤਜ਼ਾਮ ਕਰਾਂਗੇ। ਇੱਕ ਹਸਪੀਟਲ ਇਹਨਾਂ ਨੇ 7 ਕਰੋੜ ਦੀ ਲਾਗਤ ਨਾਲ ਬਡਲਾ ਪਿੰਡ, ਹਾਲਟਾ ਬਡਲਾ ਪਿੰਡ ਦੇ ਵਿੱਚ ਖੋਲਿਆ। ਮੈਨੂੰ ਨਹੀਂ ਲੱਗਦਾ ਕਿ ਉੱਥੇ ਕੋਈ ਡਾਕਟਰ ਹੈਗਾ। ਮੈਂ ਕੱਲ ਬਡਲਾ ਪਿੰਡ ਦੇ ਵਿੱਚ ਗਿਆ ਸੀਗਾ, ਉੱਥੇ ਦੇ ਪਿੰਡ ਵਾਸੀਆਂ ਨੇ ਮੈਨੂੰ ਇਹੀ ਦੱਸਿਆ ਸੀ 100 ਬੈੱਡਾਂ ਦਾ ਬਾਦਲ ਸਰਕਾਰ ਨੇ ਇਹ ਹਸਪੀਟਲ ਖੋਲਿਆ 7 ਕਰੋੜ ਦੀ ਲਾਗਤ ਨਾਲ, ਲੇਕਿਨ ਉੱਥੇ ਇੱਕ ਵੀ ਬੈੱਡ ਨਹੀਂ ਹੈਗਾ। ਜੇ ਆਪਾਂ ਦਵਾਈ ਲੈਣ ਜਾਈਏ ਸਾਨੂੰ ਉਹ ਇੱਕ ਟੱਟੀਆਂ ਦੀ ਗੋਲੀ, ਜਿਹਨੂੰ ਪੰਜਾਬੀ ਚ ਕਹਿ ਦਿੰਦੇ, ਜਾਂ ਸਿਰ ਦਰਦ ਦੀ ਗੋਲੀ ਦੇ ਕੇ ਸਾਨੂੰ ਤੋੜ ਦਿੰਦੇ ਹਨ, ਸਾਡਾ ਇਲਾਜ ਨਹੀਂ ਹੁੰਦਾ। ਮੈਂ ਯਕੀਨ ਦਵਾਉਂਦਾ ਤੁਹਾਨੂੰ 2017 ਚ ਆਮ ਆਦਮੀ ਪਾਰਟੀ ਸਰਕਾਰ ਬਣ ਤੇ ਅਸੀਂ ਦਿੱਲੀ ਵਾਂਗ ਮੁਹੱਲਾ ਕਲੀਨਿਕ ਖੋਲ ਕੇ, ਚਾਹੇ ਗਰੀਬ ਪਰਿਵਾਰ ਦੀ ਜਾਂ ਕੋਈ ਵੀ ਪਰਿਵਾਰ ਦਾ ਬੰਦਾ ਹੋਵੇ, ਚਾਹੇ ਆਮ ਪਰਿਵਾਰ ਦਾ ਬੰਦਾ ਹੋਵੇ, ਜਾਂ ਜਨਰਲ ਪਰਿਵਾਰ ਤੋਂ ਹੋਵੇ, ਹੁਣ ਉਹਨਾਂ ਨੂੰ ਦਵਾਈ ਜਿਹੜੀ ਆ ਫ੍ਰੀ ਮਿਲੇਗੀ, ਤੇ ਜਿੰਨੇ ਵੀ ਟੈਸਟ ਹੋਣਗੇ ਉਹ ਬਿਲਕੁਲ ਫ੍ਰੀ ਕੀਤੇ ਜਾਣਗੇ, ਤੇ ਆਮ ਲੋਕਾਂ ਨੂੰ ਉਹਨਾਂ ਦਾ ਬਣਦਾ ਹੱਕ ਮਿਲੇਗਾ, ਚਾਹੇ ਹਸਪਤਾਲਾਂ ਦੇ ਵਿੱਚ ਹੋਵੇ, ਚਾਹੇ ਜਿਸ ਤਰ੍ਹਾਂ ਵੀ ਭਾਜੀ ਨੇ ਗੱਲ ਕੀਤੀ ਹੈ ਕਿ ਅਸੀਂ ਜੇ ਜ਼ਮੀਨ ਦੀ ਰਜਿਸਟਰੀ ਕਰਾਉਣ ਜਾਈਏ ਜਾਂ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ, ਥਾਣੇ ਕਿਹੜੇ ਸਾਡੀ ਸੁਣਵਾਈ ਨਹੀਂ ਹੁੰਦੀ। ਇੱਕ ਸੱਚਾਈ ਹੈ ਕਿ ਕੋੜੀ ਸੱਚਾਈ ਹੈ, ਸਾਡੇ ਪੰਜਾਬ ਦਾ ਜਿਹੜਾ ਸਿਸਟਮ ਸਾਰੇ ਭ੍ਰਿਸ਼ਟ ਹੋ ਚੁੱਕਿਆ ਹੈ। ਮੈਂ ਯਕੀਨ ਦਵਾਉਂਦਾ ਕਿ 2017 ਚ ਆਮ ਆਦਮੀ ਪਾਰਟੀ ਸਰਕਾਰ ਬਣ ਕੇ ਪ੍ਰਸ਼ਾਸਨ ਨੂੰ ਸਾਡੇ ਪਬਲਿਕ ਦੇ ਪ੍ਰਤੀ, ਲੋਕਾਂ ਦੇ ਪ੍ਰਤੀ ਜਵਾਬਦੇਹੀ ਹੋਣਾ ਪਵੇਗਾ, ਕਿਉਂਕਿ ਉਹਨਾਂ ਨੂੰ ਇੰਨੀ ਤਨਖਾਹ ਮਿਲ ਰਹੀ ਹੈ। ਤਨਖਾਹ ਮਿਲਣ ਦੇ ਬਾਵਜੂਦ ਵੀ ਉਹ ਲੋਕਾਂ ਦੇ ਕੰਮ ਨਹੀਂ ਕਰ ਪਾ ਰਹੇ, ਕਿਉਂਕਿ ਸਰਕਾਰ ਕੀ ਹੁੰਦੀ, ਸਰਕਾਰ ਦਾ ਮਤਲਬ ਕੀ ਹੁੰਦਾ, ਸਰਕਾਰ ਦੇ ਅਫਸਰਾਂ ਦਾ ਕੀ ਮਤਲਬ ਹੁੰਦਾ ਕਿ ਆਮ ਲੋਕਾਂ ਲਈ, ਜਦ ਉਹਨਾਂ ਨੂੰ ਗਵਰਨਮੈਂਟ ਪੈਸੇ ਦੇ ਰਹੀ ਹੈ ਲੋਕਾਂ ਦੇ ਕੰਮ ਕਰਨ ਲਈ, ਫਿਰ ਉਹ ਭ੍ਰਿਸ਼ਟ ਕੀ ਹਨ। ਇਹ ਸਾਰੀ ਭ੍ਰਿਸ਼ਟਾਚਾਰ ਦੀ ਨੀਂਹ ਸਰਕਾਰ ਦੁਆਰਾ ਰੱਖੀ ਜਾਂਦੀ ਹੈ, ਅਕਾਲੀ ਸਰਕਾਰ ਦੁਆਰਾ ਰੱਖੀ ਗਈ, ਬਾਦਲ ਸਰਕਾਰ ਦੁਆਰਾ ਰੱਖੀ ਗਈ, ਕੈਪਟਨ ਸਰਕਾਰ ਦੁਆਰਾ ਰੱਖੀ ਗਈ, ਕਿਉਂਕਿ ਇਹ ਨੌਕਰੀਆਂ ਜਿਹੜੇ ਦਿੰਦੇ ਹਨ, ਪੈਸੇ ਲੈ ਕੇ ਦਿੰਦੇ ਹਨ, ਤੇ ਉੱਥੋਂ ਹੀ ਇਹ ਕਰਪਸ਼ਨ ਦਾ ਜਿਹੜਾ ਜੜ ਲੱਗਦੀ ਹੈ। ਤੇ 2017 ਦੇ ਵਿੱਚ ਅਸੀਂ ਤੁਹਾਨੂੰ ਯਕੀਨ ਦਵਾਉਂਦੇ ਹਾਂ ਕਿ ਆਮ ਲੋਕਾਂ ਨੂੰ ਨੌਕਰੀ ਦਿੱਤੀਆਂ ਜਾਣਗੀਆਂ, ਔਰ ਜਿੰਨੇ ਵੀ ਸਾਡੇ ਭਰਾ ਜਾਂ ਧੀ ਭੈਣ ਬੱਚੇ ਸਾਡੇ ਜਿੰਨੇ ਵੀ ਨੌਕਰੀ ਤੇ ਲੱਗਣਗੇ ਉਹ ਇੱਕ ਜਵਾਬਦੇਹ ਸਿਸਟਮ ਦੇ ਵਿੱਚ ਹੋਣਗੇ। ਜੇ ਕੋਈ ਭ੍ਰਿਸ਼ਟ ਪਾਇਆ ਗਿਆ ਤਾਂ ਅਸੀਂ ਉਹਨਾਂ ਤੇ ਤੁਰੰਤ ਕਾਰਵਾਈ ਕਰਕੇ ਉਹਨਾਂ ਨੂੰ ਬਰਦਾਸ਼ਤ ਕਰਾਂਗੇ, ਔਰ ਆਮ ਲੋਕਾਂ ਨੂੰ ਵਧੀਆ ਸਹੂਲਤਾਂ ਦੇਣ ਦੀ ਸਾਡੀ ਕੋਸ਼ਿਸ਼ ਹੋਵੇਗੀ। ਜੀ ਤੇ ਸਾਡੇ ਨਾਲ ਜੁੜੇ ਨੇ ਰਵਿੰਦਰ ਸਿੰਘ ਜੀ, ਸਤਿ ਸ਼੍ਰੀ ਅਕਾਲ। ਰਵਿੰਦਰ ਸਿੰਘ ਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਮੈਂ ਏਅਰ ਤੇ ਹਾਂ ਜੀ। ਹਾਂਜੀ ਤੁਸੀਂ ਏਅਰ ਤੇ, ਕੀ ਸਵਾਲ ਹੈ? ਅੱਛਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਰਮਨ ਕੁਮਾਰ ਨੂੰ ਵੀ ਜੀ। ਮੇਰਾ ਜੀ ਪਹਿਲਾ ਕੁਐਸਚਨ ਹੈ, ਸਤਿ ਸ਼੍ਰੀ ਅਕਾਲ ਰਮਨ ਜੀ। ਮੇਰਾ ਪਹਿਲਾ ਕੁਐਸਚਨ ਤਾਂ ਇਹ ਹੈ ਜੀ ਕਿ ਜਿੱਦਾਂ ਆਪਾਂ ਸਾਰੇ ਪੁੱਛ ਰਹੇ ਤੁਸੀਂ ਆਹ ਕੀ ਕਰੋਗੇ ਜੀ, ਤੁਸੀਂ ਰੋਡਾਂ ਨਾਲ ਕੀ ਕਰੋਗੇ ਜੀ, ਤੁਸੀਂ ਹਸਪਤਾਲਾਂ ਨਾਲ ਕਰੋਗੇ। ਮੇਰੇ ਹਿਸਾਬ ਨਾਲ ਸਭ ਤੋਂ ਵੱਡਾ ਕੁਐਸਚਨ ਤਾਂ ਇਹ ਹੈ ਕਿ ਪਹਿਲਾਂ ਤੁਸੀਂ ਆਪਣੇ ਆਪ ਨੂੰ ਜਿਤਾਉਣ ਲਈ ਕੀ ਕਰੋਗੇ ਜੀ, ਤੁਹਾਡੀ ਜਿੱਤਣ ਦੀ ਕੀ ਸਟ੍ਰੈਟਜੀ ਆ। ਕਿਉਂਕਿ ਕੰਮ ਤਾਂ ਬਾਅਦ ਦੀਆਂ ਗੱਲਾਂ, ਕੰਮ ਤਾਂ ਜਿਹੜਾ ਮੈਂ ਤੁਹਾਨੂੰ ਕੁਐਸਚਨ ਪੁੱਛੂੰਗਾ ਤੁਸੀਂ ਉਹਨੂੰ ਹਾਂਜੀ ਕਰੀ ਜਾਣਾ, ਹਾਂਜੀ ਅਸੀਂ ਐਂ ਕਰ ਦਾਂਗੇ, ਅਸੀਂ ਉਹ ਕਰ ਦਾਂਗੇ, ਪਰ ਉਸ ਕਰਨ ਦਾ ਇੱਕ ਉਹ ਵੀ ਹੁੰਦਾ ਹੈ ਕਿ ਹਾਂ ਕਿਸ ਤਰੀਕੇ ਨਾਲ ਕਰੋਗੇ ਨਾ, ਪੈਸਾ ਕਿੱਥੋਂ ਆਏਗਾ,
ਜਿੱਦਾਂ ਉੱਪਰ ਮੋਦੀ ਦੀ ਸਰਕਾਰ ਆ, ਤੁਸੀਂ ਥੱਲੇ ਬੈਠੇ ਆ, ਆਮ ਆਦਮੀ ਦੀ ਆ ਗਈ, ਪੈਸਾ ਕਿੱਥੋਂ ਆਏਗਾ, ਉਹ ਤਾਂ ਬਾਅਦ ਦੀਆਂ ਗੱਲਾਂ ਆ। ਮੈਨੂੰ ਨਹੀਂ ਲੱਗਦਾ ਕਿ ਤੁਸੀਂ ਜਿਹੜਾ ਵੀ ਤੁਹਾਨੂੰ ਅਸੀਂ ਕੁਐਸਚਨ ਪੁੱਛਾਂਗੇ ਤੁਸੀਂ ਕਹਿਣਾ ਹਾਂਜੀ ਅਸੀਂ ਐਂ ਕਰਾਂਗੇ, ਅਸੀਂ ਉਹ ਕਰਾਂਗੇ। ਮੇਰੀ ਪਹਿਲੀ ਕੁਐਸਚਨ ਇਹ ਤੁਹਾਨੂੰ ਆ ਕਿ ਤੁਹਾਡੀ ਪਹਿਲਾਂ ਜਿੱਤਣ ਦੀ ਕੀ ਸਟ੍ਰੈਟਜੀ ਆ, ਤੁਸੀਂ ਜਿੱਤੂਗੇ ਕਿੱਦਾਂ? ਤੁਸੀਂ ਜਿੱਦਾਂ ਜਿਹੜੀ ਤੁਸੀਂ ਰਮਨ ਕੁਮਾਰ ਜੀ, ਤੁਹਾਡਾ ਚੱਬੇਵਾਲ ਤੁਹਾਡਾ ਹਲਕਾ ਆ, ਚੱਬੇਵਾਲ ਹਲਕੇ ਦੇ ਵਿੱਚ ਤੁਹਾਡੀ ਜਿਹੜੀ ਵੋਟ ਆ ਤੁਹਾਡੇ ਨਾਂ ਨੂੰ ਪਊਗੀ ਜਾਂ ਝਾੜੂ ਨੂੰ ਵੋਟ ਪਏਗੀ? ਪਹਿਲਾ ਕੁਐਸਚਨ ਇਹ। ਦੂਜਾ ਕੁਐਸਚਨ ਆ, ਹੁਣੇ ਜੇ ਪਿੱਛੇ ਕਾਫੀ ਮੁੱਦਾ ਚੱਲ ਰਿਹਾ ਸੀਗਾ ਜੀ ਰਿਜ਼ਰਵੇਸ਼ਨ ਦਾ ਆ, ਤਾਂ ਮੈਡਮ ਹੁਣੀ ਵੀ ਕਿਹਾ ਕਿ ਜੱਟ ਬਰਾਦਰੀ ਨੂੰ ਨੌਕਰੀਆਂ ਨਹੀਂ ਮਿਲਦੀਆਂ ਹੈਗੀਆਂ। ਉਹਦੇ ਵਿੱਚ ਮੇਰਾ ਇਹ ਆ ਜੀ ਕਿ ਜਿਹੜੀ ਰਿਜ਼ਰਵੇਸ਼ਨ ਆ ਜਾਂ ਜੱਟ ਬਰਾਦਰੀ ਦਾ ਸਵਾਲ ਆ, ਨੌਕਰੀ ਪਹਿਲੀ ਗੱਲ ਜਿਹੜੀ ਪੰਜਾਬ ਗੌਰਮੈਂਟ ਦੀ ਨੌਕਰੀ ਨਹੀਂ ਮਿਲਦੀ, ਇਹ ਤਾਂ ਮੈਂ ਐਗਰੀ ਕਰਦਾ ਕਿ ਪੰਜਾਬ ਗੌਰਮੈਂਟ ਨੌਕਰੀਆਂ ਨਹੀਂ ਦੇ ਰਹੀ ਕਿਉਂਕਿ ਉਹਨਾਂ ਦੇ ਪੱਲੇ ਕੱਖ ਨਹੀਂ ਹੈਗਾ। ਬਾਕੀ ਜਿਹੜੀਆਂ ਸੈਂਟਰ ਦੀਆਂ ਨੌਕਰੀਆਂ ਆ ਜਾਂ ਕੋਈ ਹੋਰ ਨੌਕਰੀਆਂ ਆ, ਉਹਦੇ ਵਿੱਚ ਤੁਹਾਡੀ ਕਾਬਲੀਅਤ ਮੈਟਰ ਕਰਦੀ ਆ, ਚਾਹੇ ਉਹ ਜੱਟ ਪਰਿਵਾਰ ਨੂੰ ਮੈਨੇ ਰੱਖਦਾ ਆ, ਚਾਹੇ ਉਹ ਕਿਸੇ ਦਲਿਤ ਪਰਿਵਾਰ ਦਾ ਬੰਦਾ ਆ, ਚਾਹੇ ਕਿਸੇ ਪਰਿਵਾਰ ਦਾ ਬੰਦਾ। ਜੇ ਜੱਟ ਪਰਿਵਾਰ ਨੂੰ ਨੌਕਰੀ ਨਹੀਂ ਮਿਲ ਰਹੀ, ਇਹਦਾ ਮਤਲਬ ਉਹਨਾਂ ਨੂੰ ਆਪਣੇ ਆਪ 'ਚ ਕਰਨਾ ਚਾਹੀਦਾ ਕਿ ਸਾਡੇ 'ਚ ਕਿਹੜੀ ਕਾਬਲੀਅਤ ਦੀ ਕਮੀ ਆ। ਸੈਂਟਰ ਗੌਰਮੈਂਟ ਦੀਆਂ ਜੋਬਾਂ, IAS IPS ਦੀਆਂ ਜੋਬਾਂ ਆ, 75% ਜਨਰਲ ਕੈਟਾਗਰੀ ਕੋਲ ਆ, 75% ਵਿੱਚ ਜਨਰਲ ਕੈਟਾਗਰੀ ਆਉਂਦੀ ਆ, 25% ਵਿੱਚ ਜਿਹੜੇ ਰਿਜ਼ਰਵ ਵੀ ਆਉਂਦੇ ਆ, ਉਹਨਾਂ ਵਿੱਚ ਵੀ ਬਹੁਤ ਸਾਰੇ ਪਰਿਵਾਰ ਆ ਜਿਹੜੇ ਵਿਹਲੇ ਬੈਠੇ ਕਿਉਂਕਿ ਉਹ ਕਾਬਲ ਨਹੀਂ ਹੈਗੇ। ਕਾਬਲੀਅਤ ਹੋਣ ਨਾਲ ਜੱਟ ਪਰਿਵਾਰ ਨੂੰ ਨੌਕਰੀ ਮਿਲਣੀ ਆ, ਨਾ ਕਿ ਜੇ ਤੁਹਾਨੂੰ ਲੱਗਦਾ, ਜੇ ਕਿਸੇ ਨੂੰ ਲੱਗਦਾ ਮੈਂ ਜੱਟ ਪਰਿਵਾਰ ਨੂੰ ਕਿ ਮੈਨੂੰ ਨੌਕਰੀ ਨਹੀਂ ਮਿਲ ਰਹੀ, ਤਾਂ ਰਿਜ਼ਰਵੇਸ਼ਨ ਲਈ ਝੰਡਾ ਚੱਕ ਲਓ, ਜਿੱਦਾਂ ਹਰਿਆਣੇ 'ਚ ਚੱਕਿਆ ਆ ਵੀ ਜਾਟਾਂ ਨੂੰ ਰਾਖਵਾਂ ਕਰਨ ਚਾਹੀਦਾ ਆ। ਰਵਿੰਦਰ ਜੀ ਆਪਾਂ ਕੋ ਟਾਈਮ ਘੱਟ ਆ, ਤਾਂ ਤੁਹਾਡਾ ਇੱਕ ਇਹਨਾਂ ਲਈ ਜਿਹੜਾ ਮੇਨ ਸਵਾਲ ਤਾਂ ਤੁਸੀਂ ਕਰ ਦਿੱਤਾ ਕਿ ਤੁਸੀਂ ਜਿੱਤਣਾ ਕਿਸ ਤਰ੍ਹਾਂ ਆ, ਤੇ ਹੋਰ ਵੀ ਕੋਈ ਸਵਾਲ ਇਹਨਾਂ ਲਈ? ਬਸ ਇਹੀ ਮੇਰਾ ਠੀਕ, ਥੈਂਕ ਯੂ ਜੀ, ਥੈਂਕ ਯੂ। ਤੇ ਜੀ ਰਮਨ ਜੀ, ਤੇ ਤੁਸੀਂ ਮੇਨ ਕੁਐਸਚਨ ਇਹਨਾਂ ਦਾ ਹੈਗਾ ਕਿ ਜਿੱਤਣਾ ਕਿਸ ਤਰ੍ਹਾਂ ਆ? ਸਾਡੀ ਮੈਡਮ ਦੀ ਸਟ੍ਰੈਟਜੀ ਸਾਡੀ ਬਹੁਤ ਵਧੀਆ ਹੈ। ਅਸੀਂ ਚੱਬੇਵਾਲ ਹਲਕੇ ਦੇ ਲਗਾਤਾਰ 3 ਸਾਲ ਤੋਂ ਪਿੰਡ ਦੇ ਹਰ ਇੱਕ ਚੱਬੇਵਾਲ ਹਲਕੇ ਦੇ ਪਿੰਡ ਜਾ ਰਹੇ ਹਾਂ। ਸਾਡੀ ਇੱਕ ਮੁਹਿੰਮ ਚੱਲ ਰਹੀ, ਡੋਰ ਟੂ ਡੋਰ ਜਾ ਰਹੇ ਹਾਂ, ਆਪਾਂ ਹਰ ਘਰ ਦਾ ਕੁੰਡਾ ਖੜਕਾ ਰਹੇ ਹਾਂ। ਉਹਨਾਂ ਨੂੰ ਅਸੀਂ ਆਮ ਆਦਮੀ ਪਾਰਟੀ ਦੀਆਂ ਗਤੀਵਿਧੀਆਂ ਦੱਸਦੇ ਹਾਂ, ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੇ ਪੰਜਾਬ ਲਈ ਪੰਜਾਬੀ ਤੇ ਕੀ ਕੀਤਾ ਜਾਵੇਗਾ, ਆਮ ਲੋਕਾਂ ਨੂੰ ਅਸੀਂ ਜਾਗਰੂਕ ਕਰ ਰਹੇ ਹਾਂ। ਔਰ ਚੱਬੇਵਾਲ ਹਲਕੇ ਦੇ ਪੰਜਾਬ ਦੇ ਲੋਕੀ ਜਾਗਰੂਕ ਹੋ ਚੁੱਕੇ ਹਨ ਕਿਉਂਕਿ ਉਹਨਾਂ ਦੀ ਲੁੱਟ ਖਸੁੱਟ ਬਹੁਤ ਜ਼ਿਆਦਾ ਇਹਨਾਂ ਸਰਕਾਰਾਂ ਨੇ, ਇਹਨਾਂ ਦੋਨਾਂ ਪਾਰਟੀਆਂ ਨੇ ਕੀਤੀ ਹੈ। ਔਰ ਜਿੱਤ ਪੱਕੀ ਆਮ ਆਦਮੀ ਪਾਰਟੀ ਦੀ, ਕਿਉਂਕਿ ਸਾਨੂੰ ਵਾਹਿਗੁਰੂ ਤੇ ਭਰੋਸਾ ਹੈ ਕਿ ਅਸੀਂ ਕੋਈ MLA ਮੰਤਰੀ ਬਣਨ ਨਹੀਂ ਆਏ, ਅਸੀਂ ਪੰਜਾਬ ਨੂੰ ਬਚਾਉਣ ਵਾਸਤੇ, ਆਮ ਲੋਕਾਂ ਨੂੰ ਬਚਾਉਣ ਵਾਸਤੇ ਆਏ ਹਾਂ। ਅਸੀਂ ਡੋਰ ਟੂ ਡੋਰ ਜਾ ਰਹੇ ਹਾਂ, ਘਰ ਘਰ ਜਾ ਕੇ ਆਮ ਆਦਮੀ ਪਾਰਟੀ ਦਾ ਸੰਦੇਸ਼ ਲੈ ਕੇ ਜਾ ਰਹੇ ਹਾਂ। ਅਰਵਿੰਦ ਕੇਜਰੀਵਾਲ ਜੀ ਦਾ ਸੰਦੇਸ਼ ਲੈ ਕੇ ਜਾ ਰਹੇ ਹਾਂ ਕਿ ਆਮ ਆਦਮੀ ਪਾਰਟੀ ਇੱਕ ਐਸੀ ਪਾਰਟੀ ਹੈ ਜਿਹੜੀ ਪੰਜਾਬ ਦਾ ਭਲਾ ਕਰ ਸਕਦੀ ਹੈ, ਆਮ ਲੋਕਾਂ ਦਾ ਭਲਾ ਕਰ ਸਕਦੀ ਹੈ। ਤੇ ਜਿੱਤਣਾ ਆਪਾਂ ਜਿੱਤਣ ਲਈ ਨਹੀਂ ਆਏ, ਆਪਾਂ ਕਿਸੇ ਨੂੰ ਹਰਾਉਣ ਲਈ ਨਹੀਂ ਆਏ, ਆਪਾਂ ਪੰਜਾਬ ਨੂੰ ਬਚਾਉਣ ਲਈ ਆਏ। ਤੇ ਬਿਲਕੁਲ ਪੰਜਾਬ ਵਾਸੀ, ਚੱਬੇਵਾਲ ਦੇ ਵਾਸੀ ਸਾਡੇ ਨਾਲ ਹਨ ਔਰ ਆਮ ਆਦਮੀ ਪਾਰਟੀ ਨੂੰ ਜਿਤਾਉਣ ਲਈ ਕਾਲੇ ਪਏ ਹਨ। ਰਹੀ ਦੂਸਰੀ ਗੱਲ, ਨੌਕਰੀ ਦੇ ਰਾਖਵਾ ਕਰਨ ਦੀ ਗੱਲ ਕੀਤੀ ਜਾਵੇ, ਚਾਹੇ ਆਮ ਬੰਦਿਆਂ ਨੂੰ ਨੌਕਰੀ, ਜਨਰਲ ਕਲਾਸ ਦੇ ਬੱਚਿਆਂ ਨੂੰ ਨੌਕਰੀ ਮਿਲਣ ਦੀ ਗੱਲ ਕੀਤੀ ਜਾਵੇ, ਚਾਹੇ ਜੱਟ ਪਰਿਵਾਰ ਦੇ ਬੱਚਿਆਂ ਨੂੰ ਨੌਕਰੀ ਮਿਲਣ ਦੀ ਗੱਲ ਕੀਤੀ ਜਾਵੇ, ਬਿਲਕੁਲ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਐਸੀ ਪਰਿਵਾਰ ਦਾ ਬੰਦਾ ਵੀ ਉਹ ਨੌਕਰੀ ਉਹਨੂੰ ਵੀ ਨਹੀਂ ਮਿਲ ਰਹੀ, ਜਾਂ ਪਰ ਰਿਜ਼ਰਵੇਸ਼ਨ ਦੇ ਨਾਂ ਤੇ ਕਹਿ ਜੀ ਤੇ ਰਿਜ਼ਰਵੇਸ਼ਨ ਦੇ ਨਾਮ ਤੇ ਵੀ ਨੌਕਰੀ ਨਹੀਂ ਮਿਲ ਰਹੀ। ਕਿਉਂਕਿ ਬਾਦਲ ਸਰਕਾਰ, ਅਕਾਲੀ ਸਰਕਾਰ ਹੋਵੇ ਜਾਂ ਸੈਂਟਰ ਸਰਕਾਰ ਹੋਵੇ, ਬਿਨਾਂ ਪੈਸੇ ਤੋਂ ਨੌਕਰੀ ਨਹੀਂ ਮਿਲਦੀ। ਇਹ ਥੋੜੀ ਸੱਚਾਈ ਹੈ। ਸੈਂਟਰ ਸਰਕਾਰ ਵੀ ਅੱਜ ਤੱਕ ਫੇਲ ਹੋਈ, ਪਿਛਲੇ ਲਾਸਟ ਕਈ 10 ਸਾਲ ਤੋਂ ਕਾਂਗਰਸ ਦੀ ਸਰਕਾਰ ਰਹੀ ਹੈ। ਹੁਣ ਮੋਦੀ ਸਾਹਿਬ ਢੰਡੋਰਾ ਪਿੱਟ ਰਹੇ ਹਨ, ਅਸੀਂ ਨੌਕਰੀਆਂ ਦੇਵਾਂਗੇ, ਕਿਸੇ ਨੇ ਨੌਕਰੀ ਨਹੀਂ ਦਿੱਤੀ, ਇਹ ਸੱਚਾਈ ਹੈ। ਲੇਕਿਨ ਆਮ ਆਦਮੀ ਪਾਰਟੀ ਸਰਕਾਰ ਬਣਨ ਤੇ ਨੌਕਰੀ ਦਿੱਤੀਆਂ ਜਾਣਗੀਆਂ, ਮੈਂ ਤੁਹਾਨੂੰ ਯਕੀਨ ਦਿਵਾਉਂਦਾ ਹਾਂ। ਰਹੀ ਗੱਲ ਸੈਂਟਰ ਤੋਂ ਹੱਕ ਲੈ ਕੇ ਆਉਂਦੀ, ਉਹ ਸਾਡਾ ਹੱਕ ਹੈ, ਪੰਜਾਬ ਦਾ ਹੱਕ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ 'ਚ ਬਣੇਗੀ ਤੇ ਮੋਦੀ ਕੋਲ ਸਾਡਾ ਆਪਣਾ ਹੱਕ ਪੰਜਾਬ ਦਾ ਖੋ ਕੇ ਲੈਣਾ ਪਵੇ ਤਾਂ ਆਪਾਂ ਖੋ ਕੇ ਵੀ ਲੈ ਕੇ ਆਵਾਂਗੇ ਜੀ। ਥੈਂਕ ਯੂ ਜੀ। ਤੇ ਜੀ ਗੱਲ ਹੈਗੀ ਆ ਕਿ ਜੌਬਾਂ ਆ ਜਿਹੜੀਆਂ ਨੌਕਰੀਆਂ ਆ, ਉਹ ਜਿੱਥੇ ਰਾਖਵੀਆਂ ਆ ਉਹਨਾਂ ਨੂੰ ਵੀ ਸਿਫਾਰਿਸ਼ ਤੋਂ ਬਿਨਾਂ ਜਾਂ ਉੱਥੇ ਪੈਸੇ ਚੜਾਏ ਤੋਂ ਬਿਨਾਂ ਨਹੀਂ ਮਿਲ ਰਹੀਆਂ। ਸੁੱਚਾ ਸਿੰਘ ਜੀ। ਭੈਣ ਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਕੋਈ ਕੁਐਸਚਨ ਤਾਂ ਨਹੀਂ ਕਰਨਾ, ਮੈਂ ਦੇਖਣਾ ਜਿੰਨੇ ਵੀ ਰੇਡੀਓ USA ਦੇ ਸਰੋਤੇ ਨੇ ਸਾਰਿਆਂ ਨੂੰ ਇੱਕ ਬੇਨਤੀ ਕਰਨੀ ਆ ਵੀ ਫਤਿਹਗੜ੍ਹ ਸਾਹਿਬ ਕੱਲ ਜਿੱਦਾਂ ਸਮਾਪਤੀ ਹੋਈ ਆ ਤੇ ਉੱਥੇ ਅੱਜ ਸਮਾਪਤੀ ਹੋਈ ਹੈ, ਉੱਥੇ ਅਕਾਲ ਤਖਤ ਸਾਹਿਬ ਤੋਂ ਹੁਕਮ ਸੀਗਾ ਵੀ ਕਿਸੇ ਵੀ ਪਾਰਟੀ ਦੇ ਖਿਲਾਫ ਨਹੀਂ ਬੋਲਣਾ, ਜੋ ਤੁਹਾਡੀ ਧਾਰਮਿਕ ਗੱਲ ਉਹ ਗੱਲ ਕਰਨੀ। ਸੁਖਬੀਰ ਬਾਦਲ ਨੇ ਉੱਥੇ ਬਹੁਤ ਕੁਝ, ਜਿਹਨਾਂ ਨੂੰ ਲੁੰਡੇ ਲਫਤੰਗੇ, ਭਗਵੰਤ ਮਾਨ ਦਾਰੂ ਪੀਂਦਾ, ਉਹ ਪੱਤਰਕਾਰ ਨੇ ਸਵਾਲ ਕੀਤਾ ਕਿਰਪਾਲ ਸਿੰਘ ਬਡੂਗਰ ਤੇ। ਉਹ ਬਡੂਗਰ ਨੇ ਕੁਛ ਵੀ ਉਹਦਾ ਨਹੀਂ ਦੱਸਿਆ, ਉਹਨੇ ਉਲਟਾ ਸਾਰਿਆਂ ਨੂੰ ਇਹੀ ਕਿਹਾ ਵੀ ਤੁਸੀਂ ਝੂਠੇ ਹੋ। ਮੈਂ ਤਾਂ ਸਾਰਿਆਂ ਨੂੰ ਇਹ ਬੇਨਤੀ ਕਰਦਾ, ਭਾਈ ਵੋਟ ਜਿੱਥੇ ਵੀ ਪਾਣੀ ਨਾ ਕਿਸੇ ਨੇ ਆਪਣਾ ਸੋਚ ਸਮਝ ਕੇ ਪਾਇਓ। ਇਹ ਕਰਦੇ ਨੇ ਕਾਂਗਰਸ ਨੇ ਅਕਾਲ ਤਖਤ ਸਾਹਿਬ ਢਾਇਆ, ਪਰ ਇਹ ਪੰਥਕ ਸਰਕਾਰ ਜਿਹੜੀ ਸਾਡੀ ਹਿੱਤਾਂ ਦੀ ਰਾਖੀ ਕਰਦੀ, ਇਹਨੇ ਤਾਂ ਸਾਨੂੰ ਮਾਰ ਮੁਕਾ ਦਿੱਤਾ, ਸਾਨੂੰ ਖਤਮ ਹੀ ਕਰ ਦਿੱਤਾ। ਸਾਡੇ ਅਕਾਲ ਤਖਤ ਸਾਹਿਬ ਦਾ ਕੋਈ ਹੁਕਮ ਨਹੀਂ ਮੰਨਦਾ, ਸੁਖਬੀਰ ਬਾਦਲ ਨੇ ਹੁਕਮ ਮੰਨਿਆ। ਮੈਂ ਇਹ ਬੇਨਤੀ ਕਰਦਾ ਵੀ ਜਿਹਨੇ ਵੀ ਵੋਟ ਕੋ ਦੇਖ ਕੇ ਵੋਟ ਪਾਇਓ ਪਲੀਜ਼। ਐਸਕੀ ਇਹ ਤੁਹਾਡੇ ਕੋਲ ਇਹ ਲਾਸਟ ਚਾਂਸ ਹੈ, ਜੇ 5 ਸਾਲ ਕਿਤੇ ਫੇਰ ਇਹਨਾਂ ਨੂੰ ਦੇ ਦਿੱਤੇ ਪੰਜਾਬ ਖਤਮ ਹੋ ਜਾਏਗਾ। ਇੰਨੀ ਮੇਰੀ ਬੇਨਤੀ ਹੈ ਜੀ। ਵਾਹਿਗੁਰੂ ਖਾਲਸਾ।
ਵਾਹਿਗੁਰੂ ਜੀ ਫਤਿਹ। ਥੈਂਕ ਯੂ ਸੁੱਚਾ ਸਿੰਘ ਜੀ। ਇਹਨਾਂ ਦੀ ਤਾਂ ਇੱਕ ਰਿਕੁਐਸਟ ਸੀਗੀ ਕਿ ਵੋਟ ਆ ਜਿਹੜੀ ਉਹ ਦੇਖ ਕੇ ਪਾਇਓ, ਇਸ ਤਰ੍ਹਾਂ ਨਾ ਹੋਵੇ ਕਿ ਅੱਗੇ ਵਾਂਗ ਪਹਿਲਾਂ ਹੀ ਆ ਤਾਂ ਜਿਸ ਤਰ੍ਹਾਂ ਰਮਨ ਕੁਮਾਰ ਹੋਰਾਂ ਦੇ ਇਲਾਕੇ ਵਿੱਚ ਕੇਸ ਨੂੰ ਨਹੀਂ ਯਾਦ ਕਿ ਉੱਥੇ ਸੋਹਣ ਸਿੰਘ ਠੰਡਲ ਨੇ ਜੀ ਹਾਂਜੀ, ਤੇ ਉਹਨਾਂ ਦੇ ਕੀ ਜਿਹੜੀਆਂ ਉਹਨਾਂ ਨੇ ਕੀਤਾ ਆ ਜਾਂ ਉਹਨਾਂ ਨੇ ਉਸ ਇਲਾਕੇ ਦੇ ਲੋਕਾਂ ਲਈ ਕੀ ਕੀਤਾ, ਕਿਸੇ ਤੋਂ ਗੁੱਜਾ ਨੀਗਾ। ਤੇ ਸਾਡੇ ਨਾਲ ਜੁੜੇ ਨੇ ਗੁਰਜੰਟ ਸਿੰਘ ਜੀ ਕੈਨੇਡਾ ਤੋਂ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ, ਤੁਹਾਡੇ ਤੋਂ ਇੱਕ ਕੁਐਸਚਨ ਹੈਗਾ ਜੀ, ਇੰਪਲੋਇਮੈਂਟ ਬਾਰੇ ਆ, ਲੋਕਲ ਇੰਪਲੋਇਮੈਂਟ ਬਾਰੇ ਆ। ਮੇਰਾ ਵੈਸੇ ਪਿੰਡ ਤੋਂ ਕਰਨੀ ਆ ਤੇ ਅਸੀਂ ਰਹਿੰਦੇ ਹੁਸ਼ਿਆਰਪੁਰ ਹੈਗੇ ਆ, ਪਰ ਇਸ ਵੇਲੇ ਮੈਂ ਕੈਨੇਡਾ ਨਾ ਭਾਈ। ਉੱਥੇ ਆਪਣੇ ਪੰਜਾਬ ਦੇ ਵਿੱਚ ਹੁਸ਼ਿਆਰਪੁਰ ਜੇ ਦੁਆਬੇ ਚ ਕਰੋ ਜਾਂ ਪੰਜਾਬ ਚ ਕਰੋ, ਆਪਣੇ ਫੈਕਟਰੀਆਂ ਤਾਂ ਲੱਗਦੀਆਂ, ਸਭ ਕੁਝ ਹੁੰਦਾ ਆ, ਇੰਪਲੋਇਮੈਂਟ ਵੀ ਆਉਂਦੀ ਆ। ਬਟ ਪ੍ਰੋਬਲਮ ਸਭ ਤੋਂ ਵੱਡੀ ਇਹ ਹੈ ਕਿ ਜਿਹੜੇ ਬਾਹਰ ਦੇ ਸਟੇਟਾਂ ਵਾਲੇ ਬੰਦੇ ਆ, ਪਲੀਜ਼ ਮੈਨੂੰ ਇਹ ਨਾ ਸਮਝੋ ਕਿ ਮੈਂ ਰੇਸਿਸਟ ਆ ਜਾਂ ਏਦਾਂ ਕੁਛ ਆ, ਜਿਹੜੇ ਬਾਹਰ ਦੇ ਸਟੇਟਾਂ ਵਾਲੇ ਬੰਦੇ ਹੈਗੇ ਆ ਉਹ ਚੀਪ ਲੇਬਰ ਹੋਣ ਕਰਕੇ ਸਾਡੀਆਂ ਜਿਹੜੇ ਪਿੰਡਾਂ ਦੇ ਬੰਦੇ ਹੈਗੇ ਆ ਉਹਨਾਂ ਦੀ ਜੌਬ ਲੈ ਜਾਂਦੇ ਆ। ਕੀ ਤੁਸੀਂ ਕੁਛ ਏਦਾਂ ਦਾ ਕਰ ਸਕਦੇ ਹੋ ਕਿ ਜੇ ਪਿੰਡ ਦੇ ਵਿੱਚ ਜਾਂ ਕਿਸੇ ਏਰੀਆ ਦੇ ਵਿੱਚ ਫੈਕਟਰੀ ਲੱਗਦੀ ਆ, ਕੁਛ ਵੀ ਹੁੰਦਾ ਆ, ਜਿਹੜੇ ਲੋਕਲ ਬੰਦੇ ਜਿਹੜੇ ਉੱਥੇ ਦੇ ਬਸ਼ਿੰਦੇ ਹੈਗੇ ਆ ਉਹਨਾਂ ਨੂੰ ਪਹਿਲ ਹੋਵੇ। ਮੈਂ ਰਿਜ਼ਰਵੇਸ਼ਨ ਦੀ ਗੱਲ ਨਹੀਂ ਕਰ ਰਿਹਾ, ਮੈਂ ਜਨਰਲ ਆਮ ਲੋਕਾਂ ਦੀ ਗੱਲ ਕਰ ਰਿਹਾ। ਠੀਕ ਹਾਂਜੀ, ਜਨਰਲ ਰਿਜ਼ਰਵੇਸ਼ਨ ਦੀ ਗੱਲ ਕਰਦੇ ਕਿ ਕੈਨੇਡਾ ਦੇ ਵਿੱਚ ਏਦਾਂ ਆ ਕਿ ਜੋ ਕੋਈ ਵੱਡਾ ਪਲਾਂਟ ਲੱਗਦਾ ਹੈ ਤੇ ਉਸ ਏਰੀਆ ਦੇ ਆਸ-ਪਾਸ ਦੇ ਏਰੀਆ ਦੇ ਬੰਦੇ ਨੂੰ ਪਹਿਲ ਹੁੰਦੀ ਆ, ਦੂਜੇ ਪ੍ਰੋਵਿੰਸ ਦੇ ਬੰਦਿਆਂ ਨੂੰ ਉਹ ਬਾਅਦ ਚ ਆਉਂਦੇ ਆ। ਠੀਕ ਹੈ ਨਾ, ਤੁਸੀਂ ਏਦਾਂ ਕੁਝ ਕਰਾ ਸਕਦੇ ਹੋ ਜੀ? ਥੈਂਕ ਯੂ ਗੁਰਜੰਟ ਜੀ। ਬਿਲਕੁਲ ਗੁਰਜੰਟ ਜੀ, ਬਿਲਕੁਲ ਅਸੀਂ ਇਸ ਤਰ੍ਹਾਂ ਕਰਾਂਗੇ, ਕਿਉਂਕਿ ਚੱਬੇਵਾਲ ਹਲਕੇ ਦੇ ਵਿੱਚ ਨਾ ਹੀ ਕੋਈ ਫੈਕਟਰੀ ਆਈ ਹੈ ਤੇ ਨਾ ਹੀ ਕੋਈ ਏਦਾਂ ਦਾ ਪਲਾਂਟ ਲੱਗਾ ਕਿ ਜਿੱਥੇ ਆਮ ਲੋਕਾਂ ਨੂੰ, ਚੱਬੇਵਾਲ ਹਲਕੇ ਦੇ ਵਾਸੀਆਂ ਨੂੰ ਕੋਈ ਨੌਕਰੀ ਮਿਲੇ, ਆਮ ਪਰਿਵਾਰ ਦੇ ਬੱਚਿਆਂ ਨੂੰ ਕੋਈ ਰੋਜ਼ਗਾਰ ਮਿਲੇ। ਬਿਲਕੁਲ ਮੈਂ ਆਪਣੇ ਚੋਣ ਮੈਨੀਫੈਸਟੋ ਦੇ ਵਿੱਚ ਰਿਲੀਜ਼ ਕੀਤਾ ਹੈ ਕਿ ਮੈਂ 2017 ਚ ਆਮ ਆਦਮੀ ਪਾਰਟੀ ਸਰਕਾਰ ਬਣਨ ਤੇ ਇੱਕ ਚੱਬੇਵਾਲ ਚ ਫੂਡ ਪ੍ਰੋਸੈਸਿੰਗ ਫੈਕਟਰੀ ਲੈ ਕੇ ਆਵਾਂਗਾ, ਕਿਉਂਕਿ ਇਹ ਕਿਸਾਨੀ ਦਾ ਇਲਾਕਾ ਮੰਨਿਆ ਜਾਂਦਾ ਤੇ ਬਹੁਤ ਜ਼ਿਆਦਾ ਖੇਤੀ ਹੁੰਦੀ ਹੈ ਆਲੂਆਂ ਦੀ, ਮਟਰਾਂ ਦੀ ਤੇ ਗਾਜਰਾਂ ਦੀ, ਤੇ ਅਸੀਂ ਇੱਕ ਫੂਡ ਪ੍ਰੋਸੈਸਿੰਗ ਫੈਕਟਰੀ ਦਾ ਇੱਥੇ ਲੈ ਕੇ ਆਵਾਂਗੇ ਚੱਬੇਵਾਲ ਹਲਕੇ ਦੇ ਵਿੱਚ, ਜਿੱਥੇ ਚੱਬੇਵਾਲ ਹਲਕੇ ਦੇ ਲੋਕਾਂ ਨੂੰ ਔਰ ਆਸ-ਪਾਸ ਦੇ ਪਿੰਡਾਂ ਦੇ ਬੱਚਿਆਂ ਨੂੰ ਨੌਕਰੀ ਦਿੱਤੀਆਂ ਜਾਣਗੀਆਂ। ਹੁਣ ਅਸੀਂ ਗੱਲ ਕਰੀਏ, ਜੇ ਆਪਾਂ 20 ਰੁਪਏ ਦਾ ਇੱਕ ਲੇਜ਼ ਦਾ ਪੈਕਟ ਆਲੂਆਂ ਦਾ, ਚਿਪਸ ਦਾ ਪੈਕਟ ਲੈ ਕੇ ਖਾਂਦੇ ਆ, ਉਹ ਆਲੂਆਂ ਤੋਂ ਬਣਦਾ ਹੈ, ਲੇਕਿਨ ਕਿਸਾਨ ਆਲੂ ਆਪਣਾ ਰੋਡਾਂ ਤੇ ਸਿੱਟਣ ਨੂੰ ਮਜਬੂਰ ਹੋ ਜਾਂਦਾ ਹੈ। ਇਹ ਨਲਾਇਕੀ ਸਾਰੀ ਗੌਰਮੈਂਟ ਦੀ ਹੁੰਦੀ ਹੈ, ਲੇਕਿਨ ਆਮ ਆਦਮੀ ਪਾਰਟੀ ਸਰਕਾਰ ਬਣਨ ਤੇ ਅਸੀਂ ਗਰੀਬ ਪਰਿਵਾਰ ਦੀ ਵੀ ਬਾਂਹ ਫੜਾਂਗੇ, ਗਰੀਬ ਪਰਿਵਾਰਾਂ ਨੂੰ ਨੌਕਰੀ ਰੋਜ਼ਗਾਰ ਦੇ ਮੌਕੇ ਦੇਵਾਂਗੇ ਔਰ ਕਿਸਾਨਾਂ ਨੂੰ ਵੀ ਉਹਨਾਂ ਦੀ ਜਿਹੜੀ ਫਸਲ ਹੈਗੀ ਉਹਦਾ ਸੁਕਮਾ ਉਹਨਾਂ ਨੂੰ ਮੁੱਲ ਮਿਲੇਗਾ। ਤੇ ਆਮ ਆਦਮੀ ਪਾਰਟੀ ਸਰਕਾਰ ਬਣਨ ਤੇ ਮੈਂ ਚੱਬੇਵਾਲ ਚ ਇੱਕ ਚਿਪਸ ਦੀ ਫੈਕਟਰੀ ਤੇ ਇੱਕ ਫੂਡ ਦੀ ਫੈਕਟਰੀ ਤੇ ਲੈ ਕੇ ਆਵਾਂਗਾ, ਫੂਡ ਪ੍ਰੋਸੈਸਿੰਗ ਦੀ ਫੈਕਟਰੀ ਤੇ ਲੈ ਕੇ ਆਵਾਂਗਾ। ਬਿਲਕੁਲ ਥੈਂਕ ਯੂ ਜੀ। ਤੇ ਜੀ ਇਹਨਾਂ ਦਾ ਮੇਰੇ ਖਿਆਲ ਦੇ ਵਿੱਚ ਜਿਹੜਾ ਸਵਾਲ ਸੀਗਾ ਨਾ, ਉੱਥੇ ਉਹਨਾਂ ਨੇ ਧਾਗਾ ਫੈਕਟਰੀ ਖੁੱਲੀ ਸੀਗੀ ਤੇ ਉਸ ਦੇ ਵਿੱਚ ਸਾਰੀ ਲੇਬਰ ਆ ਉਹਨਾਂ ਨੇ ਬਾਹਰਲੀ ਲਾਈ ਸੀ। ਉਹ ਵੀ ਅੱਜ ਤੋਂ 20-25 ਸਾਲ ਤੋਂ ਇਹ ਸੁਣਦੇ ਆਏ ਆ ਕਿ ਜਿਹੜੀ ਉੱਥੇ ਲੇਬਰ ਆ ਉਹ ਬਾਹਰਲੀ ਆ, ਇਲਾਕੇ ਦੇ ਲੋਕਾਂ ਲਈ ਕੋਈ ਜੌਬ ਨਹੀਂ। ਤਾਂ ਮੈਂ ਇੱਕ ਰਿਕੁਐਸਟ ਕਰਨੀ ਚਾਹੁੰਦੀ ਹਾਂ ਜੀ, ਜਿਹੜੇ ਹੁਣ ਕਾਲਸ ਕਰ ਰਹੇ ਆ, ਆਪਾਂ ਕਾਲਸ ਤੁਹਾਡੀਆਂ ਹੁਣ ਨਹੀਂ ਲੈ ਸਕਾਂਗੇ ਕਿਉਂਕਿ ਟਾਈਮ ਜਿਹੜਾ ਓਵਰ ਹੋ ਗਿਆ। ਜਿਹੜੇ ਹੋਲਡ ਤੇ ਆ ਉਹੀ ਉਹਨਾਂ ਦੇ ਨਾਲ ਹੀ ਗੱਲਬਾਤ ਕਰ ਸਕਾਂਗੇ। ਸਾਡੇ ਨਾਲ ਜੁੜੇ ਨੇ ਜੀ ਕਰਮਜੀਤ ਸਿੰਘ ਜੀ ਸੇਖੋਂ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਕਰਮਜੀਤ, ਮੇਰਾ ਤਾਂ ਜੀ ਸਵਾਲ ਤਾਂ ਨਹੀਂ ਹੈਗਾ ਕੋਈ, ਮੇਰੀ ਇਹੀ ਜਿਵੇਂ ਪਹਿਲੇ ਕਾਲਰ ਵਾਂਗੂ ਬੇਨਤੀ ਆ ਆਪਣੇ ਸਾਰੇ ਭੈਣ ਭਰਾਵਾਂ ਨੂੰ। ਮੰਨ ਲਓ ਜਿਹੜੇ ਇਹ ਆਮ ਆਦਮੀ ਪਾਰਟੀ ਦੇ 100 ਪਤਾ ਨਹੀਂ ਕਿੰਨੀਆਂ ਸੀਟਾਂ 17-18 ਬੰਦੇ ਜਿੱਤਣਗੇ, ਉਹ ਸਾਰਾ ਸਿਸਟਮ ਕਿਵੇਂ ਚੇਂਜ ਕਰ ਦੇਣਗੇ ਜੀ? ਠੀਕ ਆ, ਸਿਸਟਮ ਲੋਕਾਂ ਨੇ ਚੇਂਜ ਕਰਨਾ ਹੁੰਦਾ। ਸਾਨੂੰ ਲੋਕਾਂ ਨੂੰ ਆਪਦੀ ਸੋਚ ਬਦਲਣੀ ਪਊਗੀ, ਤਮਾਸ਼ਬੀਨਾਂ ਵਾਲਾ ਕੰਮ ਛੱਡਣਾ ਪਊਗਾ। ਇਹਨਾਂ ਲੋਕਾਂ ਤੋਂ ਜਿਹੜੀ ਚੰਗੀ ਸਰਕਾਰ ਆਊਗੀ ਉਹਨਾਂ ਤੋਂ ਚੰਗੇ ਕੰਮ ਆਪ ਕਰਵਾਉਣ, ਹਨਾ। ਇਹਨਾਂ ਨੂੰ ਸਵਾਲ ਕਰਨ ਦਾ ਤਾਂ ਕੋਈ ਤੁਕ ਹੀ ਨਹੀਂ ਬਣਦੀ। ਜਦੋਂ ਸਰਕਾਰ ਹੀ ਚੰਗੀ ਆ ਗਈ, ਤੁਸੀਂ ਆਪੇ ਕੰਮ ਕਰਵਾਉਣੇ ਆ, ਮੂੰਹ ਲਾਭ ਦੇ ਕੰਮ ਆਪ ਕਰਵਾਉਣੇ ਆ, ਚੰਗੀਆਂ ਰਹਿਆਂ ਦੇਣੀਆਂ ਉਹਨਾਂ ਨੂੰ, ਸੀਗਾ ਨਾਲ ਲੱਗ ਕੇ ਕੰਮ ਕਰਨੇ ਆ। ਜਿਵੇਂ ਅੱਗੇ ਛੋਟੇ ਹੁੰਦੇ ਦੇਖਦੇ ਸੀ, ਪਿੰਡ 'ਚ ਕੋਈ ਸਾਂਝਾ ਕੰਮ ਹੁੰਦਾ ਸੀ, ਸਾਰੇ ਪਿੰਡ ਵਾਲੇ ਆ ਜਾਂਦੇ ਸੀ, ਸੀਗਾ। ਹੁਣ ਜੇ ਆਪਾਂ ਇੱਕ ਬੰਦੇ ਨੂੰ, ਇੱਕ ਲੀਡਰ ਨੂੰ ਕਹੀ ਜਾਈਏ, ਉਹ ਹਜੇ ਬਣੇ ਨਹੀਂ ਨਾ, ਉਹਨਾਂ ਦਾ ਕੋਈ ਤਜਰਬਾ, ਉਹਨਾਂ ਨੂੰ ਜੀ ਕੁਐਸਚਨ ਕਰੀ ਜਾਂਦੇ ਆ, ਫਿਰ ਉੱਤੋਂ ਕਮੈਂਟ ਵੀ ਕਰੀ ਜਾਂਦੇ ਆ ਕਿ ਤੁਸੀਂ ਜਿੱਤੋਗੇ ਕਿਵੇਂ, ਹਨਾ। ਜਿਤਾਉਣ ਵਾਲੇ ਲੋਕ ਵੀ ਅਸੀਂ ਆਪ ਹੀ ਹੁੰਦੇ ਆ, ਹਰਾਉਣ ਵਾਲੇ ਵੀ ਅਸੀਂ ਆਪ ਹੀ ਹੁੰਦੇ ਆ, ਹਨਾ। ਸਾਨੂੰ ਆਪਦੀ ਵੋਟ ਵੇਚਣ ਵਾਲਾ ਪਹਿਲਾਂ ਸਭ ਤੋਂ ਕੰਮ ਪਹਿਲਾਂ ਇਹ ਬੰਦ ਕਰਨਾ ਪਊ, ਜਿਹੜਾ ਅਸੀਂ ਬੋਤਲ ਪਿੱਛੇ ਵੋਟ ਵੇਚ ਦਿੰਦੇ ਆ। ਤੇ ਇੱਕ ਸਾਨੂੰ ਸਵਾਲ ਕਰਨ ਦੀ ਆਦਤ ਪਾਉਣੀ ਪਊ, ਜਿਹੜੇ ਅਸੀਂ ਲੀਡਰਾਂ ਨੂੰ ਸਵਾਲ ਨਹੀਂ ਪਾਉਂਦੇ ਆ, ਬਾਦਲ ਉਹਨਾਂ ਨੂੰ ਜਾਂ ਕੋਈ ਵੀ ਜਿਹੜੇ ਪਹਿਲਾਂ ਲੋਕ ਜਿੱਤਦੇ ਆ। ਮੰਨ ਲਓ ਕੱਲ ਨੂੰ ਆਮ ਆਦਮੀ ਪਾਰਟੀ ਨਹੀਂ ਵੀ ਆਉਂਦੀ, ਕੀ ਜੇ ਦੂਜੇ ਆ ਜਾਂਦੇ ਆ, ਫਿਰ ਬਹਿ ਜਾਂਗੇ ਬਾਂਦਰਾਂ ਨੂੰ ਦੇਖੀ ਜਾਵਾਂਗੇ ਕੀ ਹੋ ਜਾਂਦਾ ਨਾ। ਸਾਨੂੰ ਉਹਨਾਂ ਲੋਕਾਂ ਦੇ ਗਲਮੇ ਤੱਕ ਹੱਥ ਪਾਉਣ ਦੀ ਹਿੰਮਤ ਹੋਣੀ ਚਾਹੀਦੀ ਹੈ ਕਿ ਆਹ ਤੁਸੀਂ ਕੀ ਕਰੀ ਜਾਂਦੇ ਹੋ, ਤੁਹਾਨੂੰ ਅਸੀਂ ਜਿਤਾ ਕੇ ਭੇਜਿਆ ਇੱਥੇ। ਪਰ ਜੇ ਅਸੀਂ ਬੋਤਲ ਪਿੱਛੇ ਵੋਟ ਵੇਚੀ ਹੋਊ, ਫਿਰ ਅਸੀਂ ਹੱਥ ਜੋੜ ਕੇ ਹੀ ਖੜ ਸਕਦੇ ਉਹਨਾਂ ਮੂਹਰੇ, ਉਹਨਾਂ ਨਾਲ ਅੱਖ 'ਚ ਅੱਖ ਪਾ ਕੇ ਗੱਲ ਨਹੀਂ ਕਰ ਸਕਦੇ ਗੇ। ਠੀਕ ਹੈ, ਇਸੇ ਗੱਲ ਦਾ ਹੀ ਉਹ ਲੋਕ ਸਾਡੇ ਤੋਂ ਫਾਇਦਾ ਉਠਾਈ ਜਾਂਦੇ ਆ
ਕਿਉਂਕਿ ਜੇ ਤੁਸੀਂ ਬਹਿ ਕੇ ਗਏ ਫਿਰ ਅਸੀਂ ਉਹਨਾਂ ਨਾਲ ਬੋਲ ਕਿਵੇਂ ਸਕਦੇ ਹਾਂ? ਕਿਸੇ ਕੋਈ ਵੀ ਬੰਦਾ ਜਿਹੜਾ ਬਹਿ ਗਿਆ ਉਹ ਕਿਵੇਂ ਗੱਲ ਕਰ ਲੂਗਾ ਜੀ? ਬਿਲਕੁਲ। ਇੰਨੀ ਕਿ ਮੇਰੀ ਬੇਨਤੀ ਹੈ ਜੀ, ਲੋਕਾਂ ਨੂੰ ਥੋੜਾ ਜਿਹਾ ਜਾਗਣਾ ਚਾਹੀਦਾ ਤੇ ਬਾਕੀ ਸਾਰੇ ਸਿਆਣੇ ਆ ਜੀ। ਥੈਂਕ ਯੂ ਕਰਮਜੀਤ ਜੀ, ਬਹੁਤ ਬਹੁਤ ਧੰਨਵਾਦ। ਤੁਹਾਡਾ ਸੁਝਾਅ ਹੀ ਸੀਗਾ, ਜੇ ਸਾਨੂੰ ਗੱਲ ਕਰਨੀ ਆ ਗਈ, ਜੇ ਸਾਨੂੰ ਸਵਾਲ ਕਰਨੇ ਆ ਗਏ ਤਾਂ ਸਾਰੇ ਸਵਾਲ ਉੱਥੇ ਖਤਮ ਹੋ ਜਾਂਦੇ। ਸਾਡੇ ਲਾਸਟ ਕਾਲਰ ਨੇ ਜੀ ਮੂਲ ਰਾਜ ਸ਼ਰਮਾ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ, ਨਮਸਕਾਰ। ਸਤਿ ਸ਼੍ਰੀ ਅਕਾਲ ਸ਼ਰਮਾ ਜੀ। ਸਤਿ ਸ਼੍ਰੀ ਅਕਾਲ ਸ਼ਰਮਾ ਜੀ। ਹਾਂਜੀ, ਮੇਰਾ ਪਿੰਡ ਬੱਠੀਆਂ ਬ੍ਰਾਹਮਣਾ ਹੈ ਜੀ। ਹਾਂਜੀ ਹਾਂਜੀ, ਬੱਠੀਆਂ ਬ੍ਰਾਹਮਣਾ ਜੀ। ਹਾਂਜੀ, ਮੇਰਾ ਸਵਾਲ ਇਹ ਹੈ ਜੀ, ਇੱਕ ਤਾਂ ਰਿਜ਼ਰਵੇਸ਼ਨ ਦਾ ਮਤਲਬ ਜਿੱਦਾਂ ਭੈਣ ਜੀ ਹੁਣੀ ਕਿਹਾ ਸੀ ਵੀ ਇੱਕ ਘਰ ਦੇ ਤਾਂ 7 ਮੈਂਬਰ ਆ, ਹੋਰ ਜੋਬਾਂ ਕਰੀ ਜਾਂਦੇ ਆ, ਇੱਕ ਵਿਚਾਰਾ ਕੋਈ ਵੀ ਨਹੀਂ ਉਹਨੂੰ ਮਿਲਦੀ ਹੈ ਨਾ। ਤੇ ਦੂਸਰਾ ਇਹ ਆ ਵੀ ਜਿਸ ਤਰ੍ਹਾਂ ਇੱਕ ਜੱਟ ਜ਼ਿਮੀਂਦਾਰ ਆ ਉਹ ਵਿਚਾਰਾ ਭੁੱਖਾ ਮਰਦਾ, ਇੱਕ SC ਹੈਗਾ ਉਹ ਬੜਾ ਵਧੀਆ ਆ, ਹੈ ਨਾ। ਤੇ ਉਹਦਾ ਮਤਲਬ ਵੀ ਸਾਰਿਆਂ ਨੂੰ ਸੇਮ ਹੋਣਾ ਚਾਹੀਦਾ, ਵੀ ਮਤਲਬ ਇੱਕੋ ਜਿਹਾ ਸਾਰਿਆਂ ਨੂੰ ਹੋਣਾ ਚਾਹੀਦਾ, ਵੀ ਜਿਹੜਾ ਗਰੀਬ ਆ ਉਹਨੂੰ ਰਿਜ਼ਰਵੇਸ਼ਨ ਮਿਲਣੀ ਚਾਹੀਦੀ ਹੈ ਨਾ। ਸੋ ਦੂਸਰਾ ਮੇਰਾ ਸਵਾਲ ਆ, ਜਿੱਦਾਂ ਜ਼ਿਮੀਂਦਾਰ ਆ, ਮੈਂ ਵੀ ਜ਼ਿਮੀਂਦਾਰ ਆ ਇੰਡੀਆ 'ਚ ਸੀਗਾ, ਜਿਹੜੇ ਤਾਂ ਛੋਟੇ ਜ਼ਿਮੀਂਦਾਰ ਆ ਉਹਨਾਂ ਨੂੰ ਕੁਛ ਨਹੀਂ, ਉਹਨਾਂ ਕੋਲ ਮੋਟਰਾਂ ਵੀ ਹੈ ਨਹੀਂ। ਉਹਨਾਂ ਜਿਹੜੇ ਵੱਡੇ ਜ਼ਿਮੀਂਦਾਰ ਆ ਉਹਨਾਂ ਦੀਆਂ 3-3 4-4 ਮੋਟਰਾਂ ਜਾਂ 1-1 2-2, ਉਹਨਾਂ ਨੂੰ ਬਿਜਲੀ ਦਾ ਬਿੱਲ ਫ੍ਰੀ ਆ, ਹੈ ਨਾ। ਜਿਹੜਾ ਬਿਜਲੀ ਦਾ ਬਿੱਲ ਆ ਇਹ ਸਾਰੇ ਮਤਲਬ ਸਾਰੇ ਬੰਦਿਆਂ ਨੂੰ ਹੋਣਾ ਚਾਹੀਦਾ, ਜਿੱਦਾਂ ਘਰਾਂ ਦੇ ਵਿੱਚੋਂ 100 ਯੂਨਿਟ ਮਾਫ ਹੋਵੇ ਜਾਂ 200 ਜਿੰਨੀ ਵੀ ਕਰਨੀ ਹੋਵੇ, ਇਹ ਸਾਰਿਆਂ ਨੂੰ ਹੋਣੀ ਚਾਹੀਦੀ ਆ, ਹੈ ਨਾ। ਬਸ ਮੇਰਾ ਤਾਂ ਇਹ ਸਵਾਲ ਸੀ ਜੀ। ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਆ। ਤੇ ਇਹਨਾਂ ਦਾ ਜਿਹੜਾ ਸਵਾਲ ਆ ਜੀ ਰਮਨ ਕੁਮਾਰ ਜੀ, ਕਿ ਮੇਰੇ ਵੀ ਵਿਚਾਰ ਇਸ ਤਰ੍ਹਾਂ ਨਹੀਂ ਹੁੰਦੇ ਕਿ ਜੋਬ ਇੱਕ ਨੂੰ ਮਿਲ ਜਾ, ਜਿਹੜਾ ਡਿਜ਼ਰਵ ਕਰਦਾ ਉਹਨੂੰ ਜ਼ਰੂਰ ਮਿਲਣੀ ਚਾਹੀਦੀ ਆ। ਪਰ ਇਹਨਾਂ ਦਾ ਸਵਾਲ ਆ ਵੀ ਜਿਹੜਾ ਬੰਦਾ ਇੱਕ ਉਹਦੇ ਵਿੱਚ ਕੋਈ ਜੱਟ ਆ ਉਹ ਵੀ ਗਰੀਬ ਹੋ ਸਕਦਾ ਆ, ਜਿਹੜਾ ਦਲਿਤ ਆ ਉਹ ਵੀ ਗਰੀਬ ਹੋ ਸਕਦਾ ਆ, ਤੇ ਜਿਹੜਾ ਕੋਈ ਪੰਡਤ ਆ ਹੋ ਸਕਦਾ ਆ ਕਿ ਉਸਦਾ ਵੀ ਗੁਜ਼ਾਰਾ ਨਾ ਹੋਵੇ। ਉਹਨਾਂ ਦੇ ਆਧਾਰ ਤੇ ਜਿਹੜੀਆਂ ਜੋਬਾਂ ਆ ਉਹ ਜ਼ਰੂਰ ਚਾਹੀਦੀਆਂ ਆ, ਜਾਂ ਉਹਨਾਂ ਦੇ ਆਧਾਰ ਤੇ ਜਿਹੜੀਆਂ ਬਿਜਲੀ ਦੇ ਬਿੱਲ ਦੀ ਇਹਨਾਂ ਨੇ ਗੱਲ ਕੀਤੀ ਆ ਉਸ ਤਰ੍ਹਾਂ ਜ਼ਰੂਰ ਹੋਣੇ ਚਾਹੀਦੇ ਆ। ਤੇ ਚਲੋ ਉਸ ਦੇ ਵਿੱਚ ਤੁਸੀਂ ਲਾ ਇਕੱਲੇ ਨਹੀਂ ਚੇਂਜ ਕਰ ਸਕਦੇ, ਲਾ ਚੇਂਜ ਹੋਣਗੇ, ਤੇ ਪਰ ਜਿਹੜੇ ਤੁਹਾਡੇ ਇਲਾਕੇ ਦੇ ਆ, ਅਜੇ ਆਪੋ ਆਪਣਾ ਇਲਾਕਾ ਹੀ ਜਿਹੜੇ MLA ਆ ਸਾਂਭ ਲੈਣ, ਆਪੋ ਆਪਣੇ ਇਲਾਕੇ ਦੇ ਵਿੱਚ ਹੀ ਸੁਧਾਰ ਕਰ ਲੈਣ, ਤੇ ਉਸ ਤੋਂ ਬਾਅਦ ਉਹਨਾਂ ਨੂੰ ਐਡਵਰਟਾਈਜ਼ ਕਰਨ ਦੀ ਲੋੜ ਨਹੀਂ ਪਊਗੀ ਕਿ ਇੱਥੇ ਅਸੀਂ ਆਹ ਕੀਤਾ, ਇੱਥੇ ਅਸੀਂ ਆਹ ਕੀਤਾ ਆ। ਅਸੀਂ ਬਹੁਤ ਚਿਰ ਦੇ ਸੁਣ ਰਹੇ ਆ, ਜਿਸ ਤਰ੍ਹਾਂ ਤੁਹਾਡੇ ਪਿੰਡਾਂ ਦੇ ਲੋਕਾਂ ਨੇ ਤੁਹਾਡੇ ਹਾਲਾਤ ਆ ਸਾਡੇ ਸਾਹਮਣੇ ਆ, ਇਹਨੂੰ ਸ਼ੀਸ਼ੇ ਵਾਂਗ ਲਿਆ ਕੇ ਖੜੇ ਕਰ ਦਿੱਤੇ ਆ ਕਿ ਸੜਕਾਂ ਦੀ ਹਾਲਤ ਕੀ ਆ। ਪਰ ਅਸੀਂ ਜ਼ਰੂਰ ਸੱਤਾਧਾਰੀ ਪਾਰਟੀ ਤੋਂ ਜ਼ਰੂਰ ਸੁਣਦੇ ਆਏ ਆ, ਤੇ ਉਹਦੇ ਵਿੱਚ ਉਹੀ ਦੱਸਦੇ ਆ ਕਿ ਇੱਥੇ ਵਿਕਾਸ ਬਹੁਤ ਜ਼ਿਆਦਾ ਹੋਇਆ ਆ, ਤੇ ਵਿਕਾਸ ਤੇ ਬਿਲਕੁਲ ਲੋਕੀ ਆ ਜਿਹੜਾ ਉਹ ਸਾਹਮਣੇ ਸ਼ੀਸ਼ਾ ਸਾਫ਼ ਕਰ ਦਿੰਦੇ ਆ, ਲਿਆ ਕੇ ਖੜਾ ਕਰ ਦਿੰਦੇ ਆ ਕਿ ਆਪੋ ਆਪਣੇ ਇਲਾਕੇ ਦੇ ਵਿੱਚ ਵਿਕਾਸ ਕਿਸ ਤਰ੍ਹਾਂ ਦਾ ਹੋਇਆ। ਪਰ ਅਸੀਂ ਤੁਹਾਡੇ ਤੋਂ ਜ਼ਰੂਰ ਆਸ ਕਰਦੇ ਆ ਕਿ ਜਦੋਂ ਤੁਸੀਂ ਜਿੱਤਦੇ ਆ, ਤੁਹਾਡੀ ਪਾਰਟੀ ਜਿੱਤਦੀ ਆ, ਤੇ ਤੁਹਾਡੀ ਪਾਰਟੀ ਪੂਰੀ ਪਾਵਰ 'ਚ ਨਹੀਂ ਵੀ ਆਉਂਦੀ, ਤੁਸੀਂ ਜਿੱਤ ਜਾਂਦੇ ਆ ਮੰਨ ਲਓ ਆਪਣੇ ਇਲਾਕੇ ਦੇ ਵਿੱਚੋਂ, ਤੇ ਤੁਸੀਂ ਆਪਣੇ ਇਲਾਕੇ ਦੇ ਵਿੱਚ ਜਿੰਨੀਆਂ ਵੀ ਲੋਕਾਂ ਨੇ ਪ੍ਰੋਬਲਮਾਂ ਦੱਸੀਆਂ ਉਹਨਾਂ ਦਾ ਕੀ ਕਰੋਗੇ? ਬਿਲਕੁਲ ਮੈਡਮ ਜੀ, ਆਪਾਂ ਪਹਿਲ ਦੇ ਆਧਾਰ ਤੇ ਪ੍ਰੋਬਲਮਾਂ ਨੂੰ ਹੱਲ ਕੀਤਾ ਜਾਵੇਗਾ। ਜੇ ਕਰੀਏ ਵਿਕਾਸ ਦੀ ਗੱਲ, ਵਿਕਾਸ ਪੰਜਾਬ ਦਾ ਚੱਬੇਵਾਲ ਹਲਕੇ ਦਾ ਵਿਕਾਸ ਬਿਲਕੁਲ ਨਹੀਂ ਹੋਇਆ। ਜੇ ਵਿਕਾਸ ਹੋਇਆ ਪੰਜਾਬ ਸਰਕਾਰ ਦਾ ਵਿਕਾਸ ਹੋਇਆ, ਬਾਦਲ ਪਰਿਵਾਰ ਦਾ ਵਿਕਾਸ ਹੋਇਆ, ਵਿਕਾਸ ਪੰਜਾਬ ਸਰਕਾਰ ਦੇ ਮੰਤਰੀਆਂ ਦਾ ਹੋਇਆ। ਤੇ ਬਿਲਕੁਲ ਆਪਾਂ ਜਿੱਤ ਕੇ ਸਾਡੀ ਆਮ ਆਦਮੀ ਪਾਰਟੀ ਸਰਕਾਰ ਬਣੇਗੀ। ਆਪਾਂ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਆਮ ਲੋਕਾਂ ਦੀ ਸਰਕਾਰ ਬਣੇ, ਆਮ ਲੋਕਾਂ ਨੂੰ ਉਹਨਾਂ ਦੇ ਹੱਕ ਮਿਲਣ। ਤੇ ਮੈਂ ਯਕੀਨ ਦਵਾਉਂਦਾ ਕਿ ਸਾਡੇ ਚੱਬੇਵਾਲ ਹਲਕੇ 'ਚ ਮੈਂ ਵੀ MLA ਬਣਾ, ਤੇ ਸਾਡੇ ਜਿੰਨੇ ਵੀ 117 ਸੀਟਾਂ ਸਾਡੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਖੜੇ ਹਨ, ਉਹ ਜਿੱਤ ਪ੍ਰਾਪਤ ਕਰਕੇ ਆਮ ਆਦਮੀ ਪਾਰਟੀ ਸਰਕਾਰ ਬਣਾ ਕੇ ਆਮ ਲੋਕਾਂ ਦੇ ਹਿੱਤਾਂ ਲਈ ਲੜਨ। ਤੇ ਆਪਾਂ ਵਾਹਿਗੁਰੂ ਅੱਗੇ ਇਹੀ ਅਰਦਾਸ ਕਰਦੇ ਹਾਂ ਕਿ ਪਰਮਾਤਮਾ ਸਾਨੂੰ ਬਲ ਬਖਸ਼ੇ ਕਿ ਅਸੀਂ ਇਸ ਲੜਾਈ ਨੂੰ ਲੜ ਕੇ ਆਮ ਲੋਕਾਂ ਲਈ ਲੜੀਏ, ਔਰ ਪੰਜਾਬ ਦੇ ਭਲੇ ਲਈ ਆਪਾਂ ਸਾਰੇ 17 MLA ਉਮੀਦਵਾਰ ਬਣ ਕੇ ਪੰਜਾਬ ਦਾ ਵਿਕਾਸ ਕਰ ਸਕੀਏ, ਜੋ ਅੱਜ ਤੱਕ ਇਹਨਾਂ ਸਰਕਾਰਾਂ ਨੇ ਨਹੀਂ ਕੀਤਾ। ਮੈਂ ਯਕੀਨ ਦਵਾਉਂਦਾ ਕਿ 2017 ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਬਣ ਤੇ ਜਿੰਨੇ ਵੀ ਮੁੱਦੇ ਆਪਾਂ ਹੁਣ ਗੱਲਾਂ ਕੀਤੀਆਂ ਸਾਰੇ ਹੀ ਪਹਿਲ ਦੇ ਆਧਾਰ ਤੇ ਆਪਾਂ ਇਹਨਾਂ ਚੀਜ਼ਾਂ ਤੇ ਕੰਮ ਕਰਾਂਗੇ। ਬਿਲਕੁਲ ਆਪਾਂ ਆਮ ਲੋਕਾਂ ਦੀ ਉਮੀਦ ਤੇ ਖਰੇ ਕਰਾਂਗੇ। ਤੇ ਅਖੀਰ ਵਿੱਚ ਰਮਨ ਜੀ, ਤੁਸੀਂ NRI ਭੈਣਾਂ ਭਰਾਵਾਂ ਦੀਆਂ ਵੀ ਮੁਸ਼ਕਲਾਂ ਬਹੁਤ ਹੁੰਦੀਆਂ, NRI ਭੈਣਾਂ ਭਰਾਵਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਆ? ਮੈਂ NRI ਭੈਣ ਭਰਾਵਾਂ ਨੂੰ ਇਹੀ ਸੁਨੇਹਾ ਦੇਣਾ ਚਾਹੁੰਦਾ ਕਿ ਜਿੰਨੇ ਵੀ ਮੇਰੇ ਬਾਹਰ ਬੈਠੇ NRI ਵੀਰ ਭੈਣ ਭਰਾ ਸਾਰੇ ਹਨ, ਮੈਂ ਇਹਨਾਂ ਨੂੰ ਇਹੀ ਬੇਨਤੀ ਕਰਦਾ ਹੱਥ ਜੋੜ ਕੇ ਕਿ ਆਪਣੇ ਜਿੰਨੇ ਵੀ ਚੱਬੇਵਾਲ ਹਲਕੇ ਦੇ ਵਿੱਚ ਪੰਜਾਬ ਦੇ ਵਿੱਚ ਜਿੰਨੇ ਵੀ ਸਾਡੇ ਪਰਿਵਾਰ ਰਹਿੰਦੇ ਹਨ, ਅਸੀਂ ਉਹਨਾਂ ਨੂੰ ਬੇਨਤੀ ਕਰੀਏ ਕਿ ਸਾਡੇ ਕੋਲ ਅਜਿਹਾ ਮੌਕਾ ਹੈ, ਸਾਨੂੰ ਅਜਿਹਾ ਮੌਕਾ ਬਾਰ-ਬਾਰ ਨਹੀਂ ਮਿਲਣਾ। ਅਸੀਂ ਆਮ ਆਦਮੀ ਪਾਰਟੀ ਸਾਥ ਦੇਈਏ, ਆਪਣੇ ਪਰਿਵਾਰਾਂ ਨੂੰ ਬੇਨਤੀ ਕਰੀਏ ਕਿ 2017 ਦੇ ਵਿੱਚ ਝਾੜੂ ਤੇ ਬਟਨ ਦਬਾ ਕੇ ਆਮ ਲੋਕਾਂ ਨੂੰ ਮੋਹਰੇ ਕਰੀਏ ਤੇ ਆਮ ਲੋਕਾਂ ਦੀ ਸਰਕਾਰ ਬਣਾਈਏ, ਤਾਂ ਕਿ NRI ਵੀਰਾਂ ਦੀ ਜੋ ਪ੍ਰੋਬਲਮਾਂ ਮੁਸ਼ਕਲਾਂ ਹਨ ਜਾਂ ਪੰਜਾਬ ਦੇ ਵਿੱਚ ਰਹਿੰਦੀਆਂ ਪੰਜਾਬ ਵਾਸੀ ਦੀ ਮੁਸ਼ਕਲਾਂ ਉਹਨਾਂ ਨੂੰ ਦੂਰ ਕੀਤਾ ਜਾਵੇ। ਮੇਰੀ ਹੱਥ ਜੋੜ ਕੇ ਇਹੀ ਬੇਨਤੀ ਹੈ ਕਿ ਸਾਰੇ NRI ਵੀਰ ਜਿਸ ਤਰ੍ਹਾਂ ਸਾਡੀ ਸਪੋਰਟ ਕਰ ਰਹੇ ਹਨ,
ਆਮ ਆਦਮੀ ਪਾਰਟੀ ਸਪੋਰਟ ਕਰ ਰਹੇ ਹਨ। ਬਸ ਇਹੀ ਉਹਨਾਂ ਅੱਗੇ ਉਮੀਦ ਆ ਕਿ ਬੇਨਤੀ ਕਰਦੇ ਕਿ ਸਾਡੇ NRI ਵੀਰ ਵੀ ਚੜ੍ਹਦੀ ਕਲਾ 'ਚ ਰਹਿਣ, ਸਾਡੀ ਪਾਰਟੀ ਵੀ ਚੜ੍ਹਦੀ ਕਲਾ 'ਚ ਰਹੇ ਔਰ ਪੰਜਾਬ ਲਈ, ਪੰਜਾਬੀਅਤ ਲਈ ਅਸੀਂ ਲੜਦੇ ਰਹੀਏ। ਆਮ ਆਦਮੀ ਪਾਰਟੀ ਸਰਕਾਰ ਬਣਨ ਤੇ ਬਿਲਕੁਲ ਅਸੀਂ ਸਾਰੇ ਇਹਨਾਂ ਦੀ ਉਮੀਦਾਂ ਤੇ ਖਰੇ ਉਤਰਾਂਗੇ ਔਰ ਆਮ ਆਦਮੀ ਪਾਰਟੀ ਸਰਕਾਰ ਬਣਾਉਣ ਲਈ ਇਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਕਿ ਸਾਡਾ ਸਾਥ ਦੇ ਰਹੇ NRI ਵੀਰ। ਅਸੀਂ ਇਹਨਾਂ ਅੱਗੇ ਇਹੀ ਬੇਨਤੀ ਹੈ ਕਿ ਇੱਥੇ ਇੰਡੀਆ ਦੇ ਵਿੱਚ ਆਪਣੇ ਪਰਿਵਾਰਾਂ ਨੂੰ ਮੈਸੇਜ ਲਾਉਣ ਕਿ ਵੱਧ ਤੋਂ ਵੱਧ ਵੋਟਾਂ ਕਿ ਆਮ ਆਦਮੀ ਪਾਰਟੀ ਨੂੰ ਪਾ ਕੇ ਆਮ ਆਦਮੀ ਪਾਰਟੀ ਸਰਕਾਰ ਬਣਾਉਣ। ਜੀ ਅਸੀਂ ਇੱਕ ਵਾਰੀ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਤੁਸੀਂ ਜਿਹੜੇ ਸਾਡੇ ਰੇਡੀਓ ਸਟੇਸ਼ਨ ਤੇ ਆਏ ਆ ਤੇ ਲੋਕਾਂ ਦੇ ਰੂਬਰੂ ਹੋਏ ਆ। ਤੁਹਾਡਾ ਇੱਕ ਵਾਰੀ ਫੇਰ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੇ ਆਸ ਕਰਦੇ ਹਾਂ ਤੇ ਕਿ ਤੁਸੀਂ ਅੱਗੇ ਤੋਂ ਵੀ ਇਸੇ ਤਰ੍ਹਾਂ ਜਦ ਵੀ ਤੁਹਾਨੂੰ ਕਾਲ ਕਰਦੇ ਆ ਤੇ ਤੁਸੀਂ ਜ਼ਰੂਰ ਲੋਕਾਂ ਦੇ ਰੂਬਰੂ ਹੁੰਦੇ ਰਹੋ ਜੀ। ਇੱਕ ਵਾਰੀ ਫੇਰ ਬਹੁਤ ਬਹੁਤ ਧੰਨਵਾਦ। ਧੰਨਵਾਦ ਮੈਡਮ, ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਅਤੇ ਜੀ ਸਰੋਤਿਓ, ਇਸੇ ਦੇ ਨਾਲ ਸਾਡਾ ਅੱਜ ਦਾ ਪ੍ਰੋਗਰਾਮ ਆ ਇੱਥੇ ਹੀ ਸਮਾਪਤ ਆ ਤੇ ਹੁਣ ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।